ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਜਿਵੇਂ ਆਪ ਸਭ ਸਰੋਤੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਤੁਹਾਡੀ ਜਿਹੜੀ ਆ ਉਹ ਗੱਲਬਾਤ ਕਰਾਉਣ ਦੀ ਕੋਸ਼ਿਸ਼ ਹੁੰਦੀ ਆ। ਪਿਛਲੇ ਹਫ਼ਤੇ ਦੇ ਵਿੱਚ ਜਦੋਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਸੀ, ਉਸ ਦੇ ਦੌਰਾਨ ਆਪਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਜੀ ਉਮੀਦਵਾਰਾਂ ਦੇ ਨਾਲ ਗੱਲ ਕੀਤੀ ਆ। ਅੱਜ ਕਿਸੇ ਪਾਰਟੀ ਦੇ ਉਮੀਦਵਾਰ ਤਾਂ ਨਹੀਂ, ਪਰ ਇੱਕ ਜਿਹੜੀ ਆ ਪਾਰਟੀ ਦੇ ਜਿਹੜੇ ਆ ਜਨਰਲ ਸਕੱਤਰ, ਜਿਨ੍ਹਾਂ ਨੇ ਇੱਕ ਨਵੀਂ ਪਾਰਟੀ ਜਿਹੜੀ ਆ ਹੁਣੇ ਇੱਕ ਬਣਾਈ ਆ, ਜਿਨ੍ਹਾਂ ਨੂੰ ਖੱਬੇ ਪੱਖੀਆਂ ਪਾਰਟੀਆਂ ਜਿਹੜਾ ਆਖਿਆ ਜਾਂਦਾ ਆ, ਉਹਨਾਂ ਦੇ ਜਿਹੜੇ ਆ ਜੀ ਇਸ ਟਾਈਮ ਸਾਡੇ ਨਾਲ ਅੱਜ ਜੁੜ ਚੁੱਕੇ ਨੇ। CPI ਦਾ ਨਾਮ ਸਾਰਿਆਂ ਨੇ ਸੁਣਿਆ, CPM ਦਾ ਨਾਮ ਸਾਰਿਆਂ ਨੇ ਸੁਣਿਆ ਆ, ਅਤੇ ਇੱਕ ਜਿਹੜੀ ਜੀ ਬਿਲਕੁਲ ਉਹਨਾਂ ਨੇ ਕੁਛ ਸਮਾਂ ਪਹਿਲਾਂ ਹੀ ਇਹਨਾਂ ਪਾਰਟੀਆਂ ਦੇ ਨਾਲ ਵੱਖ ਹੋ ਕੇ ਪਰ ਇੱਕ ਖੱਬੇ ਪੱਖੀ ਸੋਚ ਨੂੰ ਲੈ ਕੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਆ, RMPI ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ। ਮੇਰੇ ਨਾਲ ਅੱਜ ਜਿਹੜੇ ਜੀ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਨੇ ਮੰਗਤ ਰਾਮ ਪਾਸਲਾ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬੀ ਰੇਡੀਓ USA ਦੇ ਉੱਤੇ ਨਿੱਘੀ ਜੀ ਆਇਆਂ ਨੂੰ ਆਉਂਦੇ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਮੰਗਤ ਰਾਮ ਪਾਸਲਾ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਮੈਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਅਦਬ ਸਤਿਕਾਰ ਨਾਲ ਦੋਨੋਂ ਜੋੜ ਕੇ ਸਤਿ ਸ਼੍ਰੀ ਅਕਾਲ ਆਖਦਾ, ਔਰ ਮੈਂ ਰਿਣੀ ਹਾਂ ਪੰਜਾਬੀ ਰੇਡੀਓ USA ਦਾ, ਕਿ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਇਹ ਮੌਕਾ ਦਿੱਤਾ ਹੈ ਜੀ। ਸਭ ਤੋਂ ਪਹਿਲਾਂ ਮੰਗਤ ਰਾਮ ਪਾਸਲਾ ਜੀ, ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਆਖ ਰਿਹਾ ਸੀਗਾ ਵੀ ਖੱਬੇ ਪੱਖੀ ਪਾਰਟੀਆਂ, ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੀ ਜਿਹੜੀ ਇਹ ਹੁਣ ਬਿਲਕੁਲ ਨਵੀਂ ਪਾਰਟੀ ਦਾ ਜਿਹੜਾ ਗਠਨ ਹੋਇਆ ਉਸ ਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਕਿਸੇ ਟਾਈਮ ਦੇ ਉੱਤੇ ਤੁਸੀਂ CPIM ਜਿਹੜੀ ਇੰਡੀਆ ਲੈਵਲ ਦੀ ਜਿਹੜੀ ਪਾਰਟੀ ਸੀ ਉਸ ਦੇ ਨਾਲ ਜੁੜੇ ਰਹੇ, ਫਿਰ ਇੱਕ ਪੰਜਾਬ ਦੇ ਵਿੱਚ ਤੁਹਾਡੇ ਵੱਲੋਂ ਇੱਕ CPM ਪੰਜਾਬ ਜਿਹੜੀ ਬਣਾਈ ਗਈ, ਹੁਣ ਇੱਕ RMPI, ਇੱਕ ਇਹ ਵੀ ਤੁਸੀਂ ਇੱਕ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਆ ਉਹ ਇੱਕ ਪਾਰਟੀ ਤੁਸੀਂ ਖੜੀ ਕੀਤੀ, ਜਿਸ ਦੇ ਵਿੱਚ ਹੋਰ ਵੀ ਕਈ ਸਟੇਟਾਂ ਦੇ ਨੁਮਾਇੰਦੇ ਜਿਹੜੇ ਉਸ ਦੇ ਵਿੱਚ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਵੀ ਇਹ ਜਿਹੜੀ ਆ ਵੱਖ-ਵੱਖ ਹੋਣ ਦੀ ਜਿਹੜੀ ਆ ਕਿਉਂ ਤੁਹਾਨੂੰ ਲੋੜ ਜਿਹੜੀ ਪਈ? ਇਸ ਤਰ੍ਹਾਂ ਜੀ, ਮੈਂ 1970 ਵਿੱਚ ਜਦੋਂ ਵਿਦਿਆਰਥੀ ਸਾਂ, ਉਸ ਵੇਲੇ ਮੈਂ CPIM ਨੂੰ ਸ਼ਾਮਲ ਹੋਇਆ ਸਾਂ ਜੀ। 1970 ਤੋਂ ਬਾਅਦ ਮੈਂ ਪੜ੍ਹਦੇ ਹੋਏ ਹੀ ਇਸ ਪਾਰਟੀ ਵਿੱਚ ਕੁਲਵਕਤੀ ਦੇ ਤੌਰ ਤੇ, ਕੁਲਵਕਤੀ ਦਾ ਅਰਥ ਹੈ ਵੀ ਮੈਂ ਇਸ ਪਾਰਟੀ ਨੂੰ ਰੈਵੋਲੂਸ਼ਨ ਨੂੰ ਕਿੱਤੇ ਦੇ ਤੌਰ ਤੇ ਅਪਣਾਇਆ ਜੀ। 1970 ਤੋਂ ਲਗਾਤਾਰ ਹੀ ਮੈਂ ਇਸ ਪਾਰਟੀ 'ਚ ਰਿਹਾ, ਔਰ ਪੰਜਾਬ ਵਿੱਚ ਜਦੋਂ ਅੱਤਵਾਦੀ ਹਨੇਰੀ ਸੀ, ਇੱਕ ਐਸੀ ਮੂਵਮੈਂਟ ਸੀ ਜਿਹਦੇ ਬਾਰੇ ਸਾਰੇ ਜਾਣਦੇ ਹੋ, ਉਸ ਵੇਲੇ ਮੈਂ ਪਾਰਟੀ ਦੇ ਸੂਬਾ ਦਾ ਸਕੱਤਰ ਬਣਾਇਆ ਗਿਆ ਸਾਂ CPIM ਦੇ ਵਿੱਚ ਜੀ। ਔਰ ਉਹਨਾਂ ਦਿਨਾਂ ਵਿੱਚ ਹੀ ਮੈਨੂੰ ਪਾਰਟੀ ਦੀ ਕੇਂਦਰੀ ਕਮੇਟੀ, ਜਿਹੜੀ ਸਭ ਤੋਂ ਉੱਚੀ ਕਮੇਟੀ ਹੈ, ਉਹਦਾ ਮੈਂਬਰ ਵੀ ਲੈ ਲਿਆ ਗਿਆ ਸੀ। ਇਸ ਪਾਰਟੀ 'ਚ ਮੈਂ ਕੇਂਦਰੀ ਕਮੇਟੀ ਵਿੱਚ 2001 ਤੱਕ ਰਿਹਾ, 2001 ਤੱਕ ਜੀ। 2001 ਤੱਕ ਮੈਂ ਇਸ ਪਾਰਟੀ ਦੇ ਉਤਰਾਅ ਚੜ੍ਹਾਅ ਦੇਖੇ ਆ, ਪਰ ਲਾਸਟ ਵਿੱਚ ਜਦੋਂ ਮੈਂ ਇਹ ਸਮਝਿਆ ਮੇਰੇ ਸਾਥੀਆਂ ਨੇ ਕਿ ਇਸ ਪਾਰਟੀ ਦੇ ਆਗੂ ਇਨਕਲਾਬ ਕਰਨ ਨਾਲੋਂ ਜ਼ਿਆਦਾ ਜਿਹੜੇ ਹਿੰਦੁਸਤਾਨ ਦੇ ਹੁਕਮਰਾਨ ਆ ਉਹਨਾਂ ਦੇ ਨਾਲ ਜ਼ਿਆਦਾ ਨੇੜਤਾ ਰੱਖਣ ਲੱਗ ਪਏ ਆ। ਜਿਹੜੇ ਰਾਹ ਦੇ ਉੱਤੇ ਅਸੀਂ ਇਹ ਪਾਰਟੀ ਬਣਾਈ ਸੀ ਤੁਰਨ ਵਾਸਤੇ, ਉਹ ਰਾਹ ਛੱਡ ਚੁੱਕੇ ਆ। ਉਹਦੇ ਵਿੱਚ ਐਸਾ ਮੌਕਾ ਆਇਆ ਜਦੋਂ ਕਾਂਗਰਸ ਦੀ ਮਦਦ ਨਾਲ ਜੋਤੀ ਬਸੂ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਵੀ ਮਤਾ ਲੈ ਆਂਦਾ, ਜਿਹੜਾ ਸਾਡੇ ਵਾਸਤੇ ਬਹੁਤ ਹੀ ਨਮੋਸ਼ੀ ਭਰੀ ਗੱਲ ਸੀ ਵੀ ਜਿਸ ਪਾਰਟੀ ਦੇ ਖਿਲਾਫ ਅਸੀਂ ਲੜ ਰਹੇ ਹਾਂ ਉਹਦੀ ਮਦਦ ਨਾਲ ਪ੍ਰਧਾਨ ਮੰਤਰੀ ਕੋਈ ਪਾਰਟੀ ਕਮਿਊਨਿਸਟ ਬਣੇ, ਤੇ ਸਾਡੇ ਲਈ ਬਹੁਤ ਹੀ ਗੈਰ ਕਮਿਊਨਿਸਟ ਇੱਕ ਗੱਲ ਸੀ। ਇਹ ਸਾਰੀਆਂ ਗੱਲਾਂ ਵਿੱਚੋਂ ਅਸੀਂ 2001 'ਚ ਫਿਰ ਪੰਜਾਬ ਦੀ ਪਾਰਟੀ ਦੇ 70% ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਹੁਣ ਰੈਵੋਲੂਸ਼ਨਰੀ ਜੇ ਕੰਮ ਕਰਨਾ ਤੇ ਇਸ ਪਾਰਟੀ ਦੇ ਸੰਭਵ ਨਹੀਂ ਹੈ, ਅਲਾਓ ਨਹੀਂ ਕੀਤਾ ਜਾ ਰਿਹਾ। ਜੇ ਕੋਈ ਬੋਲਦਾ ਤੇ ਉਹਨੂੰ ਕੱਢ ਦਿੰਦੇ ਆ, ਤੇ ਸਰਕਾਰ ਕੇਂਦਰ ਦੇ ਵਿੱਚ ਉਹ ਹੌਬਲਾਬਿੰਗ ਵੱਡੇ ਆਗੂ ਕਰਦੇ ਆ। ਇਸ ਲਈ ਅਸੀਂ ਪੰਜਾਬ ਪੱਧਰ ਦੇ ਉੱਤੇ ਪਾਰਟੀ ਜਿਹੜੀ ਪੁਰਾਣੀ ਸੀ ਉਹਦਾ 70% ਸਾਥੀ ਸਾਡੇ ਨਾਲ ਇਕੱਠੇ ਹੋ ਕੇ ਅਸੀਂ CPM ਪੰਜਾਬ ਦੀ ਸਥਾਪਨਾ ਕੀਤੀ, CPM ਪੰਜਾਬ ਦੀ ਜੀ। ਨਾਲ ਹੀ ਅਸੀਂ ਇਹ ਕਿਹਾ ਵੀ ਅਸੀਂ ਪੰਜਾਬ ਦੀ ਹੱਦਾਂ ਤੱਕ ਨਹੀਂ ਰਹਿਣਾ ਚਾਹਾਂਗੇ, ਸਮਾਂ ਆਉਣ ਤੇ ਯਤਨ ਕਰਾਂਗੇ ਅਸੀਂ ਦੇਸ਼ ਪੱਧਰ ਦੇ ਉੱਤੇ ਕਮਿਊਨਿਸਟਾਂ ਨੂੰ ਜਿਹੜੇ ਇਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਕੱਠੇ ਕਰਨ ਦਾ ਯਤਨ ਕਰਾਂਗੇ। ਔਰ ਇਹ ਸਾਡੀ ਮਿਹਨਤ 15 ਸਾਲ ਅਸੀਂ ਰੰਗ ਲਿਆਈ ਹੈ, ਔਰ ਇਸ ਸਾਲ ਅਸੀਂ ਸਤੰਬਰ ਮਹੀਨੇ ਵਿੱਚ
ਇਸ 10 ਸੂਬਿਆਂ ਦੇ ਸਾਥੀ ਇਕੱਠੇ ਹੋ ਕੇ ਜਿਹੜੇ ਸਾਡੇ ਵਾਂਗਰੀ ਵੱਖ-ਵੱਖ ਵਿਚਾਰਾਂ ਕਰਕੇ ਪਾਰਟੀ ਤੋਂ ਅਲੱਗ ਹੋਏ ਸੀ ਔਰ ਹੋਰ ਵੀ ਨਵੇਂ ਸਾਥੀ ਆਏ, ਅਸੀਂ ਇਸ ਪਾਰਟੀ ਦਾ ਗਠਨ ਕੀਤਾ, ਆਲ ਇੰਡੀਆ ਪਾਰਟੀ ਦਾ, ਜਿਹਦਾ ਨਾਮ ਸੀ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਰੱਖਿਆ, ਕਿਉਂਕਿ ਇਲੈਕਸ਼ਨ ਕਮਿਸ਼ਨ ਕੋਲ ਜਾਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਨਾਂ ਦਾ ਫਰਕ ਪਾਉਣਾ ਪੈਂਦਾ। ਪਰ ਇਹ ਵਿਚਾਰਧਾਰਾ ਉਹੀ ਹੈ ਜਿਹੜੀ 70 ਵਿੱਚ ਲੈ ਕੇ ਮੈਂ ਤੁਰਿਆ ਸਾਂ। ਵਿਚਾਰਧਾਰਾ ਵਿੱਚ ਅੱਜ ਤੱਕ ਕੋਈ ਨਹੀਂ ਅੰਤਰ ਹੈ, ਕੰਟੀਨਿਊਟੀ ਹੈ। ਬਲਕਿ ਜਿਹੜੇ ਲੋਕੀ ਵਿਚਾਰਧਾਰਾ ਤੋਂ ਪਾਸੇ ਹੋ ਗਏ ਉਹਨਾਂ ਤੋਂ ਅਲੱਗ ਹੋਣਾ ਤਾਂ ਸਾਡਾ ਇੱਕ ਹੁਣ ਤਾਂ ਸਮਾਂ ਨੇ ਦੱਸ ਦਿੱਤਾ, ਉਹ ਅਲੱਗ ਹੋ ਗਏ ਸਨ। ਤੇ ਅਸੀਂ ਉਸੇ ਵਿਚਾਰਧਾਰਾ ਤੇ ਤੁਰ ਕੇ ਅੱਜ ਅਸੀਂ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦਾ ਗਠਨ ਕੀਤਾ ਆ, ਜਿਹਦੀਆਂ 10 ਸੂਬਿਆਂ 'ਚ ਸ਼ਾਖਾਵਾਂ ਆ। ਸਾਨੂੰ ਆਸ ਹੈ ਵੀ ਹੋਰ ਸੂਬੇ ਵੀ ਸਾਡੇ ਨਾਲ ਜ਼ਰੂਰ ਆਉਣ ਵਾਲੇ ਦਿਨਾਂ 'ਚ ਰਲ ਜਾਣਗੇ। ਜੀ, ਜਿੱਦਾਂ ਤੁਸੀਂ ਮੰਗਲ ਰਾਮ ਜੀ ਆਖਿਆ ਵੀ ਖੱਬੇ ਪੱਖੀ ਪਾਰਟੀਆਂ, ਇੱਕ ਵਾਰੀ ਜਿੱਦਾਂ ਤੁਸੀਂ ਜੋਤੀ ਬਸੂ ਜੀ ਦਾ ਨਾਂ ਲਿਆ, ਬੜੇ ਜਿਹੜੇ ਵੱਡੇ ਵੱਡੇ ਨਾਮ ਤੁਹਾਡੇ ਜਿਹੜੇ ਆ ਇਹਨਾਂ ਪਾਰਟੀਆਂ ਦੇ ਵਿੱਚੋਂ ਆਉਂਦੇ ਰਹੇ ਨੇ, ਵੱਡੇ ਵੱਡੇ ਜਿਹੜੇ ਲੀਡਰ ਬਣੇ ਨੇ। ਕਿਸੇ ਟਾਈਮ ਦੇ ਉੱਤੇ 16% ਵੋਟਾਂ ਜਿਹੜੀਆਂ ਆ ਉਹ ਤੁਹਾਨੂੰ ਪੰਜਾਬ ਦੇ ਵਿੱਚ ਖੱਬੇ ਪੱਖੀ ਪਾਰਟੀਆਂ ਨੂੰ ਮਿਲੀਆਂ। 15 MLA ਇੱਕ ਵਾਰੀ ਜਿਹੜੀ ਆ ਅਸੈਂਬਲੀ ਦੇ ਵਿੱਚ ਵੀ ਜਿਹੜੇ ਉਹ ਗਏ। ਹੌਲੀ ਹੌਲੀ ਪਰ ਇਹ ਵੋਟ ਜਿਹੜੀ ਆ, ਇਹ ਵੋਟ ਪ੍ਰਤੀਸ਼ਤ ਜਿਹੜੇ ਆ ਉਹ ਘੱਟਦੇ ਗਏ, ਖਿਸਕਦਾ ਗਿਆ। ਤੁਸੀਂ ਕੀ ਜਿਹੜੇ ਇਸ ਦੇ ਪਿੱਛੇ ਕਾਰਨ ਸਮਝਦੇ ਹੋ ਵੀ ਜਿਹੜੇ ਖੱਬੇ ਪੱਖੀ ਪਾਰਟੀਆਂ ਦਾ ਜਿਹੜਾ ਵੋਟ ਦਰ ਹਮੇਸ਼ਾ ਜਿਹੜਾ ਆ ਘੱਟਦਾ ਗਿਆ? ਦੋ ਪਹਿਲੇ ਤਾਂ ਸਪਸ਼ਟ ਮੈਂ ਕਰ ਦੇਵਾਂ, ਜਿਹੜੇ ਅਸੀਂ 15 MLA ਚੁਣੇ ਸਨ, 8 CPM ਦੇ ਔਰ 7 CPI ਨੇ ਜੀ, ਉਹ ਅਸੀਂ ਵੱਖ-ਵੱਖ ਸਰਮਾਏਦਾਰ ਪਾਰਟੀਆਂ ਨਾਲ ਸਮਝੌਤੇ ਕਰਕੇ ਚੁਣੇ ਸਨ। ਠੀਕ ਹੈ ਜੀ। ਪੰਜਾਬ ਵਿੱਚ ਅਸੀਂ ਜਨਤਾ ਪਾਰਟੀ ਦੇ ਨਾਲ ਸਨ, ਕਾਂਗਰਸ ਨਾਲ ਸੀ। ਅਸੀਂ ਪੰਜਾਬ ਵਿੱਚ ਇੰਡੀਪੈਂਡੈਂਟ ਦੀ ਮੇਰਾ ਖਿਆਲ ਹੈ ਵੀ ਜੋ 70 ਸਾਲ ਤੋਂ ਬਾਅਦ ਅਸੀਂ ਕਦੀ ਇਕੱਲਿਆਂ ਨੇ ਚੋਣ ਨਹੀਂ ਲੜੀ, ਸਿਰਫ ਇੱਕ ਵਾਰੀ ਲੜੀ ਸੀ ਜਦੋਂ ਅਸੀਂ ਬਹੁਤ ਵੋਟਾਂ ਲਈਆਂ ਸਨ। ਜਿੱਤਿਆ ਸਾਡਾ ਕੋਈ ਨਹੀਂ ਸੀ। ਉਸ ਵੇਲੇ ਬਰਨਾਲਾ ਅਕਾਲੀ ਦਲ ਖੜਾ ਸੀ ਚੋਣਾਂ 'ਚ, ਅਸੀਂ ਸਾਂ ਤੇ ਕਾਂਗਰਸ ਪਾਰਟੀ ਸੀ। ਉਦੋਂ ਅਸੀਂ ਇਕੱਲੇ ਚੋਣ ਲੜੇ ਸਾਂ ਲੋਕ ਸਭਾ ਦੀ, ਲੇਕਿਨ ਉਦੋਂ ਬਿਨਾਂ ਅਸੀਂ ਅਸੈਂਬਲੀ ਚੋਣਾਂ ਹਮੇਸ਼ਾ ਹੀ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਰਲ ਕੇ ਲੜੀਆਂ। ਠੀਕ ਹੈ ਜੀ। ਇਸ ਲਈ ਉਹਨਾਂ ਨੂੰ ਕਮਿਊਨਿਸਟਾਂ ਦਾ ਆਧਾਰ ਕਹਿਣਾ ਠੀਕ ਨਹੀਂ ਹੋਏਗਾ ਮੇਰੇ ਹਿਸਾਬ। ਠੀਕ ਹੈ ਜੀ। ਉਹ ਸਾਡਾ ਆਧਾਰ ਨਹੀਂ ਸੀ ਹੈ। ਦੂਸਰੀ ਗੱਲ ਇਹ ਆ ਵੀ ਜਿਹੜਾ ਕਮਿਊਨਿਸਟਾਂ ਦਾ ਪਹਿਲਾ ਆਧਾਰ ਸੀ ਉਹ ਜ਼ਿਆਦਾ ਕਿਸਾਨੀ ਵੱਲੋਂ ਸੀ। ਕਿਸਾਨੀ, ਠੀਕ ਹੈ, ਕਿਸਾਨੀ ਨੇ ਗ੍ਰੀਨ ਰੈਵੋਲੂਸ਼ਨ ਦੇ ਨਾਲ ਉਹਨਾਂ ਨੂੰ ਇੱਕ ਹੱਦ ਤੱਕ ਫਾਇਦਾ ਹੋਇਆ ਤੇ ਉਹ ਜਿਹੜਾ ਕਮਿਊਨਿਸਟਾਂ ਦੇ ਦੁਆਲੇ ਆਪਣਾ ਸਮਝਦਾਰੀ ਕਰਿਆਣ ਸਮਝਦੇ ਸਨ, ਉਹਨਾਂ ਨੇ ਉਸ ਗੱਲ ਵਾਸਤੇ ਦੂਜੀਆਂ ਪਾਰਟੀਆਂ ਦਾ ਰਾਹ ਚੁਣ ਲਿਆ। ਇਸ ਕਰਕੇ ਸਾਡਾ ਆਧਾਰ ਅੱਗੇ ਨਾਲੋਂ ਕਿਸਾਨੀ ਤੋਂ ਸ਼ਿਫਟ ਹੋ ਕੇ ਹੁਣ ਇਸ ਵੇਲੇ ਜਿਹੜੇ ਮਜ਼ਦੂਰ ਆ ਪਿੰਡਾਂ ਦੇ ਛੋਟੇ ਕਾਰੀਗਰ ਆ, ਸ਼ਹਿਰਾਂ ਦੇ ਮਜ਼ਦੂਰ ਆ, ਉਹਨਾਂ ਵਿੱਚ ਅੱਗੇ ਨਾਲੋਂ ਅਸੀਂ ਸਥਾਪਿਤ ਹੋਏ ਆ ਪਹਿਲਾਂ ਨਾਲੋਂ। ਔਰ ਮੈਂ ਸਮਝਦਾ ਕਿ ਸਾਡਾ ਕੋਈ MLA ਤੌਰ ਤੇ ਸ਼ਾਇਦ ਇਸ ਕਰਕੇ ਸਾਨੂੰ ਬਾਰ-ਬਾਰ ਕਿਹਾ ਜਾਂਦਾ ਵੀ ਤੁਹਾਡਾ ਮਾਰਜਨਾਈਜ਼ ਹੋ ਗਿਆ, ਉਹ ਆਧਾਰ ਘੱਟ ਗਿਆ। ਪਰ ਮੈਂ ਇਹ ਦਾਅਵਾ ਕਰਦਾ ਵੀ ਜਨਤਕ ਆਧਾਰ ਦੇ ਪੱਖ ਤੋਂ ਇਸ ਵੇਲੇ RMPI ਤੇ ਆਪਣੀ ਮੈਂ ਗੱਲ ਕਰ ਰਿਹਾ, ਜਿੰਨਾ ਮਜ਼ਦੂਰ ਜਮਾਤ 'ਚ ਇਸ ਵੇਲੇ ਆਧਾਰ ਆ, ਇਹਨਾਂ ਸਨ 70 ਤੋਂ ਬਾਅਦ ਮੈਂ ਨਹੀਂ ਦੇਖਿਆ। ਮੈਂ ਇਸ ਗੱਲ ਨੂੰ ਸਮਝ ਲਓ ਤੁਸੀਂ 40-45 ਸਾਲ ਹੋ ਗਏ ਆ। ਇਸ ਵੇਲੇ ਜਿਹੜੇ ਮਜ਼ਦੂਰਾਂ ਦੇ ਵਿੱਚ, ਖਾਸ ਤੌਰ ਤੇ ਖੇਤ ਮਜ਼ਦੂਰਾਂ 'ਚ, ਚੌਂਕਾਂ ਵਿੱਚ ਖੜੇ ਮਜ਼ਦੂਰਾਂ 'ਚ ਸਾਡਾ ਆਧਾਰ ਕਾਫੀ ਵਧੀਆ ਅੱਗੇ ਨਾਲੋਂ, ਔਰ ਉਹਦਾ ਅਸੀਂ ਰਿਜ਼ਲਟ ਆਉਣ ਵਾਲੀਆਂ ਚੋਣਾਂ ਵਿੱਚ ਵੀ ਸ਼ਾਇਦ ਤੁਹਾਨੂੰ ਦਿਖਾ ਸਕਾਂਗੇ। ਜੀ, ਸੋ ਤੁਸੀਂ ਅਗਲੀਆਂ ਆਉਣ ਵਾਲੀਆਂ ਚੋਣਾਂ ਦੀ ਗੱਲ ਕੀਤੀ ਹੈ, ਕੀ RMPI ਜਿਹੜੀਆਂ ਇਕੱਲੇ ਤੌਰ ਦੇ ਉੱਤੇ ਇਹ ਚੋਣਾਂ ਦੇ ਵਿੱਚ ਹਿੱਸਾ ਲਏਗੀ ਜਾਂ ਜਿੱਦਾਂ ਤੁਸੀਂ ਕਿਹਾ ਵੀ ਸਮਝੌਤਾ ਕਿਸੇ ਪਾਰਟੀ ਦੇ ਨਾਲ ਕੀਤਾ ਜਾਵੇਗਾ? ਅਸੀਂ 4 ਖੱਬੀਆਂ ਪਾਰਟੀਆਂ ਸਮਝੌਤਾ ਕੀਤਾ ਆਪਸ ਵਿੱਚ ਇਕੱਠੇ ਹੋਣ ਦਾ। ਠੀਕ ਹੈ। CPI ਅਸੀਂ ਹਾਂ, RMPI, CPI ਹੈ, CPIM ਹੈ, CPIML ਲਿਬਰੇਸ਼ਨ ਹੈ। 4 ਲੈਫਟ ਪਾਰਟੀਆਂ ਪੰਜਾਬ 'ਚ। ਠੀਕ ਹੈ। ਇਹਦੇ ਬਿਨਾਂ ਹੋਰ ਲੈਫਟ ਪਾਰਟੀ ਛੋਟੀ ਹੈ, ਉਹ ਸਾਡੇ ਨਾਲ ਹਾਲੇ ਗੱਲ ਨਹੀਂ ਕਰ ਰਹੀ, ਲੇਕਿਨ ਲੈਫਟ ਪਾਰਟੀਆਂ 4 ਪੰਜਾਬ ਦੀਆਂ। ਔਰ ਸਾਡੇ ਨਾਲ ਕੁਛ ਅੱਜ ਸ਼ਾਮ ਨੂੰ ਗੱਲ ਹੋ ਰਹੀ ਸੀ, ਜਿਹੜੇ ਆਪ ਦੇ ਵਿੱਚੋਂ ਲੋਕ ਲੈਫਟ ਵਾਲੇ ਬਾਹਰ ਆ ਗਏ ਆ, ਜਿਹੜੇ ਵੱਖ-ਵੱਖ ਉਹਨਾਂ ਦੇ ਆਪਣੇ ਕਾਰਨ ਨੇ, ਉਹਨਾਂ 'ਚ ਨਹੀਂ ਜਾਂਦਾ, ਉਹਨਾਂ ਨੇ ਅਪਰੋਚ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨਾ ਚਾਹੁੰਦੇ ਹਾਂ। ਠੀਕ ਹੈ। ਅਸੀਂ ਸਾਡੀ ਕੱਲ ਨੂੰ ਹੀ ਮੀਟਿੰਗ ਹੈ ਸਾਡੀ 4 ਪਾਰਟੀਆਂ ਦੀ। ਅਸੀਂ ਉਹਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਆਪਸੀ ਸੀਟਾਂ ਦਾ ਵੀ, ਔਰ ਜਿਹੜੇ ਕੋਈ ਲੈਫਟਿਸਟ ਲੋਕ ਆਪ ਦੇ ਵਿੱਚੋਂ ਨੀਤੀਆਂ ਕਰਕੇ ਬਾਹਰ ਆਏ ਆ, ਸੀਟਾਂ ਕਰਕੇ ਨਹੀਂ, ਮੈਨੂੰ ਸੀਟ ਨਹੀਂ ਮਿਲੀ ਮੈਂ ਬਾਹਰ ਆ ਗਿਆ ਤੇ ਆਪ ਪਾਰਟੀ ਮਾੜੀ ਹੋ ਗਈ ਹੈ, ਇਸ ਨਜ਼ਰੀਏ ਨਾਲ ਨਹੀਂ, ਬਲਕਿ ਸਿਧਾਂਤਕ ਰੂਪ ਵਿੱਚ ਜੇ ਕੋਈ ਲੋਕਾਂ ਦੀ ਸਰਵਿਸ ਕਰਨੀ ਚਾਹੁੰਦਾ, ਅਸੀਂ ਉਹਨਾਂ ਨਾਲ ਗੱਲਬਾਤ 4 ਪਾਰਟੀਆਂ ਦੇ ਤੌਰ ਤੇ ਕਰਾਂਗੇ। ਮੈਂ ਇਕੱਲਾ ਨਹੀਂ ਕਰਾਂਗਾ,
ਉਹਨਾਂ ਨੇ ਵੀ ਅਪਰੋਚ ਕੀਤਾ ਹੈ। ਇਸ ਲਈ ਚੋਣਾਂ 'ਚ ਅਸੀਂ ਇਕੱਲੇ ਨਹੀਂ ਜਾਵਾਂਗੇ, ਲੈਫਟ ਇਕੱਠਾ ਹੋ ਕੇ ਸਾਰਾ ਪੰਜਾਬ ਦੇ ਚੋਣਾਂ ਲੜੇਗਾ। ਜੀ ਜੀ। ਅਤੇ ਜਦੋਂ ਆਪਾਂ ਦੇਖਿਆ ਸੀਗਾ ਵੀ ਹੁਣ ਪਿੱਛੇ 2014 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨ ਸੀਗੀਆਂ, ਤੁਸੀਂ ਆਮ ਆਦਮੀ ਪਾਰਟੀ ਦੀ ਵੀ ਉਸ ਟਾਈਮ ਦੇ ਉੱਤੇ ਕਿਤੇ ਨਾ ਕਿਤੇ ਹਮਾਇਤ ਕੀਤੀ ਸੀ, ਸਪੋਰਟ ਕੀਤੀ ਸੀ ਵੱਖ-ਵੱਖ ਜਿਹੜੇ ਆ ਇਲਾਕਿਆਂ ਦੇ ਵਿੱਚ। ਕੀ ਇਸ ਵਾਰ ਕੁਛ ਇੱਦਾਂ ਦੇ ਹੋਣ ਦੀ ਹੈ ਉਮੀਦ? ਨਹੀਂ, ਅਸਲ 'ਚ ਉਸ ਵੇਲੇ ਇਹ ਸੀ ਵੀ ਪੰਜਾਬ ਨੂੰ ਦੇਸ਼ ਨੂੰ ਤਜਰਬਾ ਨਹੀਂ ਸੀ ਆਪ ਦਾ। ਜਦੋਂ ਆਪ ਨੇ ਦਿੱਲੀ 'ਚ ਐਮਰਜੈਂਸ ਕੀਤੀ ਆ ਇੱਕੀ ਪਾਰਟੀ, ਤੇ ਦਿੱਲੀ 'ਚ ਉਹਨੇ ਪਹਿਲੀ ਜਿਹੜੀ ਚੋਣ ਅਸੈਂਬਲੀ ਦੀ ਲੜੀ ਸੀ, ਜਿਸ 'ਚ ਉਹਨੂੰ ਬਹੁਤ ਨਹੀਂ ਸੀ ਮਿਲਿਆ ਜੀ। ਉਹਦੇ ਨਾਲ ਇੱਕ ਨਵਾਂ ਆਭਾਰ ਪੈਦਾ ਹੋਇਆ ਸੀ ਵੀ ਕਰਪਸ਼ਨ ਦੇ ਨਾਂ ਤੇ ਯੂਥ ਵਿੱਚ ਇੱਕ ਹੌਸਲਾ ਆਇਆ। ਅਸੀਂ ਉਹਨਾਂ ਨੂੰ ਅਪਰੋਚ ਕੀਤਾ ਸੀ ਆਪ ਨੂੰ, ਕੇਜਰੀਵਾਲ ਜੀ ਨੂੰ, ਇਹ ਕਹਿ ਕੇ ਵੀ ਚੋਣਾਂ ਤਾਂ ਛੋਟੀ ਚੀਜ਼ ਆ, ਚੋਣਾਂ ਤੋਂ ਬਿਨਾਂ ਆਪਾਂ ਇੱਕ ਜਨਤਕ ਲਹਿਰ ਜਿੱਦਾਂ ਦੀ ਬਣਾਈ ਸੀ ਉੱਦਾਂ ਦੀ ਬਣਾਈਏ। ਭ੍ਰਿਸ਼ਟਾਚਾਰ ਦੇ ਵਿਰੁੱਧ, ਕਾਂਗਰਸ ਦੇ ਵਿਰੁੱਧ ਅੰਨਾ ਹਜ਼ਾਰੇ ਨੇ ਦਿੱਲੀ 'ਚ ਕੀਤਾ ਸੀ, ਆਪਾਂ ਪੰਜਾਬ ਵਿੱਚ ਵੀ ਕਰੀਏ। ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਕਿਸੇ ਨਾਲ ਕੋਆਪਰੇਟ ਨਹੀਂ ਕਰਨਾ, ਤੁਸੀਂ ਆਪਣੀ ਪਾਰਟੀ ਨੂੰ ਬੰਦ ਕਰ ਦਿਓ, ਸਾਡੇ ਵਿੱਚ ਸ਼ਾਮਲ ਹੋਣਾ ਹੋ ਜਾਓ ਤਾਂ ਅਸੀਂ ਗੱਲ ਕਰਾਂਗੇ, ਅਸੀਂ ਕਿਸੇ ਨਾਲ ਕੋਈ ਸਾਂਝਾ ਮੋਰਚਾ ਨਹੀਂ ਬਣਾਉਣਾ। ਇਹ ਸਾਨੂੰ ਉਹਨਾਂ ਨੇ ਬੜਾ ਫਰੈਂਕਲੀ ਜਵਾਬ ਦਿੱਤਾ ਸੀ, ਮੈਨੂੰ ਯਾਦ ਆ। ਇਸ ਕਰਕੇ ਅਸੀਂ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਦੋਂ ਸਾਨੂੰ ਇਹ ਆਸ ਸੀ ਵੀ ਅਸੀਂ ਲੋਕਾਂ 'ਚ ਇਹ ਦੱਸਣ ਜੋਗੇ ਹੋਈਏ ਕਿ ਅਸੀਂ ਪੋਜ਼ੀਟਿਵ ਫੋਰਸ ਨੂੰ ਨਾਲ ਲੈਣਾ ਚਾਹੁੰਦੇ ਹਾਂ, ਪਰ ਉਹਨਾਂ ਦਾ ਆਪਣੀ ਸਮਝਦਾਰੀ ਨਹੀਂ ਆ ਰਿਹਾ ਕਿ ਅਸੀਂ ਜੇ ਪੰਜਾਬ 'ਚ ਸਿਲੈਕਟਿਵ ਲੋਕਾਂ ਨੂੰ, ਜਿਹੜੇ ਜ਼ਿਆਦਾ ਲੋਕ ਪੱਖੀ ਰਹੇ ਸਾਡੇ ਨਾਲ ਪੀਰੀਅਡ 'ਚ ਰਹੇ ਆ, ਅਸੀਂ ਉਹਨਾਂ ਦੀ ਮਦਦ ਕੀਤੀ ਸੀ। ਉਦਾਹਰਨ ਦੇ ਤੌਰ 'ਤੇ ਧਰਮਵੀਰ ਗਾਂਧੀ ਜਦੋਂ ਪੜ੍ਹਦੇ ਸਨ, ਮੇਰੇ ਮਿੱਤਰ ਸਨ, ਮੈਂ ਵੀ ਪੜ੍ਹਦਾ ਸਾਂ, ਵਿਦਿਆਰਥੀ ਲਹਿਰ ਵਿੱਚ ਸਾਂ, ਉਦੋਂ ਉਹਨਾਂ ਨੂੰ ਮੈਂ ਜਾਣਦਾ ਸਾਂ ਤੇ ਅਸੀਂ ਉਹਨਾਂ ਦੀ ਪੂਰੀ ਬਿਨਾਂ ਕਹਿਣ ਤੋਂ ਉਹਨਾਂ ਨੇ ਸਮਾਂ ਥੈਂਕਸ ਕੀਤਾ, ਅਸੀਂ ਉਹਨਾਂ ਦੀ ਮਦਦ ਕੀਤੀ ਔਰ ਆਪਣਾ ਜਿੰਨਾ ਹਿੱਸਾ ਪਾ ਸਕਦੇ ਸੀ ਪਾਇਆ ਸੀ। ਤਾਂ ਮੇਰਾ ਕਹਿਣ ਤੋਂ ਪੱਕਿਆ ਵੀ ਅਸੀਂ ਇੱਦਾਂ ਭਗਵੰਤ ਮਾਨ ਬਾਰੇ ਵੀ ਇੱਕ ਪੋਜ਼ੀਟਿਵ ਐਟੀਟਿਊਡ ਲਿਆ ਸੀ। ਮੇਰਾ ਕਹਿਣ ਤੋਂ ਪੱਕਿਆ ਵੀ ਉਦੋਂ ਸਾਨੂੰ ਇਹ ਆਸ ਸੀ ਵੀ ਆਪ ਪਾਰਟੀ ਮਜ਼ਦੂਰਾਂ ਦੇ ਔਰ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਦੇ ਉੱਤੇ ਵੋਟਾਂ ਨਹੀਂ ਖੱਲੀਆਂ, ਸੰਘਰਸ਼ ਕਰੇਗੀ। ਕਿਉਂਕਿ ਵੋਟਾਂ ਜੇ ਕੱਲੀਆਂ ਲਈ ਲੜਦੇ ਨਾ ਫਿਰ ਬਾਕੀ ਪਾਰਟੀ ਨੂੰ ਅੰਤਰ ਨਹੀਂ ਕੋ ਰਹਿੰਦਾ। ਵੋਟਾਂ ਲੈਣ ਲਈ ਤਾਂ ਫਿਰ ਜੋ ਕੰਮ ਬਾਕੀ ਪਾਰਟੀਆਂ ਕਰਦੀਆਂ ਉਹ ਕਰਨਗੇ। ਇਸ ਲਈ ਅਸੀਂ ਉਸ ਵੇਲੇ ਹਾਲਾਤ ਇਹ ਸਨ। ਹੁਣ ਇਸ ਵੇਲੇ ਆਪ ਨੇ ਫੈਸਲਾ ਕੀਤਾ ਹੈ ਵੀ ਅਸੀਂ ਨਹੀਂ, ਭਾਵੇਂ ਉਹਨਾਂ ਨੇ ਜਿਹੜੇ ਬੈਂਸ ਭਰਾਵਾਂ ਦੇ ਨਾਲ ਸਮਝੌਤਾ ਕਰ ਲਿਆ ਹੈ 5 ਸੀਟਾਂ ਤੇ, ਪਰ ਉਹ ਪਹਿਲਾਂ ਨਾਲ ਉਹ ਫਰਕ ਪਾ ਲਿਆ। ਪਰ ਆਪ ਵਾਲਿਆਂ ਨਾਲ ਸਾਡੀ ਕੋਈ ਨਾ ਅਸੀਂ ਗੱਲ ਕਰ ਰਹੇ ਇਸ ਵੇਲੇ, ਨਾ ਉਹੀ ਕਰਨ ਦੇ ਮੂਡ 'ਚ ਆ, ਕਿਉਂਕਿ ਉਹਨਾਂ ਨੇ ਕੋਈ ਪੈਮਾਨੇ ਹੋਰ ਮਿੱਥੇ ਆ ਬੰਦੇ ਖੜੇ ਕਰਨ ਦੇ। ਤੇ ਅੱਜ ਉਹ ਲਈ ਆਮ ਹੁੰਦਾ ਬੰਦਾ ਕੱਲ੍ਹ ਨੂੰ ਖਾਸ ਬਣ ਜਾਂਦਾ, ਅੱਜ ਉਹ ਖੜਾ ਚੰਗਾ ਹੁੰਦਾ ਦੂਏ ਦਿਨ ਉਹਨੂੰ ਪਾਸੇ ਕਰ ਦਿੰਦੇ ਆ। ਇਹ ਸਾਨੂੰ ਕੋਈ ਨੀਤੀ ਸਮਝ ਨਹੀਂ ਆ ਰਹੀ ਉਹਨਾਂ ਦੀ। ਤਾਂ ਮੇਰਾ ਸਮਝ ਐਸਕੀ ਅਸੀਂ ਆਪ ਨਾਲ ਨਹੀਂ ਕਰ ਰਹੇ ਜੀ। ਇਸ ਵਾਰ ਜਿਹੜਾ ਜੀ ਕੋਈ ਇਸ ਦੇ ਉੱਤੇ ਨਹੀਂ ਗੱਲ ਹੋਣੀ। ਮੰਗਤ ਰਾਮ ਪਾਸਲਾ ਜੀ, ਇੱਦਾਂ ਹੀ ਆਪਾਂ ਜਿਹੜੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਇੱਕ ਵੇਲਾ ਹੋ ਚੁੱਕਾ, ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਕਰਾਂਗੇ। ਅਤੇ ਸਰੋਤਿਓ, ਜੇਕਰ ਤੁਹਾਡੇ ਵੀ ਮਨਾਂ ਦੇ ਵਿੱਚ ਕੋਈ ਵਿਚਾਰ ਹੋਣ, ਤੁਸੀਂ ਮੰਗਤ ਰਾਮ ਪਾਸਲਾ ਜੀ ਨੂੰ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਤੇ ਮੰਗਤ ਰਾਮ ਪਾਸਲਾ ਜੀ, ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਆਪ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ RMPI ਪਾਰਟੀ ਦੇ ਫਾਊਂਡਰਸ ਦੇ ਵਿੱਚੋਂ ਇੱਕ ਮੰਗਤ ਰਾਮ ਪਾਸਲਾ ਜੀ, ਪੰਜਾਬ ਤੋਂ ਨੇ ਸਾਡੇ ਨਾਲ ਜੁੜੇ ਹੋਏ। ਮੰਗਤ ਰਾਮ ਪਾਸਲਾ ਜੀ, ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ। ਅਤੇ ਬਿਲਕੁਲ ਸਰੋਤਿਓ, ਜੇਕਰ ਤੁਹਾਡੇ ਕੋਈ ਸਵਾਲ ਹੈਗੇ ਨੇ, ਚਾਹੇ ਮੌਜੂਦਾ ਸਥਿਤੀ ਦੇ ਵਿੱਚ ਜੋ ਰਾਜਨੀਤਿਕ ਹਾਲਾਤ ਨੇ ਪੰਜਾਬ ਦੇ ਪੱਧਰ ਦੇ ਉੱਤੇ ਜਾਂ ਤੁਸੀਂ ਨੈਸ਼ਨਲ ਪੱਧਰ ਦੇ ਉੱਤੇ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਦੇ ਉੱਤੇ। ਮੰਗਤ ਰਾਮ ਪਾਸਲਾ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਆਪਾਂ ਸੁਣਿਆ ਜਾਂਦਾ ਸੀ, ਇਹ ਦੇਖਿਆ ਗਿਆ ਸੀਗਾ ਵੀ ਜਿਹੜੇ ਖੱਬੇ ਪੱਖੀ ਸੋਚ ਵਾਲੇ ਸੀਗੇ ਗਰਾਊਂਡ ਦੇ ਉੱਤੇ ਬਹੁਤ ਜ਼ਿਆਦਾ ਵਰਕ ਕਰਦੇ ਸੀ। ਕੋਈ ਗੱਲ ਹੁੰਦੀ ਸੀ, ਜਦੋਂ ਜਿੱਦਾਂ ਤੁਸੀਂ ਸੰਘਰਸ਼ ਦੀ ਗੱਲ ਕੀਤੀ, ਸੰਘਰਸ਼ ਦੇ ਵਿੱਚ ਇੱਕ ਬਹੁਤ ਅੱਗੇ ਹੁੰਦੇ ਸੀਗੇ। ਪਰ ਹੁਣ ਕਿਤੇ ਨਾ ਕਿਤੇ ਤੁਹਾਨੂੰ ਇੱਦਾਂ ਨਹੀਂ ਲੱਗ ਰਿਹਾ ਵੀ ਇਹ ਗਰਾਊਂਡ ਦੇ ਉੱਤੇ ਵਰਕ ਜਾਂ ਘੱਟ ਗਿਆ ਆ
ਜਿਸ ਕਰਕੇ ਵੀ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਸੋਚ ਆ ਉਸ ਦੇ ਵੱਲੋਂ ਲੋਕ ਜਿਹੜੇ ਹੌਲੀ ਹੌਲੀ ਪਰੇ ਜਾ ਰਹੇ ਨੇ? ਸ਼ਾਇਦ ਇਸ ਗੱਲ ਨਾਲ ਤਾਂ ਮੈਂ ਸਹਿਮਤ ਹੋਵਾਂ ਕਿ ਕੁਝ ਖੱਬੇ ਪੱਖੀ ਲੋਕ ਇਸ ਤਰ੍ਹਾਂ ਦੇ ਹਨ ਜਿਹੜੇ ਇਹ ਲੰਮਾ ਸਮਾਂ ਸੰਘਰਸ਼ ਕਰਨਾ ਪੈ ਰਿਹਾ, ਆਪਣੇ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਹੋ ਰਹੀ, ਉਹਦੇ ਤੋਂ ਨਿਰਾਸ਼ ਵੀ ਹੁੰਦੇ ਆ ਔਰ ਕਈ ਵਾਰੀ ਸ਼ਾਰਟਕਟ ਵੇ ਵੀ ਲੱਭਦੇ ਆ ਵੀ ਸ਼ਾਰਟਕਟ ਵੇ ਲਿਖਿਆ ਵੀ ਕੋਈ, ਲੇਕਿਨ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਸ਼ਾਰਟਕਟ ਵੇ ਨਹੀਂ ਹੈ ਬਣਿਆ ਦੁਨੀਆ ਦੇ। ਇਸ ਕਰਕੇ ਉਹਨਾਂ 'ਚ ਨਿਰਾਸ਼ਤਾ ਵੀ ਹੋਏਗੀ। ਪਰ ਮੈਂ ਮਹਿਸੂਸ ਇਹ ਕਰਦਾ ਬਈ ਜਿਵੇਂ ਮੈਂ ਪਹਿਲਾਂ ਦੱਸਿਆ, ਜਿਹੜੇ ਵਰਕਰਾਂ 'ਚ ਕੰਮ ਕਰਨਾ ਆ, ਜਿੱਥੇ ਤੁਹਾਨੂੰ ਰੋਟੀ ਵੀ ਨਹੀਂ ਮਿਲਦੀ, ਕਈ ਵਾਰੀ ਚਾਹ ਵੀ ਨਹੀਂ ਪੁੱਛਦੇ ਹੋ, ਉਹਨਾਂ 'ਚ ਕੰਮ ਕਰਨਾ ਪਿੰਡ ਦੇ ਕਿਸਾਨੀ ਦੇ ਮੁਕਾਬਲੇ ਕਾਫੀ ਔਖਾ ਆ। ਇਸ ਲਈ ਜਿਨ੍ਹਾਂ ਵਰਗਾਂ 'ਚ ਅਸੀਂ ਹੁਣ ਕੰਮ ਕਰਦੇ ਹਾਂ ਸਾਨੂੰ ਮਜ਼ਾ ਜ਼ਿਆਦਾ ਆ ਰਿਹਾ, ਲੇਕਿਨ ਉਹਦਾ ਪਬਲਿਸਿਟੀ ਘੱਟ ਹੁੰਦੀ ਹੈ ਕਿਉਂਕਿ ਸਮਾਜ ਦਾ ਉਹ ਸੈਕਸ਼ਨ ਆ ਜਿਹੜਾ ਸਭ ਤੋਂ ਪਛੜਿਆ ਹੋਇਆ। ਫੋਰ ਐਗਜ਼ਾਮਪਲ, ਜੇ ਕਿਤੇ 500 ਕਿਸਾਨ ਜਿਹੜਾ ਹੱਕੀ ਮੰਗਾਂ ਲਈ ਲੜਦਾ ਹੋਵੇ, ਮੈਂ ਉਹ 'ਚ ਨਹੀਂ ਕਹਿ ਰਿਹਾ ਵੀ ਕੋਈ ਹੱਕੀ ਮੰਗਾਂ ਨਹੀਂ, ਜੇ ਉਹਨਾਂ ਦਾ ਨਜ਼ਾਰਾ ਹੋਵੇ ਤੇ ਉਹ ਕਵਰੇਜ ਵੱਡੀ ਹੋ ਜਾਏਗੀ। ਉਹਦੇ ਮੁਕਾਬਲੇ ਜੇ ਅਸੀਂ 10,000 ਵੀ ਕਈ ਵਾਰੀ ਗਰੀਬ ਦਲਿਤਾਂ ਨੂੰ, ਔਰਤਾਂ ਨੂੰ ਇਕੱਠੇ ਕਰਕੇ ਕਿਤੇ ਬੈਠੇ ਹੋਈਏ, ਉਹਦੀ ਪਬਲਿਸਿਟੀ ਟੀਵੀ ਦੇ ਦੂਜਿਆਂ ਤੇ ਉਹ ਨਹੀਂ ਆਏਗੀ ਕਿਉਂਕਿ ਆਮ ਤੌਰ ਤੇ ਐਸਾ ਵਰਗ ਹੈ ਜਿਹਨਾਂ ਨੂੰ ਤੁਸੀਂ, ਮੈਨੂੰ ਯਾਦ ਹੈ ਵੀ ਟੀਵੀ ਵਾਲੇ ਆਪ ਕਹਿਣ ਲੱਗ ਪਿਆ, ਆਲ ਇੰਡੀਆ ਨੈਸ਼ਨਲ ਪੱਧਰ ਦੇ ਟੀਵੀ ਚੈਨਲ ਹੈ ਤੇ ਪਾਸਲਾ ਜੀ ਤੁਸੀਂ ਇਹ ਕੰਮ ਵੱਡਾ ਤੁਹਾਡਾ, ਪਰ ਸਾਡੇ ਮੈਨੇਜਮੈਂਟ ਦਾ ਫੈਸਲਾ ਇਹ ਹੈ ਵੀ ਅਸੀਂ ਤੁਹਾਡੀ ਕਵਰੇਜ ਨਹੀਂ ਕਰ ਸਕਦੇ। ਅੱਛਾ ਜੀ। ਮੇਰਾ ਕਹਿਣ ਤੋਂ ਪੱਖਿਆ ਵੀ ਇਹ ਕਮੀ ਕਿਤੇ ਸਾਡੀ ਆਈ ਹੋਊਗੀ ਜ਼ਰੂਰ, ਲੇਕਿਨ ਜਿੱਥੋਂ ਤੱਕ ਹੁਣ ਅਸੀਂ ਇੱਕ ਨਵੇਂ ਸਿਰਿਓਂ ਨਵੀਂ ਕਲਾਸ ਨੂੰ ਫੜਿਆ, ਜਿਹੜੀ ਅਸਲ 'ਚ ਵਰਕਿੰਗ ਕਲਾਸ ਆ, ਉਹਦੇ ਵਿੱਚ ਮੈਂ ਸਮਝਦਾ ਵੀ ਅੱਗੇ ਨਾਲੋਂ ਕਿਸੇ ਕਿਸਮ ਦੀ ਕਮੀ ਨਹੀਂ ਆਏਗੀ। ਜਿਹੜੇ ਸੈਕਸ਼ਨ ਸਾਡੇ ਨਾਲ ਦੂਰ ਚਲੇ ਗਏ ਆ ਉਹਨਾਂ ਕੋਲ ਜਿੱਦਾਂ ਵਿਦਿਆਰਥੀ ਲੈ ਰਹੇ ਸਾਡੀ ਥੋੜੀ ਕਮੀ ਆ, ਉਹ ਲਾਜ਼ਮੀ, ਕਿਉਂਕਿ ਜਿਹੜੇ ਵਿਦਿਆਰਥੀ ਅੱਜ ਦੇ ਆ ਉਹ ਸਾਡੇ ਵੇਲੇ ਦੇ ਨਹੀਂ ਹਨ। ਉਹ ਵਿਦਿਆਰਥੀ ਸਨ ਪੇਂਡੂ ਖੇਤਰ 'ਚੋਂ ਆਉਂਦੇ, ਗਰੀਬਾਂ 'ਚੋਂ ਆਉਂਦੇ। ਹੁਣ ਵਿਦਿਆਰਥੀ ਆਮ ਤੌਰ ਤੇ ਮਿਡਲ ਕਲਾਸ ਤੋਂ ਉਤਲੇ ਸੈਕਸ਼ਨ ਦੇ ਯੂਨੀਵਰਸਿਟੀਆਂ ਜਾਂਦੇ ਆ। ਯੂਨੀਵਰਸਿਟੀਆਂ ਪ੍ਰਾਈਵੇਟ ਹੋ ਗਈਆਂ, ਪੈਸੇ ਲੈ ਕੇ ਦਾਖਲਾ ਕਰਨੀਆਂ, ਉਹਨਾਂ ਵਿੱਚ ਕਿਸੇ ਗਰੀਬ ਆਦਮੀ ਦਾ ਬੱਚਾ ਨਹੀਂ ਪੜ੍ਹਦਾ। ਇਸ ਲਈ ਲਾਜ਼ਮੀ ਸਾਡੀ ਹੁਣ ਲਹਿਰ ਉਹਨਾਂ 'ਚ, ਉਹਨਾਂ ਨੂੰ 5-7 ਰੁਪਏ ਦੇ ਕੋਈ ਫੀਸ ਵਧੀ, ਫਰਕ ਨਹੀਂ ਪੈਂਦਾ ਕੋਈ। ਅਸੀਂ ਕਿਸੇ ਵੇਲੇ ਸਕੂਲ ਦੇ ਕਾਲਜ ਵਿੱਚ ਸਾਈਕਲ ਫੀਸ ਲਈ ਲੜਦੇ ਰਹੇ ਹਾਂ ਤੇ ਮੈਂ ਸਮਝਦਾ ਵੀ ਉੱਥੇ ਜ਼ਰੂਰ ਸਾਨੂੰ ਘਾਟਾ ਪਿਆ, ਲੇਕਿਨ ਵਰਕਿੰਗ ਕਲਾਸ ਦੇ ਤੌਰ ਤੇ ਪੂਰ ਪ੍ਰੈਜ਼ੈਂਟਲੀ ਵਿੱਚ ਸਾਡਾ ਕੰਮ ਅੱਗੇ ਨਾਲੋਂ ਕਾਫੀ ਇੰਪਰੂਵ ਕੀਤਾ। ਹੋਰ ਇੰਪਰੂਵ ਕਰਨ ਦੀ ਲੋੜ ਹੈ, ਮੇਰੀ ਸੈਟਿਸਫੈਕਸ਼ਨ ਨਹੀਂ ਪੂਰੀ, ਲੇਕਿਨ ਇਸ ਤਰ੍ਹਾਂ ਨਹੀਂ ਹੈ ਵੀ ਅਸੀਂ, ਮੈਂ ਇੱਕ ਐਗਜ਼ਾਮਪਲ ਸਿੱਧੀ ਜਿਹੀ ਗੱਲ ਬੰਦ ਕਰਾਂਗਾ। ਮੈਂ ਪਠਾਨਕੋਟ ਸ਼ਹਿਰ ਵਿੱਚ ਗਿਆ, ਮੈਨੂੰ ਮੇਰੇ ਸਾਥੀ ਕਹਿੰਦੇ ਆਇਓ ਉੱਥੇ ਅਸੀਂ 6-7 ਹਜ਼ਾਰ ਔਰਤਾਂ ਇਕੱਠੀਆਂ ਸ਼ਹਿਰ 'ਚੋਂ ਕਰ ਰਹੀਆਂ। ਮੈਂ ਉਹਨਾਂ ਨੂੰ ਕਿਹਾ ਤੁਸੀਂ ਐਨੀ ਵਧਾ ਕੇ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਟਰੂਲੀ ਦੱਸ ਰਿਹਾ ਵੀ ਜਦੋਂ ਮੈਂ ਬੋਲਣ ਗਿਆ 12,000 ਔਰਤਾਂ ਬੈਠੀਆਂ ਸਨ। ਉਹ ਕੌਣ ਸਨ ਔਰਤਾਂ? ਉਹ ਔਰਤਾਂ ਜਿਹੜੀ ਸਾਡੇ ਘਰਾਂ 'ਚ ਭਾਂਡੇ ਮਾਂਜਦੀਆਂ, ਘਰਾਂ 'ਚ ਝਾੜੂ ਲਾਉਂਦੀਆਂ, ਉਹ ਔਰਤਾਂ ਆਈਆਂ ਸਨ। ਜਦੋਂ ਉਹ ਪਠਾਨਕੋਟ ਦੇ ਬਾਜ਼ਾਰ 'ਚ ਨਿਕਲੀਆਂ ਤੇ ਲੋਕੀ ਹੈਰਾਨ ਰਹਿ ਗਏ ਵੀ ਔਰਤਾਂ ਕਿੱਥੋਂ ਆ ਗਈਆਂ। ਜੀ ਤੇ ਮੰਗਤ ਰਾਮ ਜੀ, ਹਾਂਜੀ ਕੰਟੀਨਿਊ ਕਰੋ ਆਪਣੀ ਗੱਲ, ਕੀ ਕਹਿ ਰਹੇ ਸੀਗੇ? ਬਸ ਮੈਂ ਇਹ ਕਹਿ ਰਿਹਾ ਵੀ ਹੁਣ ਇਹ ਕਈ ਵਾਰੀ ਪ੍ਰੈਸ ਵਿੱਚ ਨਹੀਂ ਆਇਆ, ਮੈਨੂੰ ਲੋਕਲ ਪ੍ਰੈਸ ਵਾਲੇ ਕਹਿੰਦੇ ਵੀ ਅਸੀਂ ਯਤਨ ਕਰਨ ਦੇ ਬਾਵਜੂਦ ਵੀ ਪੰਜਾਬ ਦੀ ਨਿਊਜ਼ ਨਹੀਂ ਬਣਾ ਸਕਾਂਗੇ। ਤਾਂ ਮੇਰਾ ਕਹਿਣ ਤੋਂ ਪੱਕਿਆ ਵੀ ਉੱਥੇ ਕੰਮ ਸਾਡਾ ਵਧਿਆ, ਜਿਹੜੇ ਸੈਕਸ਼ਨ ਸਾਡਾ ਕੰਮ ਨਹੀਂ ਵਧ ਰਿਹਾ, ਜਿੱਦਾਂ ਮੈਂ ਦੱਸਿਆ ਸਟੂਡੈਂਟਸ ਵਿੱਚ ਨਹੀਂ ਵਧ ਰਿਹਾ, ਉਹ ਅਸੀਂ ਚਿੰਤਾ ਤੋਂ ਰਿਹਾ, ਅਸੀਂ ਯਤਨ ਕਰਾਂਗੇ ਵੀ ਉਹ ਕੰਮ ਸਾਡਾ ਨਵੇਂ ਢੰਗਾਂ ਨਾਲ ਵਧੇ, ਕਿਉਂਕਿ ਹੁਣ ਨਵੇਂ ਮੈਥਡ ਬੜੇ ਆ ਗਏ ਆ, ਸੋਸ਼ਲ ਮੀਡੀਆ ਬਹੁਤ ਆ ਗਿਆ, ਜਿਹੜਾ ਸਾਡੇ ਵੇਲੇ ਨਹੀਂ ਸੀ ਵਰਤਿਆ ਜਾਂਦਾ, ਅਸੀਂ ਯਤਨ ਕਰਾਂਗੇ ਉੱਥੇ ਵੀ ਕੰਮ ਵਧੇ। ਜੀ ਅਤੇ ਮੰਗਤ ਰਾਮ ਜੀ, ਤੁਸੀਂ ਕਹਿ ਰਹੇ ਹੋ ਵੀ 12,000 ਔਰਤਾਂ ਆ ਗਈਆਂ, ਸੋ ਮਤਲਬ ਤੁਸੀਂ ਕਹਿੰਦੇ ਵੀ ਜਨ ਆਧਾਰ ਕਿਤੇ ਨਾ ਕਿਤੇ ਵਧਿਆ ਆ, ਕੀ ਤੁਸੀਂ ਉਸ ਨੂੰ ਇਸ ਵਾਰੀ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਦੇਖੋਗੇ? ਬਿਲਕੁਲ, ਮੈਂ ਤੁਹਾਨੂੰ ਸ਼ੋਰ, ਮੈਂ ਤਾਂ ਹੀ ਕਿਹਾ ਵਿਸ਼ਵਾਸ ਨਾਲ, ਉੱਦਾਂ ਤਾਂ ਸੋਸ਼ਲ ਸਾਇੰਸ ਆ, ਇਹਨੂੰ ਤੁਸੀਂ ਕੋਈ ਮੈਥਮੈਟੀਕਲੀ ਨਹੀਂ ਕਹਿ ਸਕਦੇ, ਲੇਕਿਨ ਉਹ ਸੀਟਾਂ ਸੁਜਾਨਪੁਰ ਸੀਟ ਇੱਕ ਉੱਥੇ ਆ, ਇੱਕ ਭੋਆ ਸੀਟ ਆ, ਦੋਨਾਂ ਸੀਟਾਂ ਤੇ ਮੈਂ ਇਹ ਕਹਿ ਸਕਦਾ ਦਾਅਵੇ ਨਾਲ ਕਿ ਅਸੀਂ ਜਿੱਤ ਦੇ ਕੰਪੀਟੀਸ਼ਨ ਵਿੱਚ ਆ। ਹਾਲੇ ਵੋਟਾਂ ਅਨਾਊਂਸ ਨਹੀਂ ਹੋਈਆਂ। ਮੈਂ ਪਰਸੋਂ ਨੂੰ 17 ਤਰੀਕ ਨੂੰ ਸੁਜਾਨਪੁਰ ਵਿੱਚ ਉਹ 10,000 ਲੋਕਾਂ ਦਾ ਇਕੱਠ ਕਰਕੇ ਆਪਣਾ ਇੱਕ ਕ੍ਰਾਂਤੀ ਰਥ ਤੋੜ ਰਿਹਾ, ਜਿਹੜਾ
ਉਸ ਲੋਕਾਂ ਨੇ ਆਪ ਬਣਾਇਆ। ਜੀ ਕੋਈ ਨਹੀਂ ਹੈ ਵੀ ਕੋਈ ਮਹਿੰਗੀ ਚੀਜ਼ ਹੋਏਗੀ। ਉਹ ਮੈਨੂੰ ਕਿਹਾ ਉਹਨਾਂ ਨੇ ਤੁਸੀਂ ਆਇਓ, ਉਹ ਅਸੀਂ ਇਲਾਕੇ 'ਚ ਤੋਰਾਂਗੇ ਉੱਧਰ ਨੂੰ। ਮੇਰਾ ਸਿਰਫ 2 ਸੀਟਾਂ ਬਾਰੇ ਮੈਂ ਅੱਜ ਕਹਿ ਰਿਹਾ ਜੀ। ਇਹਦੇ ਬਿਨਾਂ ਹੋਰ ਵੀ ਸੀਟਾਂ ਹੋਣਗੀਆਂ, ਪਰ ਇਹਨੂੰ ਅਸੀਂ ਕਨਵਰਟ ਕਰਨ 'ਚ ਕਾਮਯਾਬ ਹੋਵਾਂਗੇ ਜੀ। ਬਿਲਕੁਲ। ਅਤੇ ਸਰੋਤਿਓ ਸਾਡੇ ਨਾਲ ਜਿਹੜੇ ਮੰਗਤ ਰਾਮ ਪਾਸਲਾ ਜੀ ਇਸ ਟਾਈਮ ਜੁੜੇ ਹੋਏ ਨੇ, ਅਤੇ ਤੁਸੀਂ ਵੀ ਜਿਹੜੇ ਕਾਫੀ ਜਿਹੜੇ ਸਰੋਤੇ ਹੋਲਡ 'ਤੇ ਆ, ਤੁਹਾਡੇ ਨਾਲ ਜਿਹੜੀ ਆਪਾਂ ਸਾਰਿਆਂ ਨਾਲ ਵਾਰੀ ਸਿਰ ਉਹਨਾਂ ਦੀ ਗੱਲ ਕਰਵਾਉਂਦੇ ਹਾਂ। ਅਤੇ ਬੇਨਤੀ ਹੈ ਸਾਰਿਆਂ ਨੂੰ ਵੀ ਜਲਦੀ ਜ਼ਰੂਰ ਸਵਾਲ ਪੁੱਛਿਓ, ਕਿਉਂਕਿ ਬਹੁਤ ਸਾਰੇ ਜਿਹੜੇ ਸਰੋਤੇ ਆ ਕਾਫੀ ਸਮਾਂ ਉਹਨਾਂ ਨੂੰ ਹੋਲਡ ਕਰਨਾ ਪੈਂਦਾ ਆ। ਅਤੇ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਗੁਰਮੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪਾਸਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਕੁਐਸਚਨ ਆ ਜੀ। ਪਹਿਲਾ ਕੁਐਸਚਨ ਇਹ ਆ ਵੀ ਜਦੋਂ ਪੰਜਾਬ ਦੇ ਪੱਕੀ ਮੰਗਾਂ ਲਈ ਸੰਘਰਸ਼ ਚੱਲਦਾ ਸੀ, ਉਦੋਂ CPI CPM ਕੇਂਦਰ ਸਰਕਾਰ ਨਾਲ ਖੜ ਕੇ ਪੰਜਾਬ ਦੇ ਮੁੰਡੇ ਮਰਾ ਰਹੀ ਸੀ। ਦੂਜਾ ਕੁਐਸਚਨ ਇਹ ਆ, ਤੁਸੀਂ ਤੁਹਾਡਾ ਤਾਂ ਜਨ ਆਧਾਰ ਪੰਜਾਬ 'ਚ ਚਲੇ ਗਿਆ। ਦੂਜਾ ਕੁਐਸਚਨ ਇਹ ਆ, ਤੁਸੀਂ ਕਿਹਾ ਵੀ ਅਸੀਂ ਨਵੀਂ ਪਾਰਟੀ ਬਣਾਈ ਆ ਬਈ ਸੰਘਰਸ਼ ਕਰਨ ਦੇ ਲਈ, ਪਰ ਤੁਸੀਂ ਸਮਝੌਤੇ ਵੇ CPI CPM ਨਾਲ ਕਰ ਰਹੇ ਆ। ਇਹ ਹੋਈ ਆ ਜੀ 2 ਕੁਐਸਚਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਜਿਹੜੀ ਪਹਿਲੀ ਗੱਲ ਕਹਿ ਰਹੇ ਹੋ ਜੀ ਬਈ ਅਸੀਂ ਜਦੋਂ ਪੰਜਾਬ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸੀ, ਤੁਸੀਂ ਦਿੱਲੀ ਸਰਕਾਰ ਨਾਲ ਸੀ। ਮੈਂ ਨਹੀਂ ਸਮਝਦਾ ਕਿ ਗੱਡੀ 'ਚੋਂ 90 ਲਾ ਕੇ 90 ਬੰਦੇ ਮਾਰਦੇ ਨੇ ਕੋਈ ਪੰਜਾਬ ਦਾ ਸੰਘਰਸ਼ ਸੀ। ਮੈਂ ਨਹੀਂ ਸਮਝਦਾ ਕਿ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਬੇਗੁਨਾਹ ਲੋਕੀ ਬੱਸ ਵਿੱਚ ਜਾ ਰਹੇ ਆ, ਉਹਨਾਂ ਨੂੰ ਉਤਾਰ ਕੇ ਮਾਰਦੇ ਹੋ ਧਾਰੀਵਾਲ ਮਿਲ ਦੇ ਵਿੱਚ। ਇਹ ਕੋਈ ਸੰਘਰਸ਼ ਵਾਲੀ ਗੱਲ ਨਹੀਂ ਸੀ ਹੈ। ਜਿੱਥੋਂ ਦੇ ਸੰਘਰਸ਼ ਦਾ ਮਸਲਾ ਹੈ, ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੇ, ਪੰਜਾਬ ਦੀ ਬੋਲੀ ਬਾਰੇ, ਪੰਜਾਬੀ ਬੋਲੀ ਬਾਰੇ ਸਾਨੂੰ ਜਾਂ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ। ਇਹਨਾਂ ਮੰਗਾਂ ਲਈ ਅਸੀਂ ਉਦੋਂ ਵੀ ਆਵਾਜ਼ ਉੱਚੀ ਕੀਤੀ ਆ, ਕਿਉਂਕਿ ਅਸੀਂ ਡੋਮੀਨੈਂਟ ਸ਼ਕਤੀ ਨਹੀਂ ਸਾਂ, ਅੱਜ ਵੀ ਕਰਦੇ ਹਾਂ। ਔਰ ਜਿਹੜੇ ਲੋਕੀ ਬਹੁਤ ਦਾਅਵੇਦਾਰੀ ਕਰਦੇ ਸੀ ਵੀ ਮੰਗਾਂ ਬੜੀਆਂ ਤੋਂ ਬਿਨਾਂ ਜਹਾਂ ਤੁਰਨਾ ਨਹੀਂ, ਉਹ ਰਾਜ ਭਾਗ 'ਤੇ ਵੀ ਰਹੇ ਆ ਦਿੱਲੀ ਪੰਜਾਬ ਵਿੱਚ, ਉਹਨਾਂ ਨੇ ਕਦੇ ਮੰਗਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਪਿਛਲੇ ਇੰਨੇ ਸਾਲ ਹੋ ਗਏ ਇਸ ਗੱਲ ਨੂੰ। ਜਦੋਂ ਰਾਜ ਭਾਗ 'ਤੇ ਹੁੰਦੇ ਆ ਉਦੋਂ ਮੰਗਾਂ ਨਹੀਂ ਚੇਤੇ ਆਉਣੀਆਂ ਉਹਨਾਂ ਨੂੰ, ਪਰ ਸਾਨੂੰ ਤਾਂ ਇਹ ਮੰਗਾਂ ਹਮੇਸ਼ਾ ਚੇਤੇ ਰਹੀਆਂ। ਅਸੀਂ ਇਹ ਕਹਿਣਾ ਸ਼ਾਇਦ ਠੀਕ ਨਹੀਂ, ਬੇਇਨਸਾਫੀ ਹੋਏਗੀ ਸਾਡੇ ਨਾਲ ਵੀ ਅਸੀਂ ਦਿੱਲੀ ਨਾਲ ਮਿਲ ਕੇ ਕੋਈ ਪੰਜਾਬ ਦੇ ਨੌਜਵਾਨ ਕਤਲ ਕੀਤੇ। ਅਸੀਂ ਤਾਂ ਆਪਣੇ 200 ਬੰਦੇ ਮਰਵਾ ਕੇ ਬੈਠੇ, ਪੰਜਾਬ ਸ਼ਹੀਦ ਕਰਵਾ ਕੇ ਬੈਠੇ ਹਾਂ। ਉਹ ਵੀ ਅਸੀਂ ਆਸਾਨ ਨਹੀਂ ਕੀਤਾ ਕਿਸੇ 'ਤੇ। ਜਦੋਂ ਲੋਕਾਂ ਦਾ ਭਾਈਚਾਰਾ ਟੁੱਟਦਾ ਹੋਵੇ, ਜਦੋਂ ਸਾਡਾ ਇਤਿਹਾਸ, ਸਿੱਖ ਇਤਿਹਾਸ ਜਿਹੜਾ ਸ਼ਾਨਾ ਬੱਤਾ ਆ ਔਰ ਸਾਡੀ ਬਰਾਬਰਤਾ ਦਾ ਸਿੱਖਿਆ ਦਿੰਦਾ, ਉਹਨੂੰ ਕੋਈ ਸੱਟ ਮਾਰਦਾ ਹੋਵੇ ਤੇ ਅਸੀਂ ਲੜੀਏ, ਤਾਂ ਮੈਂ ਸਮਝਦਾ ਉਹ ਸਾਡੇ ਲਈ ਮਾਣ ਦੀ ਗੱਲ ਹੈ। ਇਸ ਲਈ ਅਸੀਂ ਕੋਈ ਦਿੱਲੀ ਸਰਕਾਰ ਨਾਲ ਜਿਹੜਾ ਕੋਈ ਰਲਿਆ ਹੋਏਗਾ, ਕਈ ਆਗੂ ਹੋਣਗੇ ਐਸੇ ਜਿਹੜੇ ਰਲੇ ਹੋਣਗੇ, ਅਸੀਂ ਉਹਨਾਂ ਦਾ ਸ਼ਾਦੀ ਨਹੀਂ ਭਰਦੇ। ਅਸੀਂ ਪੰਜਾਬ 'ਚ ਲੜੇ ਹਾਂ ਲੋਕਾਂ ਦੇ ਵਾਸਤੇ ਜੀ। ਦੂਜੀ ਗੱਲ ਹੈ ਜੀ, ਔਰ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਪਾਰਟੀ ਸਮਝੌਤਾ ਕਰਕੇ ਅਸੀਂ ਨਵੀਂ ਪਾਰਟੀ ਬਣਾਈ, ਸਮਝੌਤਾ ਉਹਨਾਂ ਨਾਲ ਕੀਤਾ। ਸਮਝੌਤਾ ਹੁੰਦੇ ਉਹਨਾਂ ਨਾਲ ਆ ਜਿਹਨਾਂ ਨਾਲ ਤੁਹਾਡੇ ਮਤਭੇਦ ਹੁੰਦੇ ਆ। ਜੇ ਮਤਭੇਦ ਖਤਮ ਹੋ ਗਿਆ ਫਿਰ ਤਾਂ ਪਾਰਟੀ ਇੱਕ ਬਣਾ ਲੈਣੀ ਅਸੀਂ। ਉਹਨਾਂ ਨਾਲ ਸਮਝੌਤਾ ਸਾਡਾ ਮਿਨੀਮਮ ਗੱਲਾਂ ਤੇ ਹੋਏਗਾ ਵੀ ਆਹ ਗੱਲਾਂ ਤੋਂ ਵੱਧ ਨਹੀਂ ਅਸੀਂ ਕਰਦੇ। ਜੇ ਸਪੋਜ਼ ਆਹ 10 ਗੱਲਾਂ ਪੰਜਾਬ ਦੀਆਂ ਆ, ਲੋਕਾਂ ਦੀਆਂ ਆ, ਇਹਨਾਂ ਤੇ ਸਾਡੀ ਲੜਾਈ ਹੋਏਗੀ। ਜਿਹੜੇ ਮਤਭੇਦ ਦੇ ਮਸਲੇ ਆ ਉਹ ਸਾਡੇ ਕਾਇਮ ਆ। ਹੁਣ ਸਾਡਾ ਇਹ ਮਤਭੇਦ ਦਾ ਮਸਲਾ ਕਾਇਮ ਰਹੂਗਾ ਵੀ ਅਸੀਂ ਕਿਸੇ ਸਰਮਾਇਆਦਾਰ ਪਾਰਟੀ ਨਾਲ ਰਲ ਕੇ ਹੀ ਸਟੇਟ ਪਾਵਰ ਸਾਂਝੀ ਕਰ ਲਈਏ, ਅਸੀਂ ਕਦੀ ਵੀ ਨਹੀਂ ਕਰਦਾ ਸੋਚਦੇ ਇਸ ਗੱਲ ਲਈ। ਤਾਂ ਮੇਰਾ ਕਹਿਣ ਤੋਂ ਪੱਕਾ ਜਿਹੜਾ ਸਾਡੀ ਖੱਬੇ ਪੱਖੀਆਂ ਦੀ ਏਕਤਾ ਆ ਉਹ ਮਿਨੀਮਮ ਪ੍ਰੋਗਰਾਮ ਤੇ ਆਧਾਰਿਤ ਹੋਏਗੀ। ਏਕਤਾ ਬਣਦੀ ਉਹਦੇ ਨਾਲ ਆ ਜਿਹਦੇ ਨਾਲ ਮਤਭੇਦ ਆ। ਅਦਰਵਾਈਜ਼ ਅਸੀਂ ਸਾਰੇ ਇੱਕ ਪਾਰਟੀ ਸ਼ਾਮਲ ਹੁੰਦੇ ਸੀ, ਵੱਖਰੀ ਕਾਹਲੀ ਬਣਾਉਣੀ ਸੀ ਪਾਰਟੀ ਅਸੀਂ। ਮੇਰਾ ਖਿਆਲ ਹੈ ਵੀ ਅਸੀਂ ਇਸ ਭਾਵਨਾ ਨਾਲ ਕੰਮ ਕਰ ਰਹੇ ਹਾਂ ਵੀ ਲੈਫਟ ਮਜ਼ਬੂਤ ਹੋਵੇ। ਮਤਭੇਦਾਂ ਦੀ ਗੱਲ ਜਿਹੜੀ ਆ ਉਹ ਚੋਣਾਂ ਦੌਰਾਨ ਥੋੜ੍ਹੇ ਪਾਸੇ ਕਰਕੇ ਗਾਂ ਅਸੀਂ ਉਹ ਜਾਰੀ ਰੱਖਾਂਗੇ। ਸਾਡੀ ਲੜਾਈ ਆ ਉਹ ਫੈਸਲਾ ਲੋਕ ਕਰਦੇ ਆ, ਉਹ ਅਸੀਂ ਨਹੀਂ ਕਰ ਸਕਦੇ ਜੀ। ਆਪਣੇ ਅਗਲੇ ਕਾਲਰ ਬਿੰਦਰ ਤੂਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਮੰਗਤ ਰਾਮ ਪਾਸਲਾ ਜੀ, ਤੇ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਗੱਲ ਇਸ ਤਰ੍ਹਾਂ ਵੀ ਮੈਂ ਤੁਹਾਨੂੰ ਕਾਫੀ ਸੁਣਦਾ ਰਿਹਾ ਬਹੁਤ, ਮਤਲਬ ਪਹਿਲਾਂ ਤੋਂ। ਤੁਸੀਂ ਜਿੱਦਾਂ ਕਿਹਾ ਵੀ ਅੱਤਵਾਦ ਦੀ ਹਨੇਰੀ ਆਈ 70 ਵਿੱਚ ਨਹੀਂ ਸੀ ਆਈ, ਉਹ 70 ਤੋਂ ਬਾਅਦ ਚ ਸ਼ੁਰੂ ਹੋਏ ਆ ਜਦੋਂ ਨਿਰੰਕਾਰੀਆਂ ਨਾਲ ਗੜਬੜ ਹੋਈ। ਤੇ 70 ਮੈਂ 70 ਨਹੀਂ ਕਿਹਾ ਜੀ, ਗੱਲ ਸਮਝੇ। ਹਾਂਜੀ, ਮੈਂ 70 ਨਹੀਂ ਕਿਹਾ ਜੀ, ਮੈਂ 70 ਨਹੀਂ ਕਿਹਾ ਜੀ। ਨਹੀਂ ਚਲੋ ਖੈਰ, ਉਦੋਂ ਨਕਸਲਵਾੜੀ ਲਹਿਰ ਸੀ। ਖੈਰ ਅੱਛਾ, ਮੇਰਾ ਸਵਾਲ ਨਹੀਂ ਮੈਂ ਕਿਹਾ 70 ਵਿੱਚ ਜੀ 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 ਬਿੰਦਰ ਜੀ ਕੀ ਸਵਾਲ ਦੇਣ? ਹਾਂਜੀ ਕੋਈ ਨਹੀਂ। ਤੇ ਤੁਹਾਡੀ ਪੰਜਾਬ ਨੂੰ ਮੰਗਤ ਰਾਮ ਪਾਸਲਾ ਜੀ ਕੀ ਦੇਣ ਆ? ਜੇ ਤੁਸੀਂ ਕਹਿੰਦੇ ਵੀ ਉਹ ਬੱਸਾਂ ਦੇ ਵਿੱਚੋਂ ਕੱਢ ਕੇ ਸਿੱਖਾਂ ਨੇ ਮਾਰੇ ਆ, ਸਿੱਖਾਂ ਨੇ ਨਹੀਂ ਮਾਰੇ, ਉਹ ਗੌਰਮੈਂਟ ਨੇ ਖੁਦ ਇੰਟੈਲੀਜੈਂਸ ਨੇ ਮਰਵਾਏ ਬੰਦੇ। ਇਹ ਉਦੋਂ ਅਸੀਂ ਇੰਡੀਆ ਦੇ ਵਿੱਚ ਹੀ ਨੰਬਰ 2, ਚਲੋ ਮੰਨ ਵੀ ਲਿਆ ਜਾਵੇ ਕਿ ਸਿੱਖਾਂ ਨੇ ਮਾਰੇ ਹੋਣ। ਦੂਸਰੇ ਆਮ ਸਿੱਖਾਂ ਲਈ ਤੁਸੀਂ ਕੀ ਕਰ ਰਹੇ ਜੇ ਅੱਜ ਤੱਕ, ਜਦ ਕਿ ਸੰਘਰਸ਼ ਚੱਲਿਆ ਸੀ ਇੱਥੋਂ
ਪਾਣੀਆਂ ਦੇ ਮਸਲੇ ਤੋਂ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ, ਇਹ ਤੋਂ ਗੱਲ ਚੱਲੀ ਸੀ। ਇਹਦੇ ਵਿੱਚ ਤਾਂ ਮਰਨ ਮਰਵਾਉਣ ਵਾਲੀ ਕੋਈ ਗੱਲ ਹੀ ਨਹੀਂ ਸੀ। ਗੌਰਮੈਂਟ ਇਹ ਮੰਗਾਂ ਮੰਨ ਲੈਂਦੀ, ਜਦ ਕਿ ਆਪਣੇ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਕਰਾਉਣ ਦੀ ਮੰਗ ਕਿੰਨਾ ਚਿਰ ਮਤਲਬ ਉਹ ਚੱਲਦੀ ਰਹੀ। ਤੁਸੀਂ ਇਹਨਾਂ ਮੰਗਾਂ ਲਈ ਕੀ ਮਤਲਬ ਕੀਤਾ ਸਿੱਖਾਂ ਦੇ ਹੱਕ ਨੂੰ? ਤੁਸੀਂ ਅੱਤਵਾਦ ਨੂੰ ਪਾਸੇ ਰਹਿਣ ਦਿਓ, ਸਿੱਖਾਂ ਦੇ ਹੱਕ ਲਈ ਤੁਸੀਂ ਅੱਜ ਤਾਈਂ ਕੀ ਕੀਤਾ? ਥੋੜਾ ਜਿਹਾ ਚਾਨਣਾ ਪਾਓ। ਥੈਂਕ ਯੂ ਸੋ ਮਚ ਜੀ। ਮੈਂ ਸਰ ਬੇਨਤੀ ਕਰਾਂ, ਮੈਂ ਕਦੀ ਵੀ ਨਹੀਂ ਕਹਾਂਗਾ ਵੀ ਉਹ ਸਿੱਖਾਂ ਨੇ ਮਾਰੇ ਸਨ। ਮੈਂ ਨਹੀਂ ਕਦੀ ਸ਼ਬਦ ਵਰਤਿਆ। ਸਿੱਖ ਤਾਂ ਬਹੁਤ ਹੀ ਦੇਸ਼ ਭਗਤ ਔਰ ਲੋਕਾਂ ਤੇ ਮਰਨ ਮਿਟਣ ਵਾਲੇ ਲੋਕ ਆ। ਮੈਂ ਕਦੀ ਨਹੀਂ ਕਿਹਾ ਵੀ ਸਿੱਖਾਂ ਨੇ ਬੇਗੁਨਾਹ ਨੂੰ ਮਾਰਿਆ। ਮੈਂ ਸ਼ਬਦ ਅੱਤਵਾਦੀ ਵਰਤਿਆ। ਅੱਤਵਾਦ ਚਾਹੇ ਹਿੰਦੂਆਂ 'ਚ ਹੋਵੇ, ਚਾਹੇ ਸਿੱਖਾਂ 'ਚ ਹੋਵੇ, ਚਾਹੇ ਮੁਸਲਮਾਨਾਂ 'ਚ ਹੋਵੇ, ਉਹ ਅੱਤਵਾਦੀ ਹੁੰਦਾ। ਉਹਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ। ਜੇ ਹੁਣ ਕਦੇ ਕੋਈ ਜੀ ਵੀ ਜਿਹੜਾ ਗੁਜਰਾਤ ਵਿੱਚ ਜਿਹਨਾਂ RSS ਵਾਲਿਆਂ ਨੇ ਮੁਸਲਮਾਨ ਮਾਰੇ ਆ, ਉਹ ਹਿੰਦੂਆਂ ਨੇ ਮਾਰੇ ਜੀ, ਮੈਂ ਸ਼ਬਦ ਹਿੰਦੂਆਂ ਨਾਲੋਂ ਜ਼ਿਆਦਾ ਕਹਾਂਗਾ ਉਹ ਸੰਘੀਆਂ ਨੇ ਮਾਰੇ ਆ, ਸ਼ਿਵ ਸੈਨਾ ਨੇ ਮਾਰੇ ਆ। ਪੰਜਾਬ 'ਚ ਜੇ ਕੋਈ ਬੇਗੁਨਾਹ ਬੰਦੇ ਮਾਰੇ ਆ ਤੇ ਸਿੱਖਾਂ ਨੇ ਨਹੀਂ ਮਾਰੇ, ਉਹ ਅੱਤਵਾਦੀਆਂ ਨੇ ਮਾਰੇ ਆ। ਅੱਤਵਾਦੀਆਂ ਦਾ ਕੋਈ ਧਰਮ ਹੀ ਨਹੀਂ। ਤੁਸੀਂ ਦੇਖੋਗੇ ਵੀ ਮਿੰਟਾਂ 'ਚ ਹੀ ਉਹ ਕਹੂਗੇ ਅਸੀਂ ਇਸ ਗੱਲ ਤੇ ਉੱਤੇ ਮਰ ਮਿਟਣਾ, 2 ਮਿੰਟ ਬਾਅਦ ਲੱਗਦੇ ਪਾਰਟੀ ਬਦਲ ਲੈਂਦੇ ਆ। ਪੰਜਾਬ ਦੇ ਵਿੱਚ ਜਿਹੜੇ ਅੱਤਵਾਦ ਦੇ ਦਿਨਾਂ ਦੇ ਦੌਰਾਨ ਖਾਲਿਸਤਾਨੀ ਬਹੁਤ ਵੱਡੇ ਸਨ, ਹੁਣ ਉਹ ਜਾਂ ਕਾਂਗਰਸ ਨਾਲ ਆ ਗਿਆ ਤੇ ਜਾਂ ਉਹ ਅਕਾਲੀਆਂ ਨਾਲ ਆ। ਮੈਂ ਨਾਂ ਲੈ ਦਿੰਦਾ। ਮਤਲਬ ਉਹ ਜਿਹੜੇ ਪੰਜਾਬ ਦੇ ਵਿੱਚ ਕਹਿੰਦੇ ਸੀਗੇ ਅਸੀਂ ਖਾਲਿਸਤਾਨ ਤੋਂ ਉਰੇ ਨਹੀਂ ਅਟਕਣਾ, ਹੁਣ ਉਹ ਕਾਂਗਰਸ ਦੀਆਂ ਟਿਕਟਾਂ ਤੇ ਅਕਾਲੀਆਂ ਦੀਆਂ ਟਿਕਟਾਂ ਤੇ ਚੋਣਾਂ ਲੜ ਰਹੇ ਆ ਪੰਜਾਬ 'ਚ। ਇਸ ਲਈ ਮੈਂ ਇਹ ਇਲਜ਼ਾਮ ਨਹੀਂ ਕਦੀ ਲਾਇਆ। ਅਸੀਂ ਕੀ ਸਿੱਖਾਂ ਲਈ ਕੀਤਾ? ਅਸੀਂ ਧਰਮ ਦੇ ਆਧਾਰ ਤੇ ਵੀ ਕੁਛ ਕਰਦੇ, ਲੇਕਿਨ ਅਸੀਂ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਨ ਹੋਵੇ, ਅਸੀਂ ਦੇ ਹੱਕ 'ਚ ਹਾਂ। ਮੈਂ ਜੇਲ੍ਹ 'ਚ ਅਸੀਂ ਰਹੇ ਹਾਂ, ਚੰਡੀਗੜ੍ਹ ਦੀ ਜੇਲ੍ਹ 'ਚ 3-3 ਮਹੀਨੇ ਕੈਦ ਕੱਟੀ ਹੈ ਮੇਰੇ ਸਾਥੀਆਂ ਨੇ ਇਹਨਾਂ ਮੰਗਾਂ ਲਈ। ਪਰ ਅਸੀਂ ਇਹਨਾਂ ਮੰਗਾਂ ਨੂੰ ਧਰਮ ਯੁੱਧ ਮੋਰਚੇ ਨਾਲ ਨਹੀਂ ਸੀ ਜੋੜਦੇ। ਵੀ ਕੋਈ ਇਹ ਧਰਮ ਯੁੱਧ ਮੋਰਚਾ ਨਹੀਂ ਹੈ ਵੀ ਪੰਜਾਬੀ ਬੋਲੀ ਪੰਜਾਬ ਨੂੰ ਮਿਲੇ। ਪੰਜਾਬੀ ਬੋਲਦੇ ਮੈਂ ਪੰਜਾਬੀ ਸਿੱਖ ਨਹੀਂ ਹਾਂ, ਮੈਂ ਪੰਜਾਬੀ ਬੋਲਦਾ ਹਾਂ। ਮੈਂ ਸਿੱਖ ਧਰਮ ਨੂੰ ਪਿਆਰ ਕਰਦਾ। ਮੈਂ ਆਪ ਗੁਰਸਿੱਖ ਨਹੀਂ ਹਾਂ, ਪਰ ਮੈਂ ਸਿੱਖੀ ਦੇ ਅਸੂਲਾਂ ਨੂੰ ਬਹੁਤ ਮਹਾਨ ਸਮਝਦਾ। ਇਸ ਲਈ ਇਹ ਜਿਹੜੀਆਂ ਵੀ ਸਿੱਖਾਂ ਲਈ ਅਸੀਂ ਕੀ ਕੀਤਾ, ਸਿੱਖਾਂ ਲਈ ਨਹੀਂ ਕੀਤਾ। ਜੇ ਪੰਜਾਬ ਦੀ ਕਿਸਾਨੀ ਲਈ ਕੀਤਾ ਤੇ ਉਹ ਸਿੱਖਾਂ ਦੀ ਸਿੱਖ ਕਿਸਾਨੀ ਵੀ ਹੈ, ਹਿੰਦੂ ਕਿਸਾਨੀ ਵੀ ਹੈ। ਜੇ ਚੌਂਕਾਂ 'ਚ ਖੜੇ ਮਜ਼ਦੂਰਾਂ ਲਈ ਲੜਦੇ ਆ ਤੇ ਸਿੱਖ ਮਜ਼ਦੂਰ ਲਈ ਵੀ ਲੜਦੇ ਆ ਤੇ ਸਿੱਖ ਹਿੰਦੂ ਮਜ਼ਦੂਰ ਲਈ ਵੀ ਲੜਦੇ ਆ। ਸਾਡੀ ਲੜਾਈ ਇਸ ਆਧਾਰ ਤੇ ਨਹੀਂ ਹੈ। ਹਾਂ, ਜਿਹੜੀ ਸਿੱਖਾਂ ਦੀ ਵੱਖਰੀ ਮੰਗ ਆ, ਉਹ ਮੰਗ ਸੀ ਦਰਬਾਰ ਸਾਹਿਬ ਦੇ ਪ੍ਰਸਾਰਨ ਹੋਣਾ, ਅਸੀਂ ਉਹਦੀ ਹਮਾਇਤ ਕੀਤੀ ਹੈ। ਅਸੀਂ ਪੰਜਾਬੀ ਬੋਲਦੇ ਇਲਾਕੇ ਨੂੰ ਆਉਂਦੇ, ਸਿੱਖਾਂ ਦੀ ਮੰਗ ਥੋੜ੍ਹੀ ਹੈ। ਇਹ ਪੰਜਾਬੀਆਂ ਦੀ ਮੰਗ ਹੈ ਵੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ। ਚੰਡੀਗੜ੍ਹ ਸਿੱਖਾਂ ਦੀ ਮੰਗ ਥੋੜ੍ਹਾ ਆ, ਚੰਡੀਗੜ੍ਹ ਪੰਜਾਬ ਦੀ ਮੰਗ ਹੈ। ਇਸ ਲਈ ਅਸੀਂ ਸਿੱਖਾਂ ਦੀ ਕੋਈ ਵੱਖਰੀ ਮੰਗ ਲਈ ਲੜੇ ਹੋਈਏ ਜਿੱਦਾਂ ਤੁਸੀਂ ਪੇਸ਼ ਕਰ ਰਹੇ ਉੱਦਾਂ ਨਹੀਂ। ਹਾਂ, ਜਿਹੜੀ ਸਿੱਖਾਂ ਦੀ ਧਾਰਮਿਕ ਮੰਗ ਆ, ਕੋਈ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਮੈਂ ਸਮਝਦਾ ਵੀ ਮੈਂ ਉਸ ਵੇਲੇ CPM ਦੇ ਵਿੱਚ ਸਾਂ। ਕਲਕੱਤਾ ਸ਼ਹਿਰ ਐਸਾ ਜਿਹਨੇ 1 ਲੱਖ ਬੰਦੇ ਨੇ ਡੈਮੋਨਸਟ੍ਰੇਸ਼ਨ ਕੀਤਾ, ਪਹਿਲਾਂ ਵੀ ਅਸੀਂ ਸਿੱਖ ਨਹੀਂ ਮਰਨ ਦੇਣਾ, ਪਹਿਲਾਂ ਆਪ ਮਰਾਂਗੇ। ਹਿੰਦੁਸਤਾਨ ਦੀ ਉਦਾਹਰਨ ਹੈ, ਸਿੱਖ ਆਪ ਕਹਿੰਦੇ ਆ। ਮੈਂ ਉਦੋਂ CPM ਦੇ ਵਿੱਚ ਸਾਂ। ਮੇਰਾ ਕਹਿਣ ਤੋਂ ਪਾਸਿਆ ਵੀ ਅਸੀਂ ਦਿੱਲੀ ਦੇ ਕਤਲੇਆਮ, ਤੁਸੀਂ ਕਹੋਗੇ ਦਿੱਲੀ 'ਚ ਕੀ ਕੀਤਾ? ਦਿੱਲੀ 'ਚ ਅਸੀਂ ਛੋਟੀ ਤਾਕਤ ਸਾਂ, ਅਸੀਂ ਦਿੱਲੀ 'ਚ ਨਹੀਂ ਬਚਾ ਸਕੇ। ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ। ਲੇਕਿਨ ਅਸੀਂ ਇਸ ਮੰਗ ਦੇ ਉੱਤੇ ਤਾਂ ਸਹਿਮਤ ਹੋਵਾਂਗੇ ਵੀ ਸਿੱਖਾਂ ਨਾਲ ਜ਼ਿਆਦਤੀ ਹੋਈ ਹੈ। ਲੇਕਿਨ ਪੰਜਾਬੀ ਭਾਸ਼ਾ, ਚੰਡੀਗੜ੍ਹ, ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੇ, ਇਹ ਸਿੱਖਾਂ ਦੀਆਂ ਮੰਗਾਂ ਨਹੀਂ ਹਨ, ਇਹ ਪੰਜਾਬੀਆਂ ਦੀਆਂ ਮੰਗਾਂ ਆ। ਉਹ ਲਈ ਅਸੀਂ ਹਮੇਸ਼ਾ ਲੜਦੇ ਹਾਂ ਤੇ ਗਾਹਾਂ ਵੀ ਹੋ ਕੇ ਲੜਾਂਗੇ ਜੀ। ਮੰਗਤੂ ਰਾਮ ਬਾਸਲਾ ਜੀ, ਜੇ ਆਪਾਂ ਗੱਲ ਕਰੀਏ, ਇੱਕ ਜਿਹੜਾ ਇਹ ਚੀਜ਼ ਇੱਕ ਪ੍ਰਚਲਿਤ ਆ ਤੇ ਇਹ ਕਾਫੀ ਮੰਨੀ ਹੋਈ ਆ ਵੀ ਜਿਹੜੇ ਖੱਬੇ ਪੱਖੀ ਪਾਰਟੀਆਂ ਦੀ ਜਿਹੜੀ ਵਿਚਾਰਧਾਰਾ ਆ ਕਿਤੇ ਨਾ ਕਿਤੇ ਨਾਸਤਿਕਤਾ ਦੇ ਨਾਲ ਜੁੜੀ ਹੋਈ ਆ, ਤੇ ਪਰ ਕਿਤੇ ਨਾ ਕਿਤੇ ਬਹੁਤਾਤ ਇਹ ਦੇਖਿਆ ਗਿਆ ਵੀ ਜਿਹੜਾ ਬਹੁਤਾਤ ਪੰਜਾਬ ਆ ਉਹ ਜਿਹੜਾ ਆ ਆਸਤਿਕ ਵਾਲੇ ਪਾਸੇ ਨੂੰ ਆ। ਕੀ ਇਸ ਦੇ ਕਰਕੇ ਵੀ ਤੁਹਾਨੂੰ ਜਿਹੜਾ ਆ ਵੋਟਾਂ ਦੇ ਵਿੱਚ ਜਾਂ ਜਨ ਆਧਾਰ ਦੇ ਵਿੱਚ ਕੋਈ ਫਰਕ ਪੈਂਦਾ ਹੈ? ਇੱਕ ਸਾਡੀ ਲਹਿਰ ਦੀ ਕਮਜ਼ੋਰੀ ਰਹੀ ਹੈ ਜੀ। ਮੈਂ ਸਮਝਦਾ ਕਿ ਅਸੀਂ ਆਪਣੀ ਵਿਰਾਸਤ ਨੂੰ ਜਿਸ ਪੱਧਰ ਤੇ ਸਮਝਣਾ ਚਾਹੀਦਾ ਸੀ ਉਹ ਨਹੀਂ ਸਮਝਿਆ। ਇਸ ਭੁੱਲ ਨੂੰ ਮੈਂ ਭੁੱਲ ਸਮਝ ਲਿਆ। ਇਹਦੇ ਵਿੱਚ ਤੁਸੀਂ ਮੈਨੂੰ ਵੀ ਸ਼ਾਮਲ ਕਰ ਸਕਦੇ ਹੋ। ਪਰ ਅਸੀਂ ਪਿਛਲੇ ਜਦੋਂ ਕਿ ਵੱਖਰੇ, ਖਾਸ ਤੌਰ ਤੇ ਹੁਣ 20-25 ਸਾਲ ਤੋਂ ਵੱਖਰੇ ਹੋ ਕੇ ਤਾਂ ਬਿਲਕੁਲ ਹੀ ਸਪਸ਼ਟ ਰੂਪ ਵਿੱਚ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਨੂੰ ਕੱਟ ਕੇ ਅਸੀਂ ਪੰਜਾਬ 'ਚ ਇਨਕਲਾਬੀ ਲਹਿਰ ਖੜੀ ਨਹੀਂ ਕਰ ਸਕਦੇ। ਪੰਜਾਬ ਦੇ ਇਤਿਹਾਸ ਵਿੱਚ ਸਿੱਖ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਸਾਡਾ, ਮਾਣਮੱਤਾ ਇਤਿਹਾਸ ਹੈ, ਗਦਰੀ ਬਾਬਿਆਂ ਦਾ ਇਤਿਹਾਸ ਹੈ। ਭਗਤ ਸਿੰਘ ਹੋਰੀ ਆ, ਉਹ ਕੋਈ ਸਿੱਖਾਂ ਦਾ ਇਤਿਹਾਸ ਨਹੀਂ ਹੈ। ਭਗਤ ਸਿੰਘ ਨਾਸਤਕ ਸੀ, ਲੇਕਿਨ ਇਨਕਲਾਬੀਆਂ ਦਾ ਇਤਿਹਾਸ ਹੈ। ਜਿਹੜਾ ਸਾਡਾ ਵਿਰਾਸਤ ਹੈ ਉਹ ਅਸੀਂ ਵਿਰਾਸਤ ਧਰਮ ਦੇ ਆਧਾਰ ਤੇ ਵੀ ਹੋ ਗਈ, ਅਸੀਂ ਉਹ ਵਿਰਾਸਤ ਨੂੰ ਬਣਾਉਣੀ ਚਾਹੁੰਦੇ ਹਾਂ। ਇਹ ਗਦਰੀ ਬਾਬੇ ਇਹ ਕਹਿੰਦੇ ਸਨ ਵੀ ਅਸੀਂ ਗਦਰ ਪਾਰਟੀ ਵਿੱਚ ਧਰਮ ਦਾ ਦਖਲ ਨਹੀਂ ਚਾਹੁੰਦੇ,
ਪਰ ਉਹ 5 ਕਕਾਰਾਂ ਦੇ ਧਾਰਨੀ ਵੀ ਸਨ ਨਾਲ। ਅਸੀਂ ਉਹਨਾਂ ਦੇ ਮਾਣ ਵੀ ਕਰਦੇ ਹਾਂ ਵੀ ਗੁਰਸਿੱਖ ਸਨ। ਸਾਡੇ ਹਰਦੇਵ ਸਿੰਘ ਭੱਠੜ ਜੀ ਕਮਿਊਨਿਸਟ ਸਨ, ਪਰ ਉਹ 5 ਕਕਾਰਾਂ ਦੇ ਧਾਰਨੀ ਸਨ। ਬਿਨਾਂ ਪਾਠ ਤੋਂ ਖਾਣਾ ਨਹੀਂ ਖਾਂਦੇ ਹੁੰਦੇ, ਚਾਹ ਨਹੀਂ ਪੀਂਦੇ ਹੁੰਦੇ, ਪਰ ਉਹ ਮੋਢੇ ਤੇ ਲਾਲ ਝੰਡਾ ਰੱਖਦੇ ਸਨ। ਇਸ ਲਈ ਮੈਂ ਸਮਝਦਾ ਵੀ ਸਾਡੇ ਤੇ ਇਲਜ਼ਾਮ ਇਹ ਜਿਹੜੇ ਲਾਉਣ ਵਾਲੇ ਸਾਥੀ ਆ ਉਹ ਨਹੀਂ ਸਮਝਦੇ। ਅਸੀਂ ਪੰਜਾਬ ਦੀ ਇਸ ਮਹਾਨ ਵਿਰਾਸਤ ਨੂੰ, ਜਿਹੜੀ ਵਿਰਾਸਤ ਗੁਰੂ ਸਾਹਿਬ ਦੀ ਆ, ਅਸੀਂ ਉਹਨਾਂ ਦੇ ਪੈਰੋਕਾਰ ਹਾਂ। ਕਿਸੇ ਕੋਈ ਮੂਰਖ ਨੇ ਗੱਲ ਕਿਤੇ ਕਹਿਤੀ ਹੋਵੇ, ਮੈਂ ਤੁਹਾਨੂੰ ਇੱਕ ਲਾਸਟ ਵਿੱਚ ਗੱਲ ਕਹਿ ਸਕਦਾ, ਐਂਗਲਜ਼ ਨੂੰ ਸਵਾਲ ਕੀਤਾ ਕਿਸੇ ਨੇ, ਮਾਰਕਸ ਦੇ ਮਿੱਤਰ ਨੂੰ, ਵੀ ਕੋਈ ਧਾਰਮਿਕ ਬੰਦਾ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ? ਉਹਨੇ ਜਵਾਬ ਦਿੱਤਾ ਬਿਲਕੁਲ ਬਣ ਸਕਦਾ। ਔਰ ਜੇ ਵਿਤਨਾਮ ਦੇ ਵਿੱਚ, ਚਾਈਨਾ ਵਿੱਚ ਰੈਵੋਲੂਸ਼ਨ ਹੋਇਆ ਤੇ ਉਹ ਇਕੱਲੇ ਨਾਸਤਕਾਂ ਨੇ ਨਹੀਂ ਕੀਤਾ ਹੈ, ਕਮਿਊਨਿਸਟਾਂ ਨੇ ਨਹੀਂ ਕੀਤਾ, ਉਹਦੇ ਵਿੱਚ ਹਜ਼ਾਰਾਂ ਆਸਤਕਾਂ ਨੇ ਹਿੱਸਾ ਲਿਆ ਕੋਈ ਨਾ ਕੋਈ। ਇਸ ਲਈ ਅਸੀਂ ਪੰਜਾਬ ਦੇ ਵਿੱਚ ਵੀ ਸਾਡੀ ਲਹਿਰ ਅਧੂਰੀ ਹੋਏਗੀ ਜੇ ਪੰਜਾਬ ਦੇ ਗੁਰਸਿੱਖ, ਪੰਜਾਬ ਦੇ ਹੋਰ ਧਰਮਾਂ ਦੇ, ਹਿੰਦੂ ਧਰਮ ਦੇ ਲੋਕੀ, ਬਿਆਸ ਰਾਧਾ ਸਵਾਮੀਆਂ ਦੇ ਮੰਨਣ ਵਾਲੇ ਸਾਰੇ ਲੋਕੀ ਲਹਿਰ ਵਿੱਚ ਸ਼ਾਮਲ ਨਹੀਂ ਹੁੰਦੇ, ਸਾਡੀ ਲਹਿਰ ਅਧੂਰੀ ਰਹੇਗੀ। ਪਰ ਅਸੀਂ ਸਿੱਖ ਇਤਿਹਾਸ ਤੇ ਮੈਂ ਸਮਝਦਾ ਵੀ ਯਤਨ ਕਰ ਰਹੇ ਹਾਂ ਆਪਣੇ ਕਾਡਰ ਨੂੰ ਪੜ੍ਹਾਉਣ ਲਈ ਵੀ ਸਾਡੀਆਂ ਆਪਣੀਆਂ ਕੁਰਬਾਨੀਆਂ ਇੰਨੀਆਂ ਇਤਿਹਾਸ ਦੀਆਂ, ਤੇ ਅਸੀਂ ਜੇ ਉਹਨਾਂ ਨੂੰ ਅਡੋਪਟ ਕਰ ਲਈਏ ਤੇ ਪੰਜਾਬ ਦੇ ਵਿੱਚ ਇਨਕਲਾਬੀ ਲਹਿਰ ਖੜੀ ਕੀਤੀ ਜਾ ਸਕਦੀ ਹੈ। ਦੁਨੀਆ ਦਾ ਕਿਸੇ ਹਿੱਸੇ ਵਿੱਚ ਵੀ ਕੋਈ ਇਨਕਲਾਬੀ ਲਹਿਰ ਖੜੀ ਨਹੀਂ ਹੋ ਸਕੀ ਉੱਥੇ ਦੀ ਵਿਰਾਸਤ ਨੂੰ ਭੁਲਾ ਕੇ। ਇਹ ਜੇ ਭੁੱਲ ਕਮਿਊਨਿਸਟਾਂ ਨੇ ਕੀਤੀ ਹੈ, ਅਸੀਂ ਉਸ ਭੁੱਲ ਨੂੰ ਕਾਫੀ ਸੁਧਾਰ ਰਹੇ ਹਾਂ ਔਰ ਅਸੀਂ ਵਿਰਾਸਤ ਨਾਲ ਜੁੜ ਰਹੇ ਹਾਂ। ਸਾਡੇ ਤੇ ਪੰਜਾਬ ਤੇ ਇਲਜ਼ਾਮ ਨਹੀਂ ਭੁਲਾ ਸਕਦਾ ਕਿ ਅਸੀਂ ਧਰਮ ਦੇ ਵਿਰੋਧੀ। ਅਸੀਂ ਤਾਂ ਕੋਈ ਲਿਖਤੇ ਨਹੀਂ ਹੋਣੀ ਸਾਡੇ ਰਸਾਲੇ ਦੀ ਕਿ ਤੇ ਅਸੀਂ ਗੁਰੂ ਸਾਹਿਬ ਦੀ ਕਿਸੇ ਗੱਲ ਨੂੰ ਨਾ, ਅਸੀਂ ਆਪਣੀਆਂ ਕਾਨਫਰੰਸਾਂ ਵਿੱਚ ਗੁਰੂ ਸਾਹਿਬ ਦੀ ਜਿਹੜੀ ਬਾਣੀ ਦੇ ਬਹੁਤ ਖੂਬਸੂਰਤ ਸ਼ਬਦ ਲੋਕਾਂ ਨੂੰ ਸਮਝ ਆਉਂਦੇ ਆ, ਅਸੀਂ ਉਹ ਲਿਖ ਕੇ ਲਾਉਂਦੇ ਹਾਂ। ਸਾਨੂੰ ਪੱਤਰਕਾਰ ਪੁੱਛਦੇ ਨੇ ਤੁਸੀਂ ਨਵਾਂ ਕੰਮ ਕੀ ਸ਼ੁਰੂ ਕਰ ਲਿਆ? ਅਸੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਨਾਨਕ ਦੇਵ ਜੀ ਦੇ ਜਿਹੜੀਆਂ ਮਹਾਨ ਉਹਨਾਂ ਦੀ ਬਾਣੀ ਰਚਨਾ ਆ, ਉਹਨੂੰ ਸਮਝੇ ਤੋਂ ਬਿਨਾਂ ਅਸੀਂ ਪੰਜਾਬ 'ਚ ਤਾਂ ਤੁਰੇ ਨਹੀਂ ਸਕਦੇ। ਅੱਜ ਅਸੀਂ ਕਹਿੰਦੇ ਲੋਕਾਂ ਨੂੰ ਵੀ ਮਾਇਆ ਜਿਹੜੀ ਆ ਮਾੜੀ ਚੀਜ਼ ਆ, ਨਾਨਕ ਦੇਵ ਜੀ ਨੇ ਕਿਹਾ ਮਾਇਆ ਪਾਪਾ ਦੇ ਨਾਲ ਇਕੱਠੀ ਨਹੀਂ ਹੁੰਦੀ, ਤੇ ਅਸੀਂ ਉਹਨੂੰ ਕਿਉਂ ਨਾ ਅਡੋਪਟ ਕਰੀਏ? ਇਸ ਲਈ ਅਸੀਂ ਸਮਝਦੇ ਹਾਂ ਵੀ ਅਸੀਂ ਅਸੀਂ ਉੱਦਾਂ ਦੇ ਆਸਤਕ ਨਹੀਂ ਹਾਂ ਜਿਹੜੇ ਗੱਲਾਂ ਧਰਮ ਦੀਆਂ ਕਰਦੇ ਆ ਤੇ ਕੰਮ ਕਰਦੇ ਸਾਰੇ ਲੁੱਟਣ ਦੇ। ਅਸੀਂ ਉੱਦਾਂ ਦੇ ਆਸਤਕ ਨਹੀਂ ਹਾਂ ਜੀ। ਅਸੀਂ ਨਾਸਤਕ ਨਹੀਂ ਹਾਂ, ਆਸਤਕ ਵੀ ਹਾਂ, ਲੇਕਿਨ ਅਸੀਂ ਹੱਕ ਸੱਚ ਲਈ ਲੜਨ ਵਾਲੇ ਹਾਂ। ਸਾਨੂੰ ਕੋਈ ਨਾਸਤਕ ਕਹਿ ਦੇਵੇ, ਕੋਈ ਆਸਤਕ ਕਹਿ ਦੇਵੇ, ਇਹ ਸਾਡਾ ਨਹੀਂ। ਅਸੀਂ ਧਰਮ ਦਾ ਸਤਿਕਾਰ ਕਰਦੇ ਹਾਂ, ਅਸੀਂ ਕੋਈ ਸਾਡੇ ਵਿੱਚ ਇਹ ਨਹੀਂ ਭਾਵਨਾ ਹੈ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਓਂਕਾਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਮੰਗਤ ਰਾਮ ਜੀ ਨੂੰ ਜੀ, ਕਿ ਅੱਜ ਦੇ ਮੌਜੂਦਾ ਹਾਲਾਤ ਦੇ ਮੁਤਾਬਕ 3 ਪਾਰਟੀਆਂ ਮੈਦਾਨ ਦੇ ਵਿੱਚ ਆ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਇਹਨਾਂ 3 ਪਾਰਟੀਆਂ ਦੇ ਵਿੱਚੋਂ 2 ਅਸੀਂ ਪਹਿਲੋਂ ਅਜਮਾ ਲਈਆਂ ਆ। ਇਹਨਾਂ ਦੇ ਆਮ ਆਦਮੀ ਪਾਰਟੀ ਦੇ ਬਾਰੇ 'ਚ ਕੀ ਖਿਆਲ ਆ? ਜੇ ਉਹ ਪਹਿਲੀਆਂ 2 ਪਾਰਟੀਆਂ ਨੇ ਇੰਨੀ ਕਰਪਸ਼ਨ ਦੇ ਵਿੱਚ ਉਹ ਇਨਵੋਲਵ ਸੀਗੀਆਂ ਤਾਂ ਇਹ ਫਿਰ ਸੁੱਚੇ ਇਨਸਾਨ ਹਨ ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਸਪੋਰਟ ਕਰਨੀ ਚਾਹੀਦੀ, ਜਾਂ ਉਹਦੇ ਵਿੱਚ ਮਿਲ ਕੇ ਹੀ ਇਹਨਾਂ ਨੂੰ ਚੋਣ ਲੜਨਾ ਚਾਹੀਦਾ? ਜੇ ਉਹਨਾਂ ਦੇ ਨਾਲ ਕੋਈ ਮੁੱਦਿਆਂ ਤੇ ਮਤਭੇਦ ਹੈਗੇ ਆ ਤਾਂ ਇਹਨਾਂ ਨੂੰ ਯੂਨਿਟੀ ਐਂਡ ਸਟਰਗਲ ਵਾਲੀ ਨੀਤੀ ਅਡੋਪਟ ਕਰਕੇ ਆਮ ਆਦਮੀ ਸਪੋਰਟ ਕਰਨੀ ਚਾਹੀਦੀ ਹੈ। ਇਹਨਾਂ ਦਾ ਕੀ ਸਵਾਲ? ਮੈਂ ਇਹਨਾਂ ਦੇ ਵਿਚਾਰ ਸੁਣੂਗਾ ਜੀ। ਸਤਿ ਸ਼੍ਰੀ ਅਕਾਲ ਜੀ। ਮੰਗਤ ਰਾਮ, ਜਿੱਥੋਂ ਤੇ ਤੁਹਾਡਾ ਇਹ ਕਹਿਣਾ ਆ ਵੀ ਕਾਂਗਰਸ ਪਾਰਟੀ ਤੇ ਅਕਾਲੀ ਭਾਜਪਾ, ਇਹ ਸੱਚੀ ਗੱਲ ਹੈ ਵੀ ਇਹਨਾਂ ਦੋਨਾਂ ਧਿਰਾਂ ਨੇ ਪੰਜਾਬ ਨੂੰ ਤੇ ਦੇਸ਼ ਨੂੰ ਬਹੁਤ ਲੁੱਟਿਆ ਜੀ। ਇਹਨਾਂ ਦੇ ਨਾਲ ਜਿਹੜਾ ਕੋਈ ਕੰਪਰੋਮਾਈਜ਼ ਕਰਦਾ ਨਾ, ਮੈਂ ਸਮਝਦਾ ਵੀ ਉਹ ਰਾਜਨੀਤੀਵਾਨ ਹੀ ਕਹਾਉਣ ਦਾ ਅਧਿਕਾਰੀ ਨਹੀਂ। ਮੇਰੀ ਸਮਝਦਾਰੀ ਇਹ ਹੈ, ਪੰਜਾਬ ਜਿੱਦਾਂ ਅਸੀਂ 10 ਸਾਲ ਦਾ ਪੀਰੀਅਡ ਅਕਾਲੀ ਦਲ ਦਾ ਹਟਾਇਆ, ਭਾਜਪਾ ਦਾ, ਔਰ ਪਹਿਲੇ 5 ਸਾਲ ਉਦੋਂ ਕਾਂਗਰਸ ਦਾ ਹਟਾਇਆ, ਦਿੱਲੀ ਵਿੱਚ 10 ਸਾਲ ਦਾ ਮਨਮੋਹਨ ਸਿੰਘ ਦਾ ਹਟਾਇਆ। ਇਹ ਸਾਡੇ ਲਈ ਬਹੁਤ ਭੈੜਾ ਤਜਰਬਾ ਦੇਸ਼ ਲਈ, ਔਰ ਦੇਸ਼ ਤਬਾਹ ਕਰਤਾ ਇਹਨਾਂ ਲੋਕਾਂ ਨੇ। ਇਹ ਤਾਂ ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਜੀ। ਆਪ ਦਾ ਸੰਬੰਧ ਜਿੱਥੋਂ ਤੱਕ ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਅਸੀਂ ਆਪ ਦੇ ਕੋਲ ਆਪਣੀ ਸਮਝਦਾਰੀ ਮੁਤਾਬਕ ਚੱਲ ਕੇ ਗਏ, ਇਹ ਕਹਿ ਕੇ ਵੀ ਆਪਾਂ ਸਾਂਝੇ ਸੰਘਰਸ਼ ਕਰੀਏ। ਅਸੀਂ ਸਾਤੋਂ ਸੀਟ ਕੋਈ ਨਹੀਂ ਮੰਗਦੇ, ਉਦੋਂ ਸੀਟਾਂ ਨਹੀਂ ਸੀ ਮੰਗ ਰਿਹਾ ਸੀ, ਅਸੀਂ ਹੁਣ ਵੀ ਨਹੀਂ ਸੀਟ ਮੰਗਾਂਗੇ। ਲੇਕਿਨ ਕੁਐਸਚਨ ਇਹ ਆ ਵੀ ਉਹ ਉਹਨਾਂ ਦੀ ਸਮਝਦਾਰੀ ਉਲਟ ਆ ਵੀ ਜਿਹੜਾ ਉਹਨਾਂ ਦੇ ਵਿੱਚ ਦੀ ਗੱਲ ਕਹਿੰਦਾ ਉਹਨਾਂ ਨੂੰ ਲੱਗਦਾ ਠੀਕ ਨਹੀਂ, ਉਹਨੂੰ ਨਹੀਂ ਛੱਡਦੇ। ਮੈਨੂੰ ਤਾਂ ਬਾਹਰਲੇ ਨੂੰ ਕੀ ਛੱਡਣਾ ਉਹਨਾਂ ਨੇ। ਹੁਣ ਪੰਜਾਬ ਦੇ ਵਿੱਚ ਇਸ ਵੇਲੇ ਵੀ ਜਿਹੜਾ ਜੇ ਪੰਜਾਬ ਦੀ ਨਿਊਜ਼ ਪੂਰੀਆਂ ਪੜ੍ਹੋ, ਜਿਹੜੀਆਂ ਨੈਸ਼ਨਲ ਵਿਕਟੋ ਦੇ ਮੈਂਬਰ ਆ, ਪੰਜਾਬ ਦੇ ਕਨਵੀਨਰ ਆ, ਪੰਜਾਬ ਦੇ ਵਾਈਸ ਬਣਾਏ ਸੀ ਅਹੁਦੇਦਾਰ, ਉਹ ਆਪਸ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਗੱਲਾਂ ਸਾਡੇ ਸੁਣਨ ਤੋਂ ਬਾਹਰ ਆ। ਇਸ ਲਈ ਮੈਂ ਕੋਈ ਉਹਨਾਂ ਨੂੰ ਬਰਾਬਰ ਨਹੀਂ ਮਿਲਦਾ ਉਹਨਾਂ ਦੇ ਵੀ ਉਹ ਵੀ ਉਹਨੇ ਮਾੜੇ ਆ, ਨਾ ਸਾਡਾ ਉਹਨਾਂ ਨਾਲ ਕੋਈ ਏਦਾਂ
ਇਸ ਗੱਲ ਤੋਂ ਜਰਬਾਜੀ ਹੈ। ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਸਾਂ ਵੀ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ। ਹੁਣ ਇਸ ਵੇਲੇ ਆਮ ਆਦਮੀ ਦੇ ਨਾਂ ਤੇ ਮੈਂ ਤੁਹਾਨੂੰ ਬੰਦੇ ਸੁਣਾ ਸਕਦਾ ਜਿਹੜੇ ਕੱਲ ਕਾਂਗਰਸੀ ਸੀ, ਹੁਣ ਉਹ ਆਪ ਦੀ ਟਿਕਟ ਲੈ ਕੇ ਚੋਣਾਂ ਲੜ ਰਹੇ ਆ। ਜਿਹੜੇ ਕੱਲ ਆਪ ਦੀ ਗੱਲ ਕਰਦੇ ਸੀ, ਬਹੁਤ ਕਾਹਲੇ ਸੀ, ਹੁਣ ਉਹ ਅਕਾਲੀ ਦਲ 'ਚ ਹੈ। ਇਹ ਕੋਈ ਚੰਗਾ ਫਨੋਮਨਾ ਨਹੀਂ ਹੈ। ਇਹਨਾਂ ਲੋਕਾਂ ਦਾ ਭਰੋਸਾ ਨਹੀਂ ਬੱਝ ਰਿਹਾ। ਸਪੋਜ਼ ਕੋਈ ਸਵਾਲ ਕਰੇ ਵੀ ਭਲੱਥ ਤੋਂ ਸੁਖਪਾਲ ਸਿੰਘ ਖਹਿਰੇ ਦੀ ਚੋਣ ਲੜ ਰਹੇ ਆ, ਉਹ ਕਾਂਗਰਸ ਦੇ ਸਪੋਕਸਮੈਨ ਸਨ। ਇੱਕ ਥਾਂ ਮੈਂ ਬੋਲਣ ਗਿਆ ਤੇ ਉਹਨਾਂ ਨੇ 8 ਮਿੰਟਾਂ 'ਚੋਂ 7 ਮਿੰਟ ਸਾਮਰਾਜ ਦੇ ਪੱਖ ਚਲਾਏ ਉਹਨਾਂ ਬੋਲਦਿਆਂ ਨੇ। ਮੈਂ ਕਿਹਾ ਕੀ ਲੋਕਾਂ ਦਾ ਕਰਨਗੇ ਕਲਿਆਣ ਇਹ? ਅਸੀਂ ਤਾਂ ਅੱਗੇ ਬੜੇ ਦੁਖੀ ਹੋਏ ਪੰਜਾਬ ਦੇ ਲੋਕੀ ਇਹਨਾਂ ਨੀਤੀਆਂ ਤੋਂ। ਮੇਰਾ ਕਹਿਣ ਤੋਂ ਪੱਖਿਆ ਵੀ ਕੋਈ ਪਾਰਟੀ ਬਦਲਣਾ, ਬੰਦੇ ਨਹੀਂ ਬਦਲ ਜਾਂਦੇ। ਇਹ ਆਮ ਆਦਮੀ ਪਾਰਟੀ ਲੋਕਾਂ ਦਾ ਕਲਿਆਣ ਕਰੇ, ਅਸੀਂ ਕੋਈ ਹੁਣ ਬੁਰਾ ਨਹੀਂ ਕਹਾਂਗੇ। ਲੇਕਿਨ ਜਿਹੜੇ ਅੱਜ ਤਜਰਬਾ ਇਹ ਹੋ ਰਿਹਾ ਉਹਨਾਂ ਵਿੱਚ ਆਪਸੀ ਇੰਨਾ ਘਮਸਾਨ ਹੈ। ਅੱਜ ਰਾਤ ਨੂੰ ਸੁਣੀਦਾ ਵੀ ਉਹ ਬੰਦਾ ਅਕਾਲੀ ਦਲ 'ਚ ਆ, ਸਵੇਰੇ ਉਹਨੂੰ ਟਿਕਟ ਆਮ ਆਦਮੀ ਦੀ ਮਿਲੀ ਹੁੰਦੀ ਹੈ। ਹੁਣ ਅਸੀਂ ਕੀ ਬਾਹਰੋਂ ਬੈਠੇ ਕਹਿ ਸਕਦੇ? ਅਸੀਂ ਤਾਂ ਕੁਛ ਕਹਿ ਨਹੀਂ ਰਹੇ ਉਹਨਾਂ ਨੂੰ। ਹੁਣ ਅੱਜ ਉੱਥੇ ਤੋਮਰ ਹੁੰਦੀ ਸੀ ਲੜਕੀ, ਜਿਹੜੀ ਚੋਣ ਲੜੀ ਪਿਛਲੀ ਵਾਰੀ 2.5 ਲੱਖ ਵੋਟਾਂ ਲੈ ਕੇ ਗਈ, ਨੈਸ਼ਨਲ ਗੇਟੂ ਦੀ ਮੈਂਬਰ ਆ। ਅੱਜ ਉਹ ਕਹਿੰਦੀ ਜੀ ਪੈਸੇ ਲੈ ਕੇ ਟਿਕਟਾਂ ਵੇਚੀ ਜਾਂਦੇ ਆ। ਹੁਣ ਮੈਂ ਤਾਂ ਉਹਦੇ ਵਿੱਚ ਸ਼ਾਮਲ ਨਹੀਂ ਹਾਂ, ਮੈਂ ਤਾਂ ਕਹਿੰਦਾ ਨਹੀਂ ਇਸ ਗੱਲ ਨੂੰ। ਤੇ ਮੇਰਾ ਕਹਿਣ ਤੋਂ ਪੱਖਿਆ ਵੀ ਆਮ ਲਈ ਬਹੁਤ ਚੰਗਾ ਮੌਕਾ ਸੀ ਜੇ ਉਹ ਇੱਕ ਮੁੱਠ ਹੋ ਕੇ ਰਹਿੰਦੇ, ਔਰ ਨਾਲ ਜਿਹੜੇ ਮਾੜੇ ਮੋਟੇ ਸੀ ਵੀ ਥੋੜ੍ਹੀ ਬਹੁਤੀਆਂ ਨੀਤੀਆਂ ਮਿਲਣ ਵਾਲੀਆਂ ਸਾਡੇ ਵਰਗੇ ਖੱਬੇ ਪੱਖੀ ਲੋਕ ਇਕੱਠੇ ਲੜਦੇ ਆ ਤਾਂ ਕਾਂਗਰਸ ਦੇ ਅਕਾਲੀ ਪੰਜਾਬ ਵਿੱਚ ਦਿਸਦੇ ਨਾ ਕਿਸੇ ਨੂੰ। ਅੱਜ ਜੇ ਮਾੜਾ ਮੋਟਾ ਵੀ ਉਹਨਾਂ ਨੂੰ ਚਾਂਸ ਮਿਲ ਰਿਹਾ ਤੇ ਉਹ ਆਪ ਦੀ ਇਸ ਨਲਾਇਕੀ ਕਾਰਨ ਤੇ ਉਹ ਆਪਣੇ ਆਪ ਨੂੰ ਇੱਕ ਮੁੱਠ ਨਹੀਂ ਰੱਖ ਸਕੇ ਤੇ ਨਾਲ ਲੜਦੇ ਲੋਕਾਂ ਨੂੰ ਨਾਲ ਨਹੀਂ ਲੈ ਸਕੇ। ਨਹੀਂ ਤਾਂ ਪੰਜਾਬ 'ਚ ਕਾਂਗਰਸ ਦਾ ਤੇ ਅਕਾਲੀਆਂ ਦਾ ਕੋਈ ਭਵਿੱਖ ਨਹੀਂ ਸੀ ਹੋਣਾ। ਹਾਲੇ ਵੀ ਨਹੀਂ ਹੈ, ਮੈਂ ਕਹਿ ਰਿਹਾ। ਹਾਲੇ ਅਸੀਂ ਨਹੀਂ ਉਹ ਤੁਹਾਨੂੰ ਝਾਕਦੇ, ਅਸੀਂ ਤਾਂ ਉਹਨਾਂ ਨੂੰ ਹਰਾਉਣਾ ਚਾਹੁੰਦੇ ਹਰ ਕੀਮਤ ਦੇ ਉੱਤੇ ਜੀ। ਇਸ ਲਈ ਸਮੋ ਤੁਸੀਂ ਜਿਹੜੇ ਵਿਦੇਸ਼ੀ ਹੋ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰੋ ਵੀ ਕੋਈ ਸਟੈਂਡ ਬਣਾਉਣ, ਏਦਾਂ ਨਾ ਕਰਨ ਤੇ ਜਿਹੜਾ ਟਿਕਟ ਮੰਗਣ ਆ ਗਿਆ ਪੈਸੇ ਲੈ ਕੇ ਤਾਂ ਉਹਨੂੰ ਕਰ ਦੇਣ। ਮੈਂ ਤੁਹਾਨੂੰ ਤੁਸੀਂ ਹੈਰਾਨ ਹੀ ਹੋ ਸਕਦੇ ਆ ਕਿ ਡਾਕਟਰ ਦਲਜੀਤ ਸਿੰਘ ਵਰਗਾ ਬੰਦਾ, ਜਿਹਨੂੰ ਸਾਰੀ ਦੁਨੀਆ ਕਹਿੰਦੀ ਜਿਹੜਾ ਬਹੁਤ ਮਹਾਨ ਆਦਮੀ ਆ, ਉਹ ਵੀ ਹੁਣ ਬਾਹਰ ਆ। ਜਿਹੜੇ ਬੰਦੇ ਵਿੱਚ ਹੁੰਦੇ ਸੀ ਨਾਲ ਕੰਮ ਕਰਨ ਵਾਲੇ ਉਹ ਬਾਹਰ ਬੈਠੇ ਆ। ਕਿਉਂ ਆ ਉਹ? ਇਹ ਤਾਂ ਉਹ ਜਾਣਦੇ, ਮੈਂ ਨਹੀਂ ਜਾਣਦਾ। ਉਹਦੇ ਵਿੱਚ ਇੱਕ ਆਮ ਆਦਮੀ ਉਮੀਦਵਾਰ ਨੂੰ ਟਿਕਟ ਮਿਲ ਗਈ। ਟਿਕਟ ਮਿਲਣ ਤੋਂ ਬਾਅਦ ਉਹਨੇ ਕਿਹਾ ਕਿ ਮੇਰੇ ਤੋਂ ਪੈਸੇ ਮੰਗਦੇ ਆ। ਇਹ ਕੋਈ ਨਹੀਂ ਕਹਿੰਦਾ। ਟਿਕਟ ਮਿਲਣ ਤੋਂ ਬਾਅਦ ਅਨਾਊਂਸ ਹੋ ਗਿਆ ਉਹਦਾ। ਮੈਂ ਤਾਂ ਇਹ ਕਹਿ ਰਿਹਾ ਵੀ ਹੁਣ ਮੈਂ ਜੇ ਇਹਦਾ ਮੈਂ ਸ਼ਾਦੀ ਵੀ ਨਹੀਂ ਭਰਦਾ ਜੋ ਕਹਿੰਦੇ ਹੋਣਗੇ, ਲੇਕਿਨ ਆਪ ਦੇ ਵਿੱਚ ਘਮਸਾਨ ਹੀ ਇੰਨਾ ਮਚਾਤਾ ਉਹਨਾਂ ਨੇ ਕਿ ਲੋਕਾਂ ਨੂੰ ਭਰੋਸੇ ਜੋ ਜਿਹੜਾ ਭਰੋਸਾ ਵੱਧਾ ਸੀ ਨਾ ਵੀ ਦੋਨਾਂ ਨੂੰ ਹਰਾ ਕੇ ਜਿੱਤ ਜਾਏਗੀ, ਕਾਹਲੀ ਛੇਤੀ ਆ ਸਕਦੀ ਮੋਹਰੇ, ਉਹ ਭਰੋਸੇ ਕਾਫੀ ਕਮੀ ਆਈ ਟਿਕਟਾਂ ਨਾਲ ਜੀ ਜੀ। ਇਸ ਲਈ ਇਹ ਤਾਂ ਉਹਨਾਂ ਦਾ ਆਪ ਸੋਚਣ। ਮੈਂ ਤਾਂ ਬਾਹਰੋਂ ਬੈਠਾ ਕੀ ਕਹਿ ਸਕਦਾ ਇਸ ਗੱਲ ਬਾਰੇ ਜੀ। ਤੇ ਅਗਲੇ ਕਾਲਰ ਲਛਮਣ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਾਂਤ ਜੀ। ਸਤਿ ਸ਼੍ਰੀ ਅਕਾਲ ਮੰਗਤ ਰਾਜ ਪਾਸਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਾਸਵਾਲ ਜੀ। ਮੈਂ ਤੁਹਾਡਾ ਗੁਆਂਢੀ ਆ ਜਡਿਆਲੇ ਤੋਂ। ਕਾਮਰੇਡ ਦਲਜੀਤ ਮੇਰਾ ਤਾਏ ਦਾ ਪੋਤਾ, ਸਕਾ ਭਤੀਜਾ ਆ ਤੇ ਮੱਖਣ ਲਾਲ ਪ੍ਰਧੜ ਮੇਰਾ ਯਾਰ ਦੋਸਤ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਆ ਬਈ ਜਿੰਨਾ ਚਿਰ ਕਾਮਰੇਡ ਪਿਆਰੂ ਰਿਹਾ ਉਹਨਾਂ ਚਿਰ ਆਪਣੇ ਚੱਕਰ ਉਹ ਸਿੱਧੀ ਸਰਪੰਚੀ ਦੀ ਸਿੱਧੀ ਦਿੰਦਾ ਸੀ। ਜਦ ਉਹ ਚਲੇ ਗਿਆ, ਬਾਹਰ ਚਲੇ ਗਿਆ, ਬਾਅਦ ਚ ਇਹ ਨਹੀਂ ਕੋਈ ਇਲੈਕਸ਼ਨ ਕੱਲਿਆਂ ਨੇ ਨਹੀਂ ਸਰਪੰਚੀ ਲੜੀ ਜਾਂ ਕਾਂਗਰਸ ਨਾਲ ਸਮਝੌਤਾ ਕੀਤਾ ਜਾਂ ਅਕਾਲੀਆਂ ਨਾਲ ਕੀਤਾ। ਇਹਦਾ ਤੁਹਾਡਾ ਕੀ ਖਿਆਲ ਆ ਬਈ ਕਾਹਦੇ ਕੀਤਾ? ਜਾਂ ਇਹਨਾਂ ਕੋਲ ਵੋਟ ਹੈ ਨਾ ਜੀ, ਇਹ ਕਿਸੇ ਦਾ ਕੰਮ ਨਹੀਂ ਬਾਅਦ ਚ ਕੀਤੇ, ਪਿਆਰੂ ਨੇ ਕੀਤਾ। ਜੇ ਜਾਣਾ ਮੈਂ ਉਹਨੂੰ ਹੌਲਦਾਰ ਨੂੰ ਨਹੀਂ ਜਾਣਦਾ, ਮੈਂ ਫਲਾਨੇ ਨੂੰ ਨਹੀਂ ਜਾਣਦਾ, ਮੈਂ ਫਲਾਨੇ ਨਹੀਂ ਜਾਣਦਾ। ਤੇ ਮੱਖਣ ਨਾਲ ਪੱਲੜ ਵੀ ਏਦਾਂ ਦਾ ਹੋਇਆ ਆ, ਉਹ ਵੀ ਪੈਸਿਆਂ ਦਾ ਹੀ ਆ, ਓਦਾਂ ਦੀ ਕਿਸੇ ਦਾ ਕੰਮ ਕਰਾਉਂਦਾ। ਇਹਦੇ ਬਾਰੇ ਕੀ ਖਿਆਲ ਆ ਤੁਹਾਡਾ ਜੀ? ਦੇਖੋ, ਮੈਂ ਪਿਆਰਾ ਸਿੰਘ ਹੋਰਾਂ ਦੀ ਤਾਂ ਬਹੁਤ ਕਦਰ ਕਰਦਾ, ਉਹਦੇ ਬਾਰੇ ਤਾਂ ਮੇਰੀ ਕੋਈ ਵੱਖਰੀ ਰਾਏ ਨਹੀਂ। ਬਹੁਤ ਚੰਗੇ ਕਾਮੜ ਸਨ, ਅਸੀਂ ਉਹਨਾਂ ਨੂੰ ਬੱਚੇ ਹੁੰਦੇ ਦੇਖਦੇ ਹਾਂ। ਇਹ ਵੀ ਸੱਚ ਆ ਵੀ ਜੇ ਮੱਖਣ ਪੱਲਣ ਵਿੱਚ ਇਹ ਕਹੋਗੇ ਪੈਸੇ ਲੈਂਦਾ, ਇਹ ਨਹੀਂ ਸੱਚ ਹੈ। ਮੱਖਣ ਪੱਲਣ 'ਚ ਹੋਰ ਨੁਕਸ ਹੋਵੇ ਤਾਂ ਮੈਂ ਨਹੀਂ ਕਹਿ ਸਕਦਾ, ਬਲਕਿ ਜੜਿਆਲੇ ਵਿੱਚ ਤਾਂ ਲੋਕਾਂ ਦਾ ਇਹ ਕਹਿਣਾ ਆ ਵੀ ਜੇ ਕੋਈ ਆਉਂਦਾ ਲੋੜਵੰਦ ਦਾਖਲ ਹੋਣਾ ਹਸਪਤਾਲ ਤੇ ਮੱਖਣ ਘਰੋਂ ਪੈਸੇ ਲੈ ਕੇ ਜਾਂਦਾ, ਉਸ ਤੋਂ ਬਾਅਦ ਲੈਂਦਾ ਕਿ ਤੂੰ ਬਾਅਦ 'ਚ ਦੇ ਦੇ ਮੈਨੂੰ। ਮੱਖਣ ਦੀ ਇਸੇ ਕਰਕੇ ਜੜਿਆਲੇ ਵਿੱਚ ਬੜੀ ਲੋਕਾਂ 'ਚ, NRI ਵਿੱਚ ਵੀ, ਪਿੰਡ ਦੇ ਲੋਕਾਂ ਵਿੱਚ ਵੀ ਚੰਗੀ ਉਹਨਾਂ ਦੀ ਸਤਿਕਾਰ ਆ। ਉਹਦੀ ਜਿੱਥੋਂ ਤੇ ਕੋਈ ਸਮਝੌਤਾ ਕਰਦੇ ਇੱਕ ਦੂਜੇ ਨਾਲ, ਮੈਂ ਪਹਿਲਾਂ ਕਹਿ ਚੁੱਕਾ, ਜਦੋਂ ਕਮਿਊਨਿਸਟਾਂ 'ਚ ਇਹ ਬਿਮਾਰੀ ਪੈ ਜਾਏ ਵੀ ਸੱਤਾ ਦੇ ਵਾਸਤੇ ਉਹ ਅਕਾਲੀਆਂ ਵੱਲ ਤੇ ਕਾਂਗਰਸ ਵੱਲ ਨੂੰ ਝਾਕਣ ਲੱਗ ਪੈਣ, ਉਸੇ ਰੰਗ ਦੇ ਕਮਿਊਨਿਸਟ ਹੋਣ, ਉਹਨਾਂ ਦੀ ਗਿਰਾਵਟ ਹੋਣੀ ਜ਼ਰੂਰੀ ਹੈ। ਇਸ ਲਈ ਜੇ ਜਲਿਆਲੇ 'ਚ ਕੋਈ ਕਰਦਾ ਤਾਂ ਉਹ ਵੀ ਬੁਰਾ ਆ ਮੇਰੇ ਲਈ। ਤਾਂ ਜੇ ਕੋਈ ਇਹ ਕੰਮ ਕਰੇ ਤਾਂ ਮੈਂ ਤਾਂ ਸਪਸ਼ਟ ਲਾਈਨ ਪਾਰਟੀ ਦੀ ਇਹ ਅਸੀਂ ਦਿੰਦੇ ਹਾਂ ਵੀ ਜੇ ਕਮਿਊਨਿਸਟਾਂ ਨੇ ਜਿਉਂਦੇ ਰਹਿਣਾ ਤੇ ਉਹਨਾਂ ਨੂੰ ਆਪਣੀ ਸ਼ਕਤੀ ਆਪ ਬਣਾਉਣੀ ਪਏਗੀ। ਜੇ ਤੁਸੀਂ ਦੂਜੇ ਕਿਸੇ ਸਰਮਾਇਆਦਾਰ ਪਾਰਟੀ ਨਾਲ 2 ਸੀਟਾਂ ਵਾਸਤੇ ਰਲਦੇ ਹੋ ਤੇ ਤੁਸੀਂ ਵੱਡੇ ਜਾਂਦੇ ਹੋ
ਖਰਬੂਜ਼ੇ ਦੇ ਉੱਤੇ ਚਾਕੂ ਰੱਖ ਦਿਓ ਤਾਂ ਵੀ ਖਰਬੂਜ਼ਾ ਵੱਢਿਆ ਜਾਣਾ, ਜੇ ਖਰਬੂਜ਼ਾ ਉੱਤੇ ਰੱਖਿਆ ਹੋਵੇ ਚਾਕੂ ਥੱਲੇ ਹੋ ਤਾਂ ਵੀ ਖਰਬੂਜ਼ਾ ਵੱਢਿਆ ਜਾਣਾ। ਇਸ ਲਈ ਕਮਿਊਨਿਸਟਾਂ ਨੂੰ ਆਪਣੀ ਰਾਜ ਸ਼ਕਤੀ ਬਣਾਉਣੀ ਚਾਹੀਦੀ ਹੈ। ਇਹ ਮੇਰਾ ਮਤ ਜ਼ਰੂਰ ਰਿਹਾ। ਪਿਆਰਾ ਸਿੰਘ ਹੋਰਾਂ ਬਾਰੇ ਮੈਂ ਬਹੁਤ ਚੰਗੀ ਰਾਏ ਰੱਖਦਾ। ਮੱਖਣ ਪੱਲਰ ਨੌਜਵਾਨ ਆ, ਉਹ 'ਚ ਕੋਈ ਹੋਰ ਨੁਕਸ ਕੋ ਕੱਢ ਸਕਦਾ, ਲੇਕਿਨ ਜਿੱਥੋਂ ਦੀ ਇਹ ਆ ਵੀ ਪੈਸੇ ਖਾਂਦਾ, ਉਹ ਪੈਸੇ ਦੁੱਗਣਾ ਕੰਮ ਨਹੀਂ ਕਰਦਾ। ਇਹ ਤਾਂ ਕੋਈ ਜੜਿਆਲੇ ਦਾ ਬੰਦਾ ਹੀ ਮੈਨੂੰ ਐਸਾ ਨਹੀਂ ਮਿਲਿਆ ਕਦੀ। ਮੇਰਾ ਪਿੰਡ ਹੀ ਤੁਹਾਡੇ ਨਾਲ ਹੀ, ਮੈਂ ਵੀ ਜੜਿਆਲੇ ਪੜ੍ਹਿਆ ਤੁਹਾਡੇ ਨਗਰ 'ਚ ਹੀ, ਤੇ ਇਹ ਆਮਾ ਨਹੀਂ ਉਹਦਾ ਆਉਂਦਾ, ਉਹਦਾ ਆਮਾ ਹੋਰ ਕੋਈ ਕਹਿ ਸਕਦਾ ਵੀ ਆਹ ਗੱਲ ਫਲਾਨੀ ਮੇਰਾ ਨਹੀਂ ਕਰਾ ਸਕਿਆ, ਉਹ ਉਸ ਬਾਰੇ ਮੈਂ ਨਹੀਂ ਕਹਿੰਦਾ। ਜੀ ਜੀ ਅਤੇ ਮੰਗਲ ਰਾਮ ਜੀ, ਇੱਦਾਂ ਹੀ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਬਹੁਤ ਸਾਰੇ ਸਰੋਤੇ ਹੋਰ ਵੀ ਲਾਈਨ 'ਤੇ ਉਹ ਵੀ ਆਪਣੇ ਸਵਾਲ ਪੁੱਛਣਾ ਚਾਹੁੰਦੇ, ਪਰ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੋ ਚੁੱਕਾ। ਇੱਕ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਇੱਦਾਂ ਹੀ ਜਿਹੜਾ ਉਹ ਚੱਲਦਾ ਰਹੇਗਾ। ਮਿਲਦੇ ਹਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ ਜਿਹੜੇ ਤੁਸੀਂ ਹੋਲ 'ਤੇ ਬਣੇ ਹੋਏ ਹੋ, ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਹੋਲ 'ਤੇ ਬਣੇ ਰਹੋ। ਤੁਹਾਡੀ ਜਿਹੜੀ ਵਾਰੀ ਸਿਰ ਜਿਹੜੀ ਗੱਲਬਾਤ ਆਪਾਂ ਕਰਾਵਾਂਗੇ ਅਤੇ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ RMPI ਦੇ ਫਾਊਂਡਰਸ ਦੇ ਵਿੱਚੋਂ ਇੱਕ CPI ਦੇ ਵਿੱਚ ਵੀ ਰਹਿ ਚੁੱਕੇ ਨੇ, CPM ਪੰਜਾਬ ਦੇ ਵਿੱਚ ਵੀ ਰਹਿ ਚੁੱਕੇ ਨੇ ਅਤੇ ਇਸ ਟਾਈਮ ਉਹਨਾਂ ਨੇ ਨਵੀਂ ਜਿਹੜੀ ਪਾਰਟੀ ਬਣਾਈ ਹੋਈ ਆ RMPI ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਜਿਹੜੇ ਜੀ ਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਨੇ ਪਾਰਟੀ ਬਣਾਈ ਹੈ। ਅਤੇ ਮੰਗਤ ਰਾਮ ਪਾਸਲਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਆਪਾਂ ਜਿਹੜੇ ਜੀ ਜਲਦੀ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮਾਂ ਆਪਣੇ ਕੋਲ ਸੀਮਤ ਆ। ਬਲਵਿੰਦਰ ਸਿੱਧੂ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪਾਸਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਪਹਿਲਾ ਸਵਾਲ ਤਾਂ ਇਹ ਹੈ ਜੀ ਵੀ ਜਿਹੜੀ BJP ਜਾਂ ਅਕਾਲੀ ਸਰਕਾਰ ਹੈ ਜਾਂ ਕਾਂਗਰਸ ਸਰਕਾਰ ਹੈ, ਇਹਨਾਂ ਤੇ ਦੋਸ਼ ਲੱਗਦੇ ਆਏ ਨੇ ਵੱਡੇ ਦੋਸ਼। ਜੇ ਲਿਖਣ ਲੱਗੀਏ ਤਾਂ ਕਾਪੀਆਂ ਮੁੱਕ ਜਾਣਗੀਆਂ, ਜੇ ਤੋਲਣ ਲੱਗੀਏ ਤਾਂ ਬੱਟੇ ਖਤਮ ਹੋ ਜਾਣਗੇ। ਪਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅਜੇ ਤੱਕ ਨਾ ਤਾਂ ਪੰਜਾਬ 'ਚ ਆਈ ਹੈ, ਨਾ ਚੋਣਾਂ ਜਿੱਤੀ ਹੈ, ਨਾ ਉਹਨਾਂ ਨੇ ਕੋਈ ਅਹੁਦਾ ਸੰਭਾਲਿਆ। ਇਹਨੂੰ ਇਹ ਪਹਿਲਾਂ ਕਹੀ ਜਾਂਦੇ ਨੇ ਤਾਂ ਹੱਥ ਦਾਜੇ ਦੇ ਕਰਪਟ ਨੇ। ਇਹਦੇ ਬਾਰੇ ਦੱਸੋ ਤੁਸੀਂ ਆਪਦਾ ਕੀ ਵਿਚਾਰ ਹੈ। ਦੂਜੀ ਗੱਲ, ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਹੈ, ਇਹਨਾਂ ਨੇ 70 ਚੋਂ 67 ਸੀਟਾਂ ਲਈਆਂ। ਕੀ ਇਹ ਬਾਹਰਲੇ ਲੋਕ ਆ ਕੇ ਇਹਨਾਂ ਨੂੰ ਵੋਟਾਂ ਪਾ ਕੇ ਵੀ ਇਹਨਾਂ ਨੇ 67 ਸੀਟਾਂ ਲੈ ਲਈਆਂ? ਇੱਕ ਗੱਲ। ਦੂਜੀ ਗੱਲ, ਇਹ ਕਹਿੰਦੇ ਉੱਥੇ ਕੋਈ ਵਿਕਾਸ ਨਹੀਂ ਹੋਇਆ, ਜਦ ਕਿ ਉਹ ਪੂਰਨ ਰਾਜ ਦਾ ਦਰਜਾ ਨਹੀਂ ਹੈ। ਦਿੱਲੀ ਕਦੇ ਕਿਸੇ ਨੇ ਇਹ ਗੱਲ ਬੋਲੀ ਹੈ ਵੀ ਉਹ ਪੂਰਨ ਰਾਜ ਨਹੀਂ ਹੈਗਾ, ਦਿੱਲੀ ਪੂਰਨ ਰਾਜ ਦਾ ਦਰਜਾ ਨਹੀਂ, ਫਿਰ ਵੀ ਉਹ ਉਸ ਤੋਂ ਉੱਪਰ ਉੱਠ ਕੇ ਵੱਧ ਵਿਕਾਸ ਕਰ ਰਹੇ ਨੇ। ਇਹਦੇ ਵਰਗੇ ਕਦੇ ਅੱਜ ਤੱਕ ਕਿਸੇ ਨੇ ਬੋਲਿਆ? ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਫਟਕਾਰ ਪਾਈ ਹੈ ਵੀ ਰਲ ਕੇ ਕੰਮ ਕਰੋ, ਲੋਕਾਂ ਦਾ ਘਾਣ ਹੋ ਰਿਹਾ। ਇਹਦੇ ਬਾਰੇ ਵਿਚਾਰ ਦੱਸੋ ਜਰਾ। ਜੀ ਧੰਨਵਾਦ ਬਲਵਿੰਦਰ ਜੀ। ਤਿੰਨ ਸਵਾਲ ਤੁਹਾਡੇ ਹੈ ਜੀ। ਇੱਕ ਤਾਂ ਹਾਲੇ ਪੰਜਾਬ 'ਚੋਂ ਆਏ ਨਹੀਂ ਹੈ ਅਤੇ ਤੁਸੀਂ ਉੱਥੇ ਭ੍ਰਿਸ਼ਟਾਚਾਰੀ ਕਹਿ ਰਹੇ ਹੋ। ਦੂਆ, ਹਾਲੇ ਮੈਂ ਇਹ ਸ਼ਬਦ ਨਹੀਂ ਵਰਤਿਆ ਜੀ। ਮੈਂ ਸਿਰਫ ਇਹ ਕਹਿ ਰਿਹਾ ਵੀ ਜਿਹੜੇ ਪੰਜਾਬ 'ਚ ਜਿਹਨਾਂ ਉਮੀਦਵਾਰਾਂ ਦੀ ਚੋਣ ਕੀਤੀ ਆਪ ਨੇ, ਉਹ ਉਮੀਦਵਾਰਾਂ 'ਚੋਂ ਵੱਡਾ ਹਿੱਸਾ ਉਹ ਆ ਜਿਹੜਾ ਪਹਿਲਾਂ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਪਾਰਟੀ ਨਾਲ ਜਾਂ ਕਾਂਗਰਸ ਨਾਲ ਜਾਂ ਵੱਡੀ ਅਫਸਰਸ਼ਾਹੀ ਨਾਲ ਜੁੜਿਆ ਹੈ ਜੀ। ਉਦਾਹਰਨ ਦੇ ਤੌਰ 'ਤੇ ਜਿਹੜਾ ਕੋਈ ਪੁਲਿਸ ਵੱਡਾ ਆਫਿਸਰ ਜਾਂ ਐਕਸਾਈਜ਼ ਡਿਪਾਰਟਮੈਂਟ ਦਾ ਕੋਈ ਵੱਡਾ ਆਫਿਸਰ ਰਿਟਾਇਰ ਹੋਣ ਤੋਂ ਬਾਅਦ ਆਪ ਦਾ ਟਿਕਟ ਲੈ ਰਿਹਾ, ਜਿਹਨੇ ਸਾਰੀ ਉਮਰ ਤੱਕ ਕਰੋੜਾਂ ਰੁਪਈਏ ਲੋਕਾਂ ਦੇ ਲੁੱਟੇ ਆ, ਅਤੇ ਹੁਣ ਉਹਨੇ ਸੇਵਾ ਕਾਹਦੀ ਕਰਨੀ ਆ ਕੇ। ਮੈਂ ਅੱਜ ਇੱਕ ਆਰਟੀਕਲ ਲਿਖਿਆ ਆ ਵੀ ਆਪ ਵਾਲਿਆਂ ਦੀ ਬਦਕਿਸਮਤੀ ਇਹ ਆ ਹਾਲੇ ਪੰਜਾਬ ਵਿੱਚ ਵੀ ਬਿਨਾਂ ਲੋਕਾਂ ਦੀ ਸੇਵਾ ਤੋਂ ਫਲ ਮੰਗਣ ਡਏ ਆ। ਪੰਜਾਬ ਦੇ ਵਿੱਚ ਮੈਨੂੰ ਕੋਈ ਐਜੀਟੇਸ਼ਨ ਨਹੀਂ ਲੱਭੀ ਮਜ਼ਦੂਰਾਂ ਕਿਸਾਨਾਂ ਦੀ ਪਿਛਲੇ 5 ਸਾਲਾਂ 'ਚ, ਜਦੋਂ ਆਪ ਨੇ ਉਹਦੀ ਅਗਵਾਈ ਕੀਤੀ ਹੋਵੇ ਅਤੇ ਲੋਕਾਂ ਦੀ ਕੋਈ ਡਾਂਗ ਖਾਧੀ ਹੋਵੇ। ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਪਿਛਲੇ ਸਾਲਾਂ ਤੋਂ। ਜੇ ਪੰਜਾਬ 'ਚ ਕਿਸਾਨਾਂ ਦੀ ਲਹਿਰ, ਕੋਈ ਸੜਕਾਂ ਰੋਕੀਆਂ, ਲਾਈਨਾਂ ਰੋਕੀਆਂ, ਜੇਲ੍ਹੀਆਂ ਗਏ ਆ, ਅਤੇ ਉਹ ਆਪ ਨਹੀਂ ਹੈ, ਲੈਫਟ ਲੋਕੀ ਆ। ਮੇਰਾ ਕਹਿਣ ਤੋਂ ਪੱਕਾ ਵੀ ਜਦੋਂ ਅਸੀਂ ਆਪ ਨੂੰ ਕਹਿੰਦੇ ਪੰਜਾਬ ਵਿੱਚ, ਮੈਂ ਕ੍ਰਿਸ਼ਨ ਨਹੀਂ ਕਹਿ ਰਿਹਾ, ਜਿਹੜੇ ਬੰਦੇ ਉਹਨਾਂ ਨੇ ਚੁਣੇ ਆ ਉਹ ਬੰਦੇ ਕੋਈ ਨਵੇਂ ਨਹੀਂ ਬਹੁਤੇ, ਉਹਨਾਂ 'ਚ ਨਵੇਂ ਕੁਛ ਹੈਗੇ ਥੋੜ੍ਹੇ, ਪਰ ਜ਼ਿਆਦਾ ਬੰਦੇ ਉਹੀ ਆ ਜਿਹੜੇ ਅੱਗੇ ਵੀ ਸਮਾਜ ਵਿੱਚ ਲੋਕਾਂ ਨੇ ਦੇਖੇ ਆ।
ਇੱਕ ਤਾਂ ਮੇਰਾ ਇਹ ਬੇਨਤੀ। ਦੂਸਰੀ ਹੈਗੀ ਵੀ ਦਿੱਲੀ 'ਚ ਉਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕਰ ਦਿੱਤੀ ਹੈ। ਦਿੱਲੀ ਕੋਈ ਦੂਰ ਨਹੀਂ ਬਹੁਤੀ, ਦਿੱਲੀ ਇੱਥੇ ਹੀ ਆ। ਇੱਕ ਦਿੱਲੀ ਆ ਜਿੱਥੇ ਸਫਾਈ ਕਰਮਚਾਰੀ ਨੂੰ ਵੇਤਨ ਨਹੀਂ ਪ੍ਰਾਪਰ ਮਿਲਿਆ, ਹਫ਼ਤਿਆਂ ਬੱਧੀ ਮਹੀਨਿਆਂ ਬੱਧੀ ਹੜਤਾਲ ਕਰਨੀ ਵੀ ਦਿੱਲੀ ਗੰਦ ਪੈ ਗਿਆ। ਉਹ ਕਹਿੰਦੇ ਇਹ ਹੈ ਜੀ ਵੀ ਮਿਊਨਿਸਪਲ ਕਾਰਪੋਰੇਸ਼ਨ ਨੇ ਪੈਸੇ ਦੇਣੇ, ਅਸੀਂ ਥੋੜ੍ਹੀ ਦੇਣੇ ਆ। ਜਦੋਂ ਕੇਜਰੀਵਾਲ ਜੀ ਨੇ ਵਾਅਦਾ ਕੀਤਾ ਸੀ ਉਦੋਂ ਵੀ ਤਾਂ ਪਤਾ ਸੀ ਨਾ ਵੀ ਦਿੱਲੀ ਨੂੰ ਪੂਰਾ ਦਰਜਾ ਨਹੀਂ ਹੈ, ਪੈਸੇ ਦੇਣੇ ਪੈਣੇ ਹੈ। ਮੈਂ ਅੱਜ ਵਾਅਦਾ ਕਰਦਾ ਕਿਸੇ ਨੂੰ ਬਹਿ ਕੇ, ਹੁਣ ਉਹਨੇ ਵਾਅਦਾ ਪੰਜਾਬ ਨਾਲ ਕੀਤਾ ਵੀ 25 ਲੱਖ ਨੌਕਰੀਆਂ ਦਊਂਗਾ। ਇਹਨੂੰ ਅੱਜ ਪਤਾ ਵੀ 25 ਲੱਖ ਨੌਕਰੀਆਂ ਤੇ ਉਹ ਦਿੱਲੀ ਛੱਡ ਕੇ ਅੱਧੇ ਹਿੰਦੁਸਤਾਨ 'ਚ ਨਹੀਂ ਦੇ ਸਕਦੇ ਕਿਸੇ ਨੂੰ। ਨੌਕਰੀਆਂ ਤਾਂ ਲੋਕਾਂ ਦੀ ਖੋਹੀਆਂ ਜਾ ਰਹੀਆਂ ਜੇਕਰ ਉਹ 25 ਲੱਖ ਨੌਕਰੀ ਦਾ ਵਾਅਦਾ ਕਰ ਗਿਆ। ਜਦੋਂ ਤੁਸੀਂ ਵਾਅਦਾ ਲੋਕਾਂ ਨਾਲ ਕਰਦੇ ਹੋ ਇਮਾਨਦਾਰੀ ਨਾਲ, ਉਸ ਵੇਲੇ ਵਾਅਦਾ ਉਹ ਕਰੋ ਜੋ ਪੂਰਾ ਕਰਨਾ। ਦਿੱਲੀ 'ਚ ਜੋ ਵਾਅਦੇ ਕੀਤੇ ਸਨ ਉਹ ਤੁਸੀਂ ਦਿੱਲੀ ਲੋਕ ਆਉਂਦੇ ਜਾਂਦੇ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕੋਈ ਭ੍ਰਿਸ਼ਟਾਚਾਰੀ ਬਹੁਤ ਹੋ ਗਏ ਆ, ਮੈਂ ਦਿੱਲੀ ਬਾਰੇ ਇਹ ਨਹੀਂ ਕਹਿ ਰਿਹਾ। ਲੇਕਿਨ ਜਿਹੜੇ ਸੁਪਨੇ ਲੋਕਾਂ ਨੂੰ ਦਿਖਾਏ ਸਨ ਵੀ ਅਸੀਂ ਤਾਂ 10 ਮਿੰਟਾਂ 'ਚ ਬੰਦੇ ਪੱਕੇ ਕਰ ਦੇਣੇ ਦਿੱਲੀ 'ਚ ਆ ਗਏ ਸਾਰੇ ਕੱਚੇ ਮਜ਼ਦੂਰ, ਮੈਨੂੰ ਦਿਖਾਏ ਵੀ ਪੱਕੇ ਕਿਹੜੇ ਕੀਤੇ ਆ। ਦਿੱਲੀ ਐਡੀ ਵੱਡੀ ਆ, ਹਾਕ ਕੰਮ ਆ, ਠੇਕੇਦਾਰ ਕੋ ਕੰਮ ਕਰਦੇ ਆ। ਕੋਈ ਦੱਸਿਆ ਅੱਗੇ ਵੀ ਇੰਨੀ ਵੱਡੀ ਗਿਣਤੀ 'ਚ ਕਿੰਨੇ ਕੀਤੇ ਪੱਕੇ ਉਹਨਾਂ ਨੇ। ਇਹ ਵਾਅਦਾ ਕੀਤਾ ਸੀ ਉਹਨਾਂ ਨੇ, ਇਹ ਵਾਅਦਾ ਕੀਤਾ ਸੀ ਮੁਫ਼ਤ ਪਾਣੀ ਮੁਫ਼ਤ ਬਿਜਲੀ ਦਾ। ਉਹ ਲੋਕੀ ਦੁਬਾਰਾ ਬਿੱਲ ਫੇਰ ਆ ਗਿਆ ਲੋਕਾਂ ਦੇ। ਤੋ ਮੇਰਾ ਕਹਿਣ ਤੋਂ ਪੱਖਿਆ ਵਾਅਦੇ ਉਹ ਕੀਤੇ ਜਾਣ। ਹਾਂ, ਮੈਂ ਇਹ ਆਸ ਨਹੀਂ ਕਰਦਾ ਕਿ 2 ਸਾਲਾਂ 'ਚ ਕੇਜਰੀਵਾਲ ਦਿੱਲੀ ਸਵਰਗ ਬਣ ਜਾਊਗੀ। ਮੇਰਾ ਇਹ ਇਲਜ਼ਾਮ ਨਹੀਂ, ਉਹਨਾਂ ਤੇ ਸਮਾਂ ਲੱਗੇਗਾ। ਅਸੀਂ ਉਹਨਾਂ ਨੂੰ ਭ੍ਰਿਸ਼ਟ ਵੀ ਨਹੀਂ ਉਸ ਲੈਵਲ ਤੇ ਕਹਿੰਦੇ, ਪਰ ਇਹ ਵੀ ਸੱਚ ਹੈ ਕਿ ਕੇਜਰੀਵਾਲ ਨੇ ਆਪਣਾ ਮੰਤਰੀ 5 ਲੱਖ ਲੈਂਦਾ ਹੀ ਸੁਣ ਲਿਆ ਤੇ ਉਹਨੂੰ ਕੱਢਿਆ। ਇੱਕ ਮੰਤਰੀ ਦੇ ਉੱਤੇ ਸੈਕਸੁਅਲ ਬਹੁਤ ਭੈੜਾ ਇਲਜ਼ਾਮ ਲੱਗਾ, ਕੇਜਰੀਵਾਲ ਨੇ ਆਪ ਕਿਹਾ ਵੀ ਸਾਡੇ ਕਲੰਕ ਲਾਤਾ ਮੱਥੇ ਤੇ। ਜਦੋਂ ਅਸੀਂ ਬੰਦੇ ਇੱਦਾਂ ਦੇ ਭਰਤੀ ਕੀਤੇ ਆ ਤੇ ਕੋਈ ਚੰਗੀ ਆਦਤ ਨਹੀਂ। ਪੰਜਾਬ ਤਜਰਬਾ ਦਿੱਲੀ ਵਾਲਾ ਫਿਰ ਦੁਹਰਾਇਆ ਜਾ ਰਿਹਾ। ਪੰਜਾਬ 'ਚ ਫਿਰ ਉੱਦਾਂ ਦੇ ਬੰਦੇ ਲਏ ਜਾ ਰਹੇ ਜੋ ਦਿੱਲੀ ਚੰਦ ਚਾੜਿਆ, ਜਿਹੜਾ ਉਹਨਾਂ ਨੇ ਜਿਹੜੇ ਪੰਜਾਬ ਸੱਤਾ ਨੇ ਪੰਜਾਬ 'ਚ ਉੱਦਾਂ ਦੇ ਬੰਦੇ ਬਹੁਤੇ ਆ। ਇਸ ਲਈ ਸਾਡਾ ਉਹਨਾਂ ਤੇ ਇਲਜ਼ਾਮ ਹਾਲੇ ਭ੍ਰਿਸ਼ਟਾਚਾਰ ਵਾਲਾ ਨਹੀਂ ਹੈ। ਸਾਡੇ ਵੀ ਜੇ ਵੱਖਰੀ ਪਾਰਟੀ ਵੱਖਰੀ ਦਿੱਖ ਦੇਣੀ ਆ ਤੇ ਫਿਰ ਸੰਘਰਸ਼ੀ ਲੋਕਾਂ ਵਾਲੀ ਦਿੱਖ ਹੋਵੇ ਨਾ। ਬੰਦੇ ਬਦਲਣਾ ਵੀ ਕਾਂਗਰਸੀ ਅੱਜ ਇੱਧਰ ਆ ਗਿਆ ਤੇ ਉਹ ਮੇਰੇ ਨਾਲ ਬਹੁਤ ਚੰਗਾ ਬਣ ਗਿਆ, ਇੱਦਾਂ ਦਿੱਖ ਨਹੀਂ ਬਣਦੀ। ਤੀਸਰੀ ਗੱਲ ਹੈਗੀ ਜਿਹੜੀ ਤੁਸੀਂ ਕਹਿੰਦੇ ਵੀ ਦਿੱਲੀ ਦਾ ਦਰਜਾ ਪੂਰਾ ਮਿਲੇ। ਅਸੀਂ ਪੰਜਾਬ 'ਚ ਬੈਠੇ ਲਾਜ਼ਮੀ ਮੰਗ ਕਰਦੇ, ਸਾਰੀ ਹਿੰਦੁਸਤਾਨ ਨੇ ਵੀ ਦਿੱਲੀ ਨੂੰ ਦਰਜਾ ਮਿਲਣਾ ਚਾਹੀਦਾ। ਅਸੀਂ ਇਸ ਵਿਰੋਧ 'ਚ ਨਹੀਂ ਹਾਂ। ਲੇਕਿਨ ਇਹ ਸੱਚ ਆ ਵੀ ਦਰਜਾ ਜਦੋਂ ਚੋਣਾਂ ਲੜੀਆਂ ਵਾਅਦਾ ਕੀਤਾ ਸੀ ਉਦੋਂ ਵੀ ਦਰਜਾ ਨਹੀਂ ਸੀ। ਅੱਜ ਜੇ ਉਹ ਮੰਗ ਕਰਦੇ ਤਾਂ ਅਸੀਂ ਨਾਲ ਆ ਉਹਨਾਂ ਦੇ, ਅਸੀਂ ਬਿਲਕੁਲ ਵਿਰੋਧ 'ਚ ਨਹੀਂ। ਅਸੀਂ ਇਹ ਗੱਲ ਕਹਿਣ ਨੂੰ ਤਿਆਰ ਹਾਂ ਵੀ ਦਿੱਲੀ ਨੂੰ ਦਰਜਾ ਪੂਰਾ ਕਿਉਂ ਨਾ ਮਿਲੇ। ਔਰ ਜਿਹੜਾ ਉੱਥੇ ਦਾ ਗਵਰਨਰ ਰਿਹਾ ਗਲਤ ਦਖਲ ਦੇ ਰਿਹਾ ਕੇਜਰੀਵਾਲ ਦੇ ਕੰਮਾਂ 'ਚ, ਅਸੀਂ ਉਹਦੇ ਵਿਰੋਧ ਕਰਦੇ ਹਾਂ। ਉਹ ਕਹਿੰਦਾ ਵੀ ਮੈਂ ਹੀ ਇੱਥੇ ਦਾ ਥਾਣੇਦਾਰ ਰਿਹਾ, ਕੇਜਰੀਵਾਲ ਚੁਣੀ ਸਰਕਾਰ ਕਾਹਨੇ ਚੁਣੀ ਹੈ, ਫਿਰ ਉਹਨੇ ਕੰਮ ਨਹੀਂ ਕਰਨਾ ਤਾਂ। ਇਸ ਲਈ ਅਸੀਂ ਸਾਰੀਆਂ ਗੱਲਾਂ ਤੇ ਕੇਜਰੀਵਾਲ ਦੀ ਵਿਰੋਧਤਾ ਨਹੀਂ ਕਰਦੇ ਹੈ। ਪਰ ਜਿਹੜੀ ਗੱਲ ਸੱਚਾਈ ਹੈ ਪੰਜਾਬ ਬਾਰੇ ਅਸੀਂ ਸਿਰਫ ਇੰਨਾ ਕਹਿੰਦੇ ਹਾਂ ਵੀ ਜਦੋਂ ਆਨਲਾਈਨ ਉਹ ਭਰਤੀ ਕਰਦੇ ਬੰਦਿਆਂ ਦੀ, ਆਨਲਾਈਨ ਟਿਕਟਾਂ ਦਿੰਦੇ ਆ, ਉਹ ਟਿਕਟਾਂ ਜਸਟੀਫਾਈ ਨਹੀਂ ਹੋ ਸਕਦੀਆਂ। ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਅਸੀਂ 20 ਸਾਲ ਦੇ ਕੰਮ ਕਰਦੇ ਬੰਦੇ ਪਰਖਦੇ ਤਾਂ ਨਹੀਂ ਟਿਕਟ ਦੇਣ ਨੂੰ ਜੀ ਕਰਦਾ, ਉਹ ਆਨਲਾਈਨ ਟਿਕਟਾਂ ਦੇ ਰਹੇ ਆ। ਉਹ ਫਿਰ ਆਮ ਆਦਮੀ ਹੋਏ ਨਾ, ਖਾਸ ਆਦਮੀ ਹੋਏ ਨਾ, ਆਮ ਆਦਮੀ ਦਾ ਕੀ ਹੋਣੇ ਚਾਰੇ ਜੀ। ਅਗਲੇ ਕਾਲਰ ਬਰਿੰਦਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ। ਪਹਿਲਾਂ ਤਾਂ ਤੁਹਾਡਾ ਧੰਨਵਾਦ ਆ, ਮੈਂ ਉਦੋਂ ਕੁਐਸਚਨ ਤੁਹਾਨੂੰ ਕੀਤਾ ਸੀ ਵੀ ਤੁਸੀਂ ਆਪ ਬਾਕੀ ਪਾਰਟੀ ਰਹੋ ਬਹੁਤ। ਤੇ ਦੂਜੀ ਗੱਲ ਮੇਰਾ ਪਾਸਾ ਸਾਹਿਬ ਨੂੰ ਕੁਐਸਚਨ ਵੀ ਮੈਂ ਖੁਦ ਆਪ ਕਾਮਰੇਡ ਨਰਿੰਦਰ ਸਿੰਘ ਦਾ ਪੋਤਾ ਆ, ਪਿੰਡ ਸੁੰਡਿਆ ਮੇਰਾ ਹਲਕਾ ਬੰਗਾ ਆ। ਸਾਰੀ ਸਾਡੀ ਫੈਮਿਲੀ 84 ਤੋਂ ਪਹਿਲਾਂ ਕਾਮਰੇਡ ਸੀ। ਸਾਡੇ ਫੁੱਫੜ ਜੀ ਮਸਾਣੀ ਤੋਂ ਸੀ, ਜਸਵੰਤ ਸਿੰਘ ਸ਼ਾਇਦ ਜਾਣਦੇ ਹੋਣਗੇ, ਨਰਿੰਦਰ ਸਿੰਘ ਕਾਮਰੇਡ ਨੂੰ ਵੀ ਜਾਣਦੇ ਹੋਣਗੇ। ਹਾਂਜੀ ਜੀ ਹੋਏ ਕਿਉਂਕਿ ਹਰਕਿਸ਼ਨ ਸਿੰਘ ਸਰਜੀਤ ਨੇ ਬਿਆਨ ਦਿੱਤਾ ਸੀ ਦਰਬਾਰ ਸਾਹਿਬ ਢਾਇਆ ਗਿਆ, ਬਹੁਤ ਵਧੀਆ ਹੋਇਆ। ਕੀ ਇਹ ਉਸ ਸਟੈਂਡ ਤੇ ਕਾਇਮ ਹੈ ਅੱਜ ਵੀ ਪਾਸਲਾ ਸਾਹਿਬ? ਨੰਬਰ 1। ਨੰਬਰ 2 ਗੱਲ ਇਹ ਆ ਕਿ ਕੀ ਜੇ ਹੁਣ ਜਿੱਤਦੇ ਆ ਤਾਂ ਇਹ ਫੇਰ ਕਾਂਗਰਸ ਨਾਲ ਸਮਝੌਤਾ ਕਰਨਗੇ? ਨੰਬਰ 3, ਜੇ ਇਹ ਖੜਦੇ ਆ ਹੁਣ ਕਾਹਤੇ ਖੜਦੇ ਆ? ਕਿਉਂਕਿ ਕਾਮਰੇਡਾਂ ਦੇ ਵਿੱਚ ਵੀ ਲੀਡਰਸ਼ਿਪ ਦੀ ਭੁੱਖ ਪੈਦਾ ਹੋਈ, ਇਸ ਕਰਕੇ ਕਾਮਰੇਡਾਂ ਨੂੰ ਨੁਕਸਾਨ ਹੋਇਆ ਪੰਜਾਬ ਦੇ ਵਿੱਚ। ਕੀ ਜੇ ਹੁਣ ਇਹ ਖੜਦੇ ਆ ਤਾਂ ਇਹ ਸਿੱਧੀ ਕਾਂਗਰਸ ਦੀ ਤੇ ਅਕਾਲੀ ਦਲ ਦੀ ਹਮਾਇਤ ਨਹੀਂ ਕਰਦੇ? ਜੇ ਇਹਨਾਂ ਨੂੰ ਪੰਜਾਬ ਦੇ ਨਾਲ ਹਿੱਤ ਆ ਤਾਂ ਕਿਉਂ ਨਹੀਂ ਇਹ ਥੋੜਾ ਪਾਸੇ ਹੋਣ? ਨਵੀਂ ਧਿਰ ਆ ਰਹੀ ਆ, ਉਹਨੂੰ ਜਿੱਤਣ ਦੇਣ। ਅਸੀਂ ਖੁਦ ਕਾਮਰੇਡ ਸੀ 84 ਤੋਂ ਬਾਅਦ, ਜਦ ਇਹਨਾਂ ਨੇ ਖੁਦ ਨਹੀਂ ਬਿਆਨ ਦਿੱਤੇ ਹਰਕਿਸ਼ਨ ਸਿੰਘ ਸਰਜੀਤ ਨੇ, ਤੇ ਚੰਗਾ ਹੋਇਆ। ਮੇਰੇ 3 ਸਵਾਲ ਰਾਜਕਨਵੀਰ ਜੀ ਕੱਟਿਓ ਨਾ ਤੇ ਲਿਓ ਇਹਨਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਜੀ ਮੰਗਤ ਰਾਮ ਜੀ, ਪੂਰੇ ਧੀਰੀ ਨਾਲ ਸਵਾਲ ਤੁਹਾਡੇ ਨਾਲ ਸੁਣੇ ਆ। ਪਹਿਲੀ ਗੱਲ ਤਾਂ ਇਹ ਆ ਵੀ ਜੇ ਮੈਂ ਸਰਜੀਤ ਦਾ ਹਾਮੀ ਨਹੀਂ, ਸਰਜੀਤ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਹੀ ਵੱਖਰੀ ਪਾਰਟੀ ਬਣਾਈ ਹੈ। ਜਿੱਥੋਂ ਤੇ ਤੁਸੀਂ ਇਹ ਕਹਿ ਰਹੇ ਹੋ ਵੀ ਉਹਨੇ ਕਹੀ ਬਹੁਤ ਕਮਾਲ ਕਰਤੀ, ਚੰਗਾ ਕੀਤਾ,
ਇਹ ਨਹੀਂ ਕਿਤੇ ਤੁਸੀਂ, ਮੈਂ ਭਾਵੇਂ ਉਹਦਾ ਵਿਰੋਧੀ ਹਾਂ, ਇਹ ਬਿਆਨ ਉਹਨਾਂ ਵੱਲੋਂ ਨਹੀਂ ਬਲਕਿ ਉਲਟ ਬਿਆਨ ਆ। ਅਸੀਂ 84 ਦੇ ਜਿਹੜੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ, ਇਹ ਬਿਆਨ ਦਿੱਤਾ ਵੀ ਇਹ ਅਣਹੋਣੀ ਟਾਲੀ ਜਾ ਸਕਦੀ ਸੀ ਜੇ ਕੇਂਦਰ ਸਰਕਾਰ ਚੰਗੇ ਅਸੂਲਾਂ ਤੋਂ ਕੰਮ ਲੈਂਦੀ। ਇਹ ਅਣਹੋਣੀ ਗਲਤ ਹੋਈ ਹੈ। ਇਹਨਾਂ ਸਿੱਖਾਂ ਦੇ ਦਿਲ ਬਹੁਤ ਜ਼ਿਆਦਾ ਬਲੁੰਦਰੇ ਗਏ ਆ। ਇਹ ਜਿਹੜੀ ਅਣਹੋਣੀ ਵਾਪਰੀ ਆ ਉੱਥੇ ਦਰਬਾਰ ਸਾਹਿਬ 'ਚ, ਇਹ ਟਾਲੀ ਜਾ ਸਕਦੀ ਸੀ। ਇਹ ਬੇਈਮਾਨ ਕਾਂਗਰਸ ਨੇ ਨਹੀਂ ਕੀਤਾ। ਜੇ ਉਹ ਟਾਈਮ ਨਾਲ ਸਟੈਪ ਲੈਂਦੀ, ਪੰਜਾਬ 'ਚ ਹਾਲਤ ਨਾ ਬਣਦੇ। ਉੱਦਾਂ ਸੁਰਜੀਤ ਹੋਰਾਂ ਦਾ ਦਿੱਲੀ ਵਾਲੇ ਕਾਂਗਰਸ ਨਾਲ ਸੰਬੰਧ ਬਹੁਤ ਰਿਹਾ, ਉਹ ਅਸੀਂ ਪਸੰਦ ਨਹੀਂ ਕੀਤਾ। ਇਸੇ ਕਰਕੇ ਅਸੀਂ 20-25 ਸਾਲ ਉਸ ਪਾਰਟੀ 'ਚ ਕੰਮ ਕਰਨ ਤੋਂ ਬਾਅਦ ਸਾਨੂੰ ਇੱਕ ਵੱਖਰੀ ਪਾਰਟੀ ਖੜੀ ਕਰਨੀ ਪਈ ਆ। ਇਸ ਗੱਲ ਤੋਂ ਸਾਨੂੰ ਕੋਈ ਮਤਭੇਦਾਂ ਨੂੰ ਲੁਕੋ ਕੇ ਨਹੀਂ ਰੱਖਦਾ ਮੈਂ। ਨੰਬਰ 2, ਵੀ ਤੁਸੀਂ ਇਹ ਕਹਿ ਰਹੇ ਹੋ ਵੀ ਹੁਣ ਇੱਕ ਨਵੀਂ ਪੈਰ ਆਈ ਆ, ਵੀ ਉਹਨੂੰ ਮੌਕੇ ਦਿਓ, ਤੁਸੀਂ ਘਰ ਬਹਿ ਜਾਓ। ਜਿਹੜੀ ਨਵੀਂ ਪੈਰ ਆਈ ਆ, ਕੱਲ ਕਾਂਗਰਸੀ ਹੋ ਕੇ ਤਾਂ ਆਪ ਚੱਲ ਗਿਆ, ਉਹਨਾਂ ਕਰਕੇ ਸਾਨੂੰ ਘਰ ਬਿਠਾ ਦਿਓ। ਇੱਦਾਂ ਨਾ ਕਹੋ, ਉਹਨਾਂ ਨੂੰ ਕਹੋ ਵੀ ਉਹੋ ਹੀ ਆਪਣੇ ਸਟੈਂਡ ਤੇ ਕਾਇਮ ਰਹਿਣ। ਉਹ ਜਿੱਤ ਜਾਣ, ਉਹਨਾਂ ਨੂੰ ਇਹ ਪੁੱਛ ਲਿਓ ਸਾਰੇ ਵੀ ਸਾਰੇ ਕਾਇਮ ਰਹਿਣ ਵਾਲੇ ਆ। ਜਿੱਦਣ ਮੈਂ ਅੱਜ ਬੈਠਾ ਕਹਿਣਾ ਵੀ ਬਹੁਤ ਸਾਰੀ ਫੌਜਾਂ ਇੱਦਾਂ ਦੀਆਂ ਆ, ਜੇ ਕੱਲ ਨੂੰ ਅਕਾਲੀਆਂ ਨੂੰ ਲੋੜ ਪੈ ਗਈ ਨਾ ਥੋੜੇ ਬੰਦਿਆਂ ਦੀ, ਤੇ ਉਹ ਸਵੇਰੇ ਕਮਰ ਕੱਸੇ ਕਰਕੇ ਅਕਾਲੀਆਂ ਜਾ ਵੜਨਗੇ। ਉਹ ਅਕਾਲੀਆਂ ਚੋਂ ਆਏ ਆ। ਜੇ ਕਾਂਗਰਸ ਲੋੜ ਪਵੇ ਕਾਂਗਰਸ ਜਾ ਵੜਨਗੇ। ਜਿੱਥੋਂ ਤੇ ਸਾਡਾ ਸੰਬੰਧ ਆ, ਅਸੀਂ ਤਾਂ ਕਹਿੰਦੇ ਜਿੱਦਾਂ ਨਾ ਵੀ ਤੁਸੀਂ ਚੌਂਚ ਖੜੇ ਕਰਕੇ ਪੁੱਛਿਓ ਕਿ ਕਾਂਗਰਸ ਦਾ ਤੇ ਅਕਾਲੀਆਂ ਦੇ ਖਿਲਾਫ ਲੜਨ ਵਿੱਚ ਜੇ ਕੋਈ ਕਸਰ ਬਾਕੀ ਰੱਖੀ ਹੋਵੇ ਤਾਂ ਦੱਸਿਓ। ਸਾਡੀ ਮਿੱਟੀ ਵੀ ਨਹੀਂ ਕਦੀ ਸੋਚਦੀ ਵੀ ਉਹਨਾਂ ਨਾਲ ਜਾ ਕੇ ਰਲਣ ਦੀ। ਜੇ ਤੁਸੀਂ ਇਹ ਕਹੋ ਵੀ ਤੁਸੀਂ ਘਰ ਬਹਿ ਜਾਓ ਤੇ ਉਹਨਾਂ ਨੂੰ ਮੌਕਾ ਦੇ ਦਿਓ ਜਿਹੜੇ ਕੱਲ ਕਾਂਗਰਸੀ ਸੀ, ਜਿਹੜੇ ਉਹਨਾਂ ਦੇ ਧਨੀ ਲੋਕਾਂ ਦੇ ਨਾਲ ਕੰਮ ਕਰਦੇ ਆ, ਫਿਰ ਸ਼ਾਇਦ ਇਹ ਜ਼ਿਆਦਤੀ ਸਾਡੇ ਨਾਲ ਆ। ਅਸੀਂ ਮਤਲਬ ਜੇ ਉਹ ਜਿੱਤ ਜਾਣ, ਕੰਮ ਕਰਨ ਲੋਕਾਂ ਲਈ, ਅਸੀਂ ਨਹੀਂ ਚਾਹੁੰਦੇ ਕਿਸੇ ਲਈ, ਨਾ ਅਸੀਂ ਕਾਂਗਰਸ ਵਾਲੇ ਹੋਣਾ ਤੇ ਨਾ ਅਸੀਂ ਅਕਾਲੀਆਂ ਨਾਲ ਜਾਣਾ। ਲੇਕਿਨ ਅਸੀਂ ਆਪ ਨਾਲ ਵੀ ਨਹੀਂ ਜਾਣਾ। ਇਹ ਆਪ ਵਾਲੇ ਦਿੱਲੀ 'ਚ ਕਾਂਗਰਸ ਸੀ ਇਹ ਸਰਕਾਰ ਬਣਾਈ ਸੀ, ਉਹਨਾਂ ਨੂੰ ਪੁੱਛੋ ਵੀ ਕਿਉਂ ਬਣਾਈ ਸੀ। ਜੀ ਕੇਜਰੀਵਾਲ ਜਦੋਂ ਪਹਿਲਾਂ ਮੁੱਖ ਮੰਤਰੀ ਬਣਿਆ ਉਦੋਂ ਕਾਂਗਰਸ ਨਾਲ ਸੀ ਉਹਦੇ। ਅਸੀਂ ਇੱਥੇ ਪੰਜਾਬ 'ਚ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਵੀ ਅਸੀਂ 1 ਜਿੱਤੀਏ, ਅਸੀਂ 2 ਜਿੱਤੀਏ, ਅਸੀਂ ਨਾ ਜਿੱਤੀਏ। ਅਸੀਂ ਜਿਹੜੀ ਸਰਕਾਰ ਬਣੂਗੀ ਕਾਂਗਰਸ ਦੀ, ਅਕਾਲੀਆਂ ਦੀ ਜਾਂ ਆਪ ਦੀ, ਉਹਨੂੰ ਲੋਕਾਂ ਦੇ ਮੁੱਦਿਆਂ ਦੇ ਆਧਾਰ ਤੇ ਦੇਖਾਂਗੇ। ਜਿਹੜੀ ਵੀ ਹੈਗੀ ਉਹਦੇ ਖਿਲਾਫ ਲੜਾਂਗੇ। ਰਲਣ ਦਾ ਸਵਾਲ ਹੀ ਨਹੀਂ ਬਣਦਾ, ਚਾਹੇ ਸਾਡੇ ਬੰਦੇ 2 ਜਿੱਤ ਜਾਣ ਚਾਹੇ ਨਾ ਜਿੱਤਣ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਇਹ ਸਿੱਖਿਆ ਠੀਕ ਨਹੀਂ। ਜਿਹੜੇ ਬੰਦੇ ਕੱਲ ਤਾਂ ਸਰਕਾਰੀ ਨੌਕਰੀ ਕਰਦੇ ਕੁੱਟਦੇ ਆਏ ਲੋਕਾਂ ਨੂੰ, IG ਸਾਹਿਬ, ਤੇ ਹੁਣ ਮਿਲ ਗਿਆ ਟਿਕਟ ਆਪ ਦਾ, ਤੇ ਉਹ ਤਾਂ ਉਹ ਲਈ ਅਸੀਂ ਬਹਿ ਰਹੀਏ ਘਰ। ਜਿਹੜੇ 45 ਸਾਲ ਦੇ ਡਾਂਗਾ ਵੀ ਖਾਂਦੇ ਆ, ਘਰ ਵੀ ਛੱਡੇ ਆ, ਤੇ ਜੇਲ੍ਹਾਂ ਯਾਤਰਾ ਵੀ ਕੀਤੀਆਂ, ਉਹਨਾਂ ਲਈ ਸਾਨੂੰ ਨਾ ਕਹੋ। ਜਿਹੜੇ ਬੰਦਿਆਂ ਨੇ ਕੋਈ ਇੱਕ ਵੀ ਸੇਵਾ ਦਾ ਮੈਨੂੰ ਸਮਝਾਇਓ ਕਿ ਜਿਹੜਾ IAS ਅਫਸਰ ਰਿਟਾਇਰ ਹੋ ਕੇ ਇੱਥੇ ਨੌਕਰੀ ਕਰਨ ਲੱਗਾ, ਉਹ ਲੋਕਾਂ ਦੀ ਸੇਵਾ ਕਰਕੇ ਆਇਆ ਉੱਥੋਂ ਕਿਤੋਂ ਬਹਿ ਕੇ, ਉਹ ਤਾਂ ਕਰੋੜਾਂ ਰੁਪਏ ਇਕੱਠੇ ਕਰਕੇ ਲਿਆਏ ਆ। ਅਫਸਰ ਸਹੀ ਦੱਸੋ ਸਹੀ, ਕੋਈ ਵੀ ਜਿਹੜੀ ਟਿਕਟ ਮਿਲੀ ਜਿਹਨਾਂ ਨੂੰ, ਉਹਨਾਂ ਨੇ ਕੋਈ ਲੋਕਾਂ ਦਾ ਖੈਰੇ ਨੇ ਕਿਹੜੀ ਸੇਵਾ ਕੀਤੀ ਹੈ? ਉਹਦੇ ਬਾਪ ਨੇ ਅਕਾਲੀ ਦਲ ਦੀ ਮਿਨਿਸਟਰੀ ਵੇਲੇ ਬੇਈਮਾਨੀ ਕੀਤੀ ਆ, ਔਰ ਹੁਣ ਉਹ ਜ਼ਮੀਨਾਂ ਤੇ ਕਬਜ਼ੇ ਕਰਨ ਵਾਲਿਆਂ ਚੋਂ ਇੱਕ ਆ। ਕਿਹੜੇ ਉਹਨੇ ਭਲਾ ਕਰਨਾ ਪੰਜਾਬ ਦਾ, ਜਿਹਨੂੰ ਮੰਤਰੀ ਬਣਦੀ ਜਾਵੇ ਉਹ। ਇਸ ਤਰ੍ਹਾਂ ਥੋੜਾ ਰਿਐਲਿਟੀ ਦੁਆਲੇ ਹੋਵੋ, ਭਾਵਨਾ ਤਹਿਤ ਵਰਤ ਕੇ ਗੱਲ ਨਹੀਂ ਬਣਨੀ। ਜੀ ਅਗਲੇ ਕਾਲਰ ਸਾਡੇ ਨਾਲ ਬੂਟਾ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰ ਵੀਰ ਜੀ ਤੇ ਮੰਗਤ ਰਾਮ ਬਾਂਸਲ ਜੀ ਤੇ ਫਾਸਲਾ ਜੀ। ਪਾਸਲਾ ਜੀ ਐਨ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਸਲਾ ਸਾਹਿਬ, ਪਹਿਲੀ ਗੱਲ ਤਾਂ ਇਹ ਆ ਬਈ ਅਸੀਂ ਵੀ 18 ਸਾਲ ਰਹੇ ਆ, 1970 ਤੋਂ ਲੈ ਕੇ ਕਾਮਰੇਡ। ਅਸੀਂ ਪਿੰਡ ਚੋਂ ਚੰਗੀ ਤਰ੍ਹਾਂ ਚੰਦਾ ਵੀ ਇਕੱਠਾ ਕਰਕੇ ਦੇਣਾ, ਆਪ ਵੀ ਦੇਣਾ, ਹੋਰ ਸੱਜਣਾ ਮਿੱਤਰਾਂ ਤੋਂ ਵੀ। ਇਹਨਾਂ ਦੀ ਨੀਤੀ ਇਹ ਸੀ, ਜਿਹੜੀ ਸਰਕਾਰ ਹੋਈ ਉਹਦੇ ਉਲਟ ਦੂਜੀ ਪਾਰਟੀ ਨਾਲ ਖੜ ਕੇ ਆਪਾਂ ਗਰੀਬ ਆ ਉਧਰ ਹੀ ਰਲਦੇ ਆ। ਹੁਣ ਵੀ ਤੁਹਾਡੀ ਨੀਤੀ ਇਹ ਹੀ ਆ ਵੀ ਤੁਸੀਂ ਅਕਾਲੀਆਂ ਨਾਲ ਜਾਂ ਕਾਂਗਰਸ ਨਾਲ ਰਲ ਕੇ ਆਪ ਵਾਲੇ ਚੰਗੀ ਪਾਰਟੀ ਵਾਲਿਆਂ ਨੂੰ ਤੁਸੀਂ ਹਰਾਉਣਾ ਚਾਹੁੰਦੇ ਆ। ਦੂਜਾ ਨੰਬਰ ਇਹ ਆ, ਤੁਸੀਂ ਭਗਤ ਸਿੰਘ ਨੂੰ ਕਿਹਾ ਵੀ ਉਹ ਨਾਸਤਿਕ ਸੀ। ਵੇਖੋ ਜਿਹੜਾ ਫਰੀडम ਫਾਈਟਰ ਹੁੰਦਾ, ਤੁਸੀਂ ਹੁਣ ਫਰੀ ਫਾਈਟਰ ਆ, ਤੁਸੀਂ ਲੋਕਾਂ ਨੂੰ ਨਾਸਤਿਕ ਕਹਿ ਕੇ ਸੱਦਾ ਦਿੰਦੇ ਵੀ ਲੋਕਾਂ ਦੇ ਨਾਲ ਅਸੀਂ ਹਮਦਰਦੀ ਜਤਾਉਣੇ ਆ। ਪ੍ਰਮਾਤਮਾ ਨਾਲ ਹਮਦਰਦੀ ਜਤਾਉਣੀ, ਲੋਕਾਂ ਨਾਲ ਹਮਦਰਦੀ ਜਤਾਉਣੀ ਪ੍ਰਮਾਤਮਾ ਦੇ ਨਾਲ ਹੁੰਦੀ ਹੈ। ਤੀਜਾ ਨੰਬਰ ਇਹ ਆ, ਤੁਸੀਂ ਹੱਥ ਖੜਾ ਕਰਕੇ ਕਹਿ ਸਕਦੇ ਆ ਵੀ ਕੋਈ ਵੀ ਬੰਦੇ ਨੇ ਜੀਵਨ ਦੇ ਵਿੱਚ ਗਲਤੀ ਨਹੀਂ ਕੀਤੀ। ਜੇ ਇੱਕ ਅੱਧੇ ਬੰਦੇ ਨੇ ਗਲਤੀ ਕਿਸੇ ਨੇ ਜਾਣਬੁੱਝ ਕੇ ਕਰਾਤੀ, ਸਾਰੇ ਤਾਂ ਨਹੀਂ ਆਪ ਵਾਲੇ ਜਾਂ ਕੋਈ ਅਕਾਲੀ ਜਾਂ ਕਾਂਗਰਸੀ ਵੀ ਸਾਰੇ ਹੀ ਜਨਾਨੀਆਂ ਦੇ ਉਹ ਜਿਹੜਾ ਰੇਪ ਕਰਨ ਵਾਲੇ ਹੋ ਗਏ ਆ। ਤੁਸੀਂ ਆਪ ਹੱਥ ਖੜਾ ਕਰਕੇ ਕਹਿ ਸਕਦੇ ਆ ਰੇਡੀਓ ਤੇ ਹੁਣ ਵੀ ਅਸੀਂ ਜੀਵਨ ਦੇ ਵਿੱਚ ਆਪਦੀ ਕੋਈ ਗਲਤੀ ਨਹੀਂ ਕੀਤੀ ਅੱਜ ਤੱਕ। ਜਵਾਬ ਸੀ ਦੱਸੋ ਜੀ, ਕੱਟੋ ਜੇ ਨਹੀਂ ਮੇਰਾ ਫੋਨ। ਥੈਂਕ ਯੂ ਜੀ। ਜੀ ਪਾਸਲਾ ਜੀ।
ਤੁਸੀਂ ਆਪਣੀਆਂ ਗੱਲਾਂ ਦਾ ਆਪ ਹੀ ਜਵਾਬ ਦੇ ਤਾਂ ਮੈਂ ਕੀ ਜਵਾਬ ਦੇਵਾਂ। ਇੱਕ ਤਾਂ ਬੇਨਤੀ ਇਹ ਹੈ ਮੇਰੀ, ਮੈਂ ਦੇ ਰਿਹਾ ਜੀ। ਇੱਕ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਸਾਰੇ ਬੰਦੇ ਬੁਰੇ ਨਹੀਂ ਹੁੰਦੇ ਜੀ, ਤੁਸੀਂ ਸਭ ਨੂੰ ਇਹ ਕਿੱਦਾਂ ਕਹਿੰਦੇ ਹੋ? ਇਹ ਗੱਲ ਤਾਂ ਅਕਾਲੀ ਵੀ ਇਹੀ ਕਹਿੰਦੇ ਆ ਵੀ ਅਸੀਂ ਸਾਰੇ ਬੁਰੇ ਥੋੜ੍ਹੇ ਹੁੰਦੇ ਆ। ਬੰਦਿਆਂ ਦੇ ਪਿੱਛੇ ਨਹੀਂ ਮੈਂ ਜਾ ਰਿਹਾ, ਮੈਂ ਨੀਤੀ ਪਿੱਛੇ ਜਾ ਰਿਹਾ। ਇੱਕ ਬੰਦਿਆਂ ਪਿੱਛੇ ਇਸ ਲਈ ਜਾ ਰਿਹਾ ਮੈਂ ਵੀ ਜਿਹੜਾ ਬੰਦਾ ਅਕਾਲੀ 'ਚ ਹੋ ਕੇ ਕਰਪਸ਼ਨ ਕਰਦਾ ਉਹ ਕਾਂਗਰਸ ਜਾਂ ਆਪ ਵਿੱਚ ਆ ਕੇ ਭਲਾ ਮਾਨਸ ਕਿਵੇਂ ਬਣ ਸਕਦਾ? ਇੱਕ ਤਾਂ ਮੇਰੀ ਬੇਨਤੀ ਇਹ ਹੈ। ਦੂਜਾ, ਜਿਹਨੇ ਸਾਰੀ ਉਮਰ ਅਫਸਰਸ਼ਾਹੀ ਕਰਕੇ ਲੱਖਾਂ ਰੁਪਏ ਕਮਾਏ ਹੋਣ, ਉਹ ਹੁਣ ਰਿਟਾਇਰਮੈਂਟ ਤੋਂ ਬਾਅਦ ਸੇਵਾ ਉਹ ਭਾਈ ਘਨਈਏ ਦਾ ਚੇਲਾ ਕਦੋਂ ਬਣ ਸਕਦਾ? ਉਹਦੀ ਸਿੱਖਿਆ ਕਦੋਂ ਤੁਰ ਸਕਦਾ? ਸਰਵਿਸ ਵਿੱਚ ਤਾਂ ਉਹਨੇ ਲੋਕਾਂ ਦਾ ਕਟਾਪਾ ਚਾੜਿਆ। ਇੱਕ ਬੰਦਾ ਮੈਨੂੰ ਟੈਕਸੇਸ਼ਨ ਦੇ ਮਹਿਕਮੇ ਦਾ ਮੈਨੂੰ ਕਹਿਣ ਲੱਗਾ ਵੀ ਮੈਂ ਕੋਈ ਸੇਵਾ ਕਰਨੀ ਚਾਹੁੰਦਾ। ਮੈਂ ਉਹਨੂੰ ਕਿਹਾ ਵੀ ਤੂੰ ਅੱਗੇ ਸੇਵਾ ਥੋੜ੍ਹੀ ਕੀਤੀ ਹੈ ਜਦੋਂ ਨੌਕਰੀ ਕਰਦਾ ਸੀ, ਤੂੰ ਉਦੋਂ ਹੀ ਬਹੁਤ ਜ਼ਮੀਨਾਂ ਬਣਾ ਲਈਆਂ, ਉਦੋਂ ਮੌਜਾਂ ਕਰ ਲਈਆਂ, ਹੁਣ ਸੇਵਾ ਵੱਖਰੀ ਕਸਰ ਹੈਗੀ, ਬਾਕੀ ਕੋਈ ਨਾ ਕੋਈ। ਇਸ ਲਈ ਇਹ ਕਹਿਣਾ ਵੀ ਅਸੀਂ ਹੱਥ ਖੜੇ ਕਰਕੇ ਇਸ ਗਲਤੀ ਦਾ ਮਸਲਾ ਨਹੀਂ ਹੈ। ਮੈਂ ਹੱਥ ਕਰਕੇ ਕਦਾ ਕਹਿੰਦਾ ਕਿ ਮੇਰੇ ਕੋਲ ਜਦੋਂ ਮੈਂ ਪਾਰਟੀ 'ਚ ਹਾਂ ਉਦੋਂ ਵੀ ਪਾਲਸਣੇ ਉਹੀ ਘਰ ਸੀ, ਅੱਜ ਵੀ ਉਹੀ ਘਰ ਹੈ, ਤੇ ਹੁਣ ਮੈਂ ਦਫ਼ਤਰ ਰਹਿਣਾ। ਮੈਂ ਇਹ ਨਾ ਇਹ ਦਾਅਵਾ ਕਰਦਾ ਵੀ ਮੈਂ ਬਹੁਤ ਵੱਡਾ ਆਦਮੀ ਹਾਂ, ਨਾ ਮੈਂ ਬਹੁਤ ਗਲਤੀ ਨਹੀਂ ਕੀਤੀ ਹੋਊਗੀ। ਮੈਂ ਇੱਕ ਨਵਾਂ ਪੈਸਾ ਨਹੀਂ ਬਣਾਇਆ ਜੀ। ਲਾਈਨ ਉਹਨਾਂ ਦੀ ਮੰਗਲ ਰਾਮ ਜੀ ਦੀ ਡਰੋਪ ਹੋ ਗਈ ਹੈ ਅਤੇ ਮੈਂ ਕੋਸ਼ਿਸ਼ ਕਰਦਾ ਜੀ ਉਹਨਾਂ ਦੇ ਨਾਲ ਮੁੜ ਕੇ ਦੁਬਾਰਾ ਜਿਹੜੀ ਹੈ ਜੀ ਕਾਲ ਮਿਲਾਈ ਜਾਵੇ। ਜਿਹੜੇ ਸਰੋਤੇ ਹੋਲਡ 'ਤੇ ਬਣੇ ਰਹੋ ਅਤੇ ਜਲਦ ਹੀ ਮੈਂ ਉਹਨਾਂ ਦੇ ਨਾਲ ਜਿਹੜਾ ਜੀ ਰਾਬਤਾ ਕਾਇਮ ਕਰਕੇ ਜਿਹੜਾ ਸਵਾਲਾਂ ਦੇ ਜਵਾਬ ਦੇ ਰਹੇ ਸੀਗੇ ਉਹਨਾਂ ਦੇ ਨਾਲ ਆਪਾਂ ਫਿਰ ਮੁੜ ਕੇ ਜੋੜਦੇ ਹਾਂ। ਅਤੇ ਇੱਦਾਂ ਹੀ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ। ਜਲਦ ਹੀ ਉਹਨਾਂ ਦੇ ਨਾਲ ਲਾਈਨ ਮਿਲਾਉਂਦੇ। ਅਤੇ ਇੱਕ ਵਾਰੀ ਫਿਰ ਆਪਣੇ ਨਾਲ ਮੰਗਤ ਰਾਮ ਪਾਸਲਾ ਜੀ ਜੁੜ ਚੁੱਕੇ ਆ। ਤਕਨੀਕੀ ਕਾਰਨ ਕਰਕੇ ਜਿਹੜੇ ਲਾਈਨ ਡਰੋਪ ਹੋ ਚੁੱਕੀ ਸੀ। ਜੀ ਮੰਗਤ ਰਾਮ ਜੀ, ਤੁਸੀਂ ਜਿਹੜੇ ਸਵਾਲਾਂ ਦੇ ਜਵਾਬ ਦੇ ਰਹੇ ਸੀਗੇ। ਮੈਂ ਕਹਿ ਰਿਹਾ ਸੀ ਵੀ ਮੈਂ ਸਾਰਿਆਂ ਦੇ ਤਰਫੇ ਨਹੀਂ ਬਣਦਾ ਵੀ ਸਾਰੇ ਮਾੜੇ, ਲੇਕਿਨ ਮੈਂ ਜ਼ਰੂਰ ਕਹਿਣਾ ਵੀ ਜਿਹਨਾਂ ਬੰਦਿਆਂ ਨੇ ਸਰਵਿਸ ਦਾ ਲੋਕਾਂ ਲਈ ਇੱਕ ਦਿਨ ਵੀ ਨਾ ਹੋਵੇ ਜਿਹਨਾਂ ਦਾ, ਉਹਨਾਂ ਨੂੰ ਤੁਸੀਂ ਕਹੋ ਵੀ ਇਹ ਲੋਕਾਂ ਦਾ ਭਲਾ ਕਰ ਦੇਣਗੇ, ਸਾਨੂੰ ਵਿਚਾਰ ਕਰਨਾ ਚਾਹੀਦਾ ਜੀ ਠੀਕ ਨਹੀਂ ਜੀ। ਤੀਜੀ ਗੱਲ ਤੁਸੀਂ ਕਹੀ ਆ ਵੀ ਅਸੀਂ ਚੁੱਪ ਕਰਕੇ ਬਹਿ ਜਾਈਏ, ਅਸੀਂ ਤਾਂ ਫਿਰ ਅਕਾਲੀਆਂ ਦੀ ਸੇਵਾ ਕਰਦੇ ਹੋਵਾਂਗੇ। ਮੈਂ ਇਹ ਕਹਿ ਦੇਵਾਂ ਜੀ ਕੋਈ ਕਹਿ ਦੇਵੇ ਵੀ ਆਪ ਵਾਲੇ ਕਾਂਗਰਸੀ ਸੇਵਾ ਕਰ ਰਹੇ ਹੈ ਜੀ, ਨਹੀਂ ਤਾਂ ਵੋਟਾਂ ਸਾਰੀ ਕਾਂਗਰਸ ਨੂੰ ਮਿਲ ਜਾਣਗੀਆਂ। ਕੋਈ ਕਹੇ ਜੀ ਹਰ ਪਾਰਟੀ ਜਿਹੜੀ ਚੋਣਾਂ ਲੜਦੀ ਆ ਉਹ ਆਪਣੀ ਹਸਤੀ ਸਿਰ ਤੇ ਲੜਦੀ ਆ। ਜੀ ਜੀ, ਮੈਂ ਕਹਿ ਸਕਦਾ ਜੀ ਕਾਂਗਰਸ ਪਾਰਟੀ ਆਪ ਨੂੰ ਹਰਾਉਣ ਕਰਕੇ ਖੜੀ ਆ। ਕਾਂਗਰਸ ਪਾਰਟੀ ਇੱਕ ਪਾਰਟੀ ਚੋਣਾਂ ਕਿਉਂ ਨਹੀਂ ਲੜੇਗੀ ਉਹ? ਹਾਂ, ਅਸੀਂ ਬੇਅਸੂਲੀ ਗੱਲ ਕਰੀਏ ਕੋਈ ਕਿ ਤੁਸੀਂ ਸਾਨੂੰ ਕਹਿ ਸਕਦੇ ਆ ਤੁਹਾਡੀ ਗੱਲ ਬੇਅਸੂਲੀ ਹੈ ਜੀ। ਅਸੀਂ ਨੀਤੀ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਕੇਜਰੀਵਾਲ ਨੂੰ ਸਮਝਣਾ ਚਾਹੁੰਦੇ ਆ, ਕੇਜਰੀਵਾਲ ਨੇ ਭਾਸ਼ਣ ਕੀਤਾ ਸੀ ਫਿੱਕੀ ਵਿੱਚ, ਜਿਹੜੀ ਹਿੰਦੁਸਤਾਨ ਦੇ ਸਰਮਾਏਦਾਰਾਂ ਦੀ ਜਥੇਬੰਦੀ ਆ ਦਿੱਲੀ ਚੋਣਾਂ ਵੇਲੇ। ਉਹਨੇ ਕਿਹਾ ਸੀ ਤੁਸੀਂ ਸਾਤੋਂ ਘਬਰਾਓ ਨਾ, ਅਸੀਂ ਪੂੰਜੀਵਾਦ ਦੇ ਹਮਾਇਤੀ ਹਾਂ। ਅਸੀਂ ਚਾਹੁੰਦੇ ਹਾਂ ਵੀ ਵਪਾਰ ਕੰਮ ਪ੍ਰਾਈਵੇਟ ਲੋਕੀ ਕਰਨ, ਸਰਕਾਰ ਨਾ ਕਰੇ। ਸਰਕਾਰ ਦਾ ਕੰਮ ਹੁੰਦਾ ਸਰਕਾਰ ਚਲਾਉਣਾ, ਕੰਮਕਾਰ ਪ੍ਰਾਈਵੇਟ ਅਦਾਰੇ ਕਰਨ। ਮੇਰੀ ਪਾਰਟੀ ਪੂੰਜੀਵਾਦ ਦੇ ਵਿਰੋਧ 'ਚ ਹੈ। ਕੇਜਰੀਵਾਲ ਆਪ ਕਹਿ ਚੁੱਕਾ, ਉਹ ਲੁਕਾਉਂਦਾ ਨਹੀਂ ਕਿਸੇ ਤੋਂ ਵੀ ਮੇਰਾ ਕੋਈ ਵਾਦ ਨਹੀਂ, ਮੈਂ ਪੂੰਜੀਵਾਦੀ ਵਿਚਾਰਧਾਰਾ ਦਾ ਆਇਆ। ਜਿੱਥੇ ਪੂੰਜੀਵਾਦੀ ਵਿਚਾਰਧਾਰਾ ਆ ਉੱਥੇ ਭ੍ਰਿਸ਼ਟਾਚਾਰ ਤੋਂ ਮੁਕਤ ਰਹਿ ਹੀ ਨਹੀਂ ਸਕਦਾ ਕੋਈ। ਵੱਡਾ ਜਿਹੜਾ ਹੁਕਮਰਾਨ ਆ, ਥੱਲੇ ਦੇ ਬੰਦਿਆਂ ਦੀ ਗੱਲ ਨਹੀਂ ਕਰਦਾ ਮੈਂ। ਅਮਰੀਕਾ ਬਹੁਤ ਵੱਡਾ, ਸਭ ਤੋਂ ਵੱਡਾ ਪੂੰਜੀਵਾਦੀ ਦੇਸ਼ ਆ, ਲੇਕਿਨ ਸਾਨੂੰ ਪਤਾ ਵੀ ਰਾਸ਼ਟਰਪਤੀ ਦੀਆਂ ਚੋਣਾਂ 'ਚ ਕਿੱਦਾਂ ਉੱਥੇ ਦੇ ਸਰਮਾਏਦਾਰ ਵੰਡੇ ਜਾਂਦੇ ਆ। ਜਿਹਦੀ ਫਿਰ ਵਾਰੀ ਆਉਂਦੀ ਆ ਉਹਦੀ ਮੌਜ ਲੱਗਦੀ, ਦੂਜੇ ਦੀ ਹਾਲਤ ਮਾੜੀ ਹੁੰਦੀ ਜੀ। ਇੰਗਲੈਂਡ ਵਿੱਚ ਕਰੋਨਾ ਦੇ ਸਕੈਂਡਲ ਨਿਕਲਦੇ ਆ, ਪੂੰਜੀਵਾਦ ਦਾ ਸੰਬੰਧ ਭ੍ਰਿਸ਼ਟਾਚਾਰ ਨਾਲ ਆ। ਇਸ ਲਈ ਕੇਜਰੀਵਾਲ ਨਾਲ ਸਾਡੀ ਨਿੱਜੀ ਵਿਰੋਧਤਾ ਨਹੀਂ ਹੈ, ਪੂੰਜੀਵਾਦ ਦਾ ਹਮਾਇਤੀ ਹੋਣ ਕਰਕੇ ਵਿਰੋਧਤਾ ਆ। ਜੇ ਉਹ ਆ ਕੇ ਪੰਜਾਬ ਦੇ ਲੋਕ ਜਿਤਾ ਦੇਣਗੇ ਉਹਨੂੰ, ਲੋਕਾਂ ਦਾ ਭਲਾ ਕਰੇਗਾ, ਤਾਂ ਅਸੀਂ ਕੋਈ ਵਿਰੋਧ ਵੀ ਨਹੀਂ ਇਸ ਗੱਲ ਦੇ, ਅਸੀਂ ਉਹਦੇ ਭਲੇ ਦੇ ਕਦਮਾਂ ਦੀ ਹਮਾਇਤ ਕਰਾਂਗੇ। ਪਰ ਇਹ ਕੋਈ ਕਵੇ ਵੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸੇਵਾ ਲੋਕਾਂ ਦੀ ਬਹੁਤ ਕੀਤੀ ਪਹਿਲਾਂ,
ਹੁਣ ਉਹਨਾਂ ਨੂੰ ਪਰਖ ਲਿਆ ਜਾਵੇ ਬਿਨਾਂ ਸੇਵਾ ਤੋਂ ਹੀ। ਯਾਨੀ ਜਿਨ੍ਹਾਂ ਨੇ ਤਾਂ ਨੌਕਰੀਆਂ ਕੀਤੀਆਂ ਉਹ ਸੇਵਾਦਾਰੀ ਲੋਕਾਂ ਦੀ ਕਰਦੇ ਰਹੇ ਆ, ਜਿਨ੍ਹਾਂ ਨੇ ਪੜ੍ਹਾਈ ਕਰਨ ਵੇਲੇ ਤੋਂ ਲੈ ਕੇ ਅੱਜ ਤਾਈਂ ਸਾਰੀ ਦੁਨੀਆ ਲੱਗੀ ਆ, ਹਜ਼ਾਰਾਂ ਕਮਿਊਨਿਸਟ, ਉਹਨਾਂ ਨੂੰ ਘਰ ਬਿਠਾਲਣ ਨੂੰ ਕਹਿੰਦੇ ਹੋ, ਇਹ ਬੇਇਨਸਾਫੀ ਹੈ ਮੇਰੇ ਹਿਸਾਬ ਨਾਲ। ਇਸ ਭਾਵਨਾ ਨਾਲ ਨਹੀਂ ਕਹਿਣਾ ਚਾਹੀਦਾ ਜੀ। ਪਾਸਲਾ ਜੀ ਆਪਣੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਤੇ ਕੁਛ ਕੁ ਜਿਹੜੇ ਆਪਣੇ ਹੋਰ ਕਾਲਰ ਨੇ ਤੇ ਉਸ ਤੋਂ ਬਾਅਦ ਆਪਾਂ ਹੋਰ ਕਾਲਰ ਨਹੀਂ ਲੈ ਸਕਾਂਗੇ, ਸੋ ਕੋਸ਼ਿਸ਼ ਆਪਾਂ ਕਰਦੇ ਹਾਂ ਵੀ ਜਲਦੀ ਜਿਹੜੇ ਇਸ ਸੈਗਮੈਂਟ ਨੂੰ ਨਿਬੇੜੀਏ। ਮਾਨ ਜੀ ਜੁੜੇ ਨੇ ਆਪਣੇ ਨਾਲ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਇੰਨਾ ਚਿਰ ਹੋਲਡ ਕਰਨ ਲਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਕਿ ਜਿਹੜੇ ਮਾਰਕਸ ਥਿਊਰੀ, ਕਾਰਲਸ ਥਿਊਰੀ ਤੇ ਇਹ ਜਿਹੜੇ ਉਪਾਸਕ ਨੇ, ਇਹਨਾਂ ਨੇ ਵੇਖਿਆ ਇਸ ਪਾਰਟੀ ਦਾ ਕੀ ਬੁਰਾ ਹਾਲ ਹੋਇਆ ਹੈ ਤੇ ਆ ਕਿੰਨੇ ਕਾਲਰ ਇੱਥੋਂ ਅਮਰੀਕਾ, ਕੈਨੇਡਾ ਤੋਂ ਇਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਇਹਨੂੰ ਛੱਡ ਚੁੱਕੇ ਆ ਤੇ ਅੱਜ ਉਸ ਨੂੰ ਲੈ ਕੇ ਇਹਨਾਂ ਦੇ ਅੰਦਰ ਉਹੋ ਹੀ ਈਰਖਾ ਦੀ ਭਾਵਨਾ ਕਰਕੇ ਕੇਜਰੀਵਾਲ ਦਾ ਉਹਨਾਂ ਦੇ ਕੋਈ ਦਾਗ ਨਹੀਂ ਲਾ ਰਹੇ, ਇਹੀ ਲਾ ਰਹੇ ਉਹ ਪੈਸੇ ਲੈ ਕੇ ਖੜੇ ਕਰ ਰਹੇ ਆ, ਉਹ ਐਂ ਕਰ ਰਹੇ ਆ, ਜਦੋਂ ਕਿ ਉਹ ਕਹਿੰਦੇ ਸਾਡੇ ਕੋਈ ਇੱਕ ਪੈਸਾ ਵੀ ਸਾਬਤ ਕਰਾ ਦਿਓ। ਇਹ ਆਪਦੀ ਪਾਰਟੀ ਦਾ ਪ੍ਰਚਾਰਨ ਕਰਨ ਤੇ ਉਹਦੇ ਵਾਸਤੇ ਰਹਿਣ। ਕਿਉਂ ਇਹ ਕਿਸੇ ਦੀ ਨਿੰਦਿਆ ਕਰੀ ਜਾਂਦੇ ਆ? ਕਿਉਂ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ? ਇੰਨੇ ਕਾਲਰਾਂ ਨੇ ਮੇਰਾ ਖਿਆਲ ਹੁਣ ਤਾਂ ਇਹ ਸਮਝ ਹੀ ਗਏ ਹੋਣੇ ਆ, ਅੱਗੋਂ ਤੋਂ ਆਪਦੀ ਜ਼ਿੰਦਗੀ ਵਿੱਚ ਇਹ ਕਦੀ ਦੂਸਰੇ ਦੀ ਇਸ ਤਰ੍ਹਾਂ ਨਿੰਦਿਆ ਨਹੀਂ ਕਰਨਗੇ। ਤੇ ਇਹਨਾਂ ਨੂੰ ਜੇ ਇੰਨਾ ਹੀ ਦੁੱਖ ਲੱਗਦਾ ਤੇ ਇਹਨਾਂ ਨੂੰ ਫਿਰ ਸੰਨਿਆਸ ਲੈ, ਜੇ ਪਾਰਟੀ ਆਪ ਜਿੱਤ ਜਾਂਦੀ ਪੂਰੇ ਪੰਜਾਬ ਵਿੱਚ ਮੈਜੋਰਿਟੀ ਨਾਲ, ਤੇ ਇਹਨਾਂ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਜ਼ਿੰਦਗੀ ਤੋਂ। ਮਾਨ ਸਾਹਿਬ ਥੈਂਕ ਯੂ, ਤੁਸੀਂ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ। ਦੇਖੋ ਜਿੱਦਾਂ ਪਾਸਲਾ ਜੀ ਨੇ ਕਿਹਾ, ਹਰ ਇੱਕ ਨੂੰ ਆਪੋ ਆਪਣੀ ਪਾਰਟੀ, ਆਪੋ ਆਪਣੇ ਜਿਹੜੇ ਆ ਗੱਲਾਂ ਕਰਨ ਦਾ ਹੱਕ ਆ, ਇੱਕ ਲੋਕਤੰਤਰ ਆ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਆਪਣੀ ਪਾਰਟੀ ਜਿਹੜੀ ਆ ਬੰਦ ਕਰਕੇ ਘਰੇ ਬੈਠ ਜਾਓ। ਸੋ ਇਹ ਆਪੋ ਆਪਣੇ ਜਿਹੜੇ ਆ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਨੇ, ਕਿਸੇ ਦੇ ਨਾਲ ਉਹ ਹਮਾਇਤੀ ਹੋ ਸਕਦੇ ਆ, ਕਿਸੇ ਦੇ ਨਾਲ ਵਿਰੋਧੀ ਹੋ ਸਕਦੇ, ਆਪਣੇ ਵੀ ਹਰ ਇੱਕ ਦੇ ਨਿੱਜੀ ਵਿਚਾਰ ਹਰ ਇੱਕ ਦੇ ਨਾਲ ਨਹੀਂ ਮਿਲਦੇ। ਸੋ ਆਪਾਂ ਕਿਸੇ ਨੂੰ ਇਹ ਸ਼ਾਇਦ ਸਲਾਹ ਨਾ ਹੀ ਦਈਏ ਤਾਂ ਚੰਗੀ ਗੱਲ ਹੈ, ਕਿਉਂਕਿ ਕੱਲ੍ਹ ਨੂੰ ਕੀ ਪਤਾ ਜਦੋਂ ਇਹਨਾਂ ਨੇ ਮਾੜਾ ਕਰਨਾ ਹੈ ਕਿਸੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਾਂ ਕਿਸੇ ਹੋਰ ਪਾਰਟੀ ਨੇ, ਤਾਂ ਉਹਨਾਂ ਦੇ ਖਿਲਾਫ ਵੀ ਆਪਾਂ ਨੂੰ ਸ਼ਾਇਦ ਬੋਲਣਾ ਪਊਗਾ। ਜੋਗਿੰਦਰ ਸਿੰਘ ਪਰਦੇਸੀ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਪਾਸਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੋਗਿੰਦਰ ਸਿੰਘ ਪਰਦੇਸੀ ਬੋਲਦਾ, ਮੇਰਾ ਪਿੰਡ ਬਿਲਕੁਲ ਤੁਹਾਡੇ ਕੋਲ ਭਾਰਦਵਾਜ ਆ ਜੀ। ਤੇ ਮੈਂ ਮਾਸਟਰ ਭਗਤ ਰਾਮ ਦੀ ਸਪੋਰਟ ਕੀਤੀ ਐਜ਼ ਲਾਈਕ ਪੇਂਡੂ ਕਰਕੇ ਜੀ, ਪਰ ਮੈਂ ਉਸ ਵੇਲੇ ਕਾਂਗਰਸੀ ਹੁੰਦਾ ਸੀ ਜੀ। ਉਸ ਤੋਂ ਬਾਅਦ ਕਾਂਗਰਸੀ ਵੀ ਹੈ ਲਾਪਾ ਹੋਰ ਤਰ੍ਹਾਂ ਕਰਦਾ ਤੇ ਭਗਤ ਰਾਮ ਨੂੰ ਮੈਂ ਇੱਕ ਪਾਲਿਸੀ ਚੱਲੀ ਸੀ ਅਕਾਲੀਆਂ ਦੀ, ਪਿੰਡਾਂ 'ਚ 5 ਪਿੰਡਾਂ ਨੂੰ ਜੋੜ ਕੇ ਫੋਕਲ ਪੁਆਇੰਟ ਬਣਾਉਣ ਦੀ। ਮੈਂ ਉਹ ਪ੍ਰਪੋਜ਼ਲ ਲੈ ਆਇਆ ਮਿੱਠੜਾ, ਆਦੇ ਕਾਲੀ, ਭਾਰਦਵਾਜੀਆਂ, ਸੁਣਨਾ, ਤੇ ਉਹਦੇ 'ਚ ਇੱਕ ਲੋੜ ਪੈ ਗਈ ਵੀ ਜਾਂ ਤਾਂ ਇਲਾਕੇ ਦੇ MLA ਦੇ ਸਾਈਨ ਹੋਣ ਜਾਂ ਪਾਰਲੀਮੈਂਟ ਮੈਂਬਰ ਦੇ ਹੋਣ, ਤੇ ਮੈਨੂੰ ਦੋਹਾਂ ਹੀ ਸ਼ਖਸਾਂ ਨੇ ਸਾਈਨ ਨਾ ਸੀ ਕੀਤੇ। ਏਦਾਂ ਬੰਦੇ ਟੁੱਟ ਜਾਂਦੇ ਆ। ਮੈਂ ਤੁਹਾਡਾ ਵਾਲਾ ਟਾਈਮ ਨਹੀਂ ਲੈਣਾ ਚਾਹੁੰਦਾ, ਬੜੀ ਖੁਸ਼ੀ ਆ ਤੁਸੀਂ ਮੇਰੇ ਗੁਆਂਢੀ ਆ ਤਾਂ ਆਏ ਆ। ਧੰਨਵਾਦ ਜੀ, ਥੈਂਕ ਯੂ ਪਰਦੇਸੀ ਜੀ, ਬੜੀ ਮਿਹਰਬਾਨੀ ਜੀ। ਤੇ ਆਪਾਂ ਪਾਸਲਾ ਜੀ ਆਪਣੇ ਅਖੀਰਲੇ ਕਾਲਰ ਇੰਦਰਜੀਤ, ਉਹਨਾਂ ਨਾਲ ਗੱਲ ਕਰਾਂਗੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਛੋਟੀ ਜਿਹੀ ਗੱਲਾਂ, ਬੜਾ ਵਧੀਆ, ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਔਰ ਭਾਈ ਸਾਹਿਬ ਉਹਨਾਂ ਨੇ ਵੀ ਰੱਖੇ। ਆਪਾਂ ਕਿਸੇ ਖੇਲ ਨੂੰ ਘਰ 'ਚ ਬੈਠਣ ਵਾਸਤੇ ਨਹੀਂ ਜ਼ਿਕਰ ਕਰਦੇ। ਔਰ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਸਾਡੇ ਸੁਰਜੀਤ ਸਿੰਘ ਜੀ ਜਿਹੜੇ ਕਾਂਗਰਸ ਨਾਲ ਸੰਬੰਧ ਰੱਖਦੇ ਰਹੇ ਉਹ ਗਲਤ ਸੀ ਜਾਂ ਉਹ ਸੀ, ਪਰ ਜੇ ਤੁਸੀਂ ਗਲਤ ਸੀ ਕੀ ਉਦੋਂ ਉਹਨਾਂ ਤੁਸੀਂ ਵਿਚਾਰ ਉਹਦਾ ਵਿਰੋਧ ਕੀਤਾ ਤੁਸੀਂ? ਤੁਹਾਨੂੰ ਸਵਾਲ ਹੈ ਇੱਕ। ਬਾਕੀ ਜਦੋਂ ਹਵਾ ਚੱਲ ਰਹੀ ਹੈ ਜੋ ਆਮ ਆਦਮੀ ਪਾਰਟੀ ਦੀ, ਉਹ ਪੱਖ ਸੱਚਾ ਸਹੀ ਜੋ ਕੁਛ ਵਿੱਚ ਠੀਕ ਹੈ। ਦੇਖੋ ਨਿੰਦਿਆ ਵੀ ਸਾਰੇ ਕਿਤੇ ਹੁੰਦੀ, ਚੰਗੇ ਕੰਮ ਉਹਦੇ ਵਿੱਚੋਂ ਕਰਦੇ ਤੇ ਕੁਛ ਗਲਤੀਆਂ ਵੀ, ਗਲਤੀ ਉਹਦੇ ਕੋਲ ਹੁੰਦੀ ਹੈ ਜਿਹੜਾ ਬੰਦਾ ਕੰਮ ਕਰਦਾ ਹੁੰਦਾ। ਵਿਹਲੇ ਬੈਠੇ ਤੋਂ ਗਲਤੀ ਕੀ ਹੋਣੀ ਆ? ਤੇ ਤੁਸੀਂ ਉਸ ਦੇ ਵਿੱਚ ਤੁਸੀਂ ਸਮਰਥਨ ਦੇ ਵਿੱਚ ਕਿਉਂ ਨਹੀਂ ਖੜਦੇ? ਅਸੀਂ ਇਹਨਾਂ ਦੇ ਵਿੱਚ ਤੁਸੀਂ ਘਰੇ ਬਹਿ ਲਓ ਜਾ ਕੇ, ਪਰ ਜਦੋਂ ਉਹ ਕੰਮ ਚੰਗਾ ਕਰ ਰਹੇ ਆ ਫਿਰ ਤੁਸੀਂ ਕਹੋ ਵੀ ਅਸੀਂ ਉਹ ਸਾਡੇ 'ਚ ਮਰਦੇ ਹੋ ਜਾਣਗੇ ਤੂੰ ਅਸੀਂ ਉਹਦੇ। ਪਰ ਹਵਾ ਜਿੱਧਰ ਹਵਾ ਚੱਲਦੀ ਹੋਵੇ, ਆਪਾਂ ਹਵਾ ਵਾਲੇ ਪਾਸੇ ਸਹੀ ਰੁੱਖ ਨੂੰ ਹਵਾ ਚੱਲਦੀ ਹੋਵੇ ਤੇ ਹਵਾ ਦੇ ਪਾਸੇ ਚੱਲਣਾ ਚਾਹੀਦਾ। ਤੇ ਤੁਸੀਂ ਉਹਨਾਂ ਦਾ ਥੈਂਕ ਯੂ ਜੀ। ਜੀ ਇੰਨੇ ਬੇਨਤੀ ਕਰਨੀ ਸੀ ਜੀ ਇੰਦਰ ਜੀ, ਥੈਂਕ ਯੂ ਜੀ। ਜੀ ਜੀ ਪਾਸਲਾ ਜੀ, ਮੈਂ ਸਿਰਫ ਇਹਨਾਂ ਬੇਨਤੀ ਕਰਨਾ ਚਾਹੁੰਦਾ, ਇਤਿਹਾਸ ਹਵਾ ਦੇ ਪੱਖ ਵਿੱਚ ਚੱਲਣ ਵਾਲਿਆਂ ਨੇ ਨਹੀਂ ਪੈਦਾ ਕੀਤਾ, ਇਤਿਹਾਸ ਹਵਾ ਨੇ ਥੱਲਣ ਵਾਲਿਆਂ ਨੇ ਪੈਦਾ ਕੀਤਾ। ਜੀ ਜੀ।
ਜੇ ਇਤਿਹਾਸ ਦੇ ਜੇ ਹਵਾ ਦੇ ਵੇਗ ਵਿੱਚ ਵਗਣਾ ਹੁੰਦਾ ਨਾ ਤਾਂ ਫਿਰ ਸਾਡੇ ਦੇਸ਼ ਭਗਤਾਂ ਨੂੰ ਕੁਰਬਾਨੀ ਕਰਨ ਦੀ ਲੋੜ ਨਹੀਂ ਸੀ ਹੈ ਕੋਈ। ਅੰਗਰੇਜ਼ ਰਾਜ ਕਰਦੇ ਸੀ ਤਾਂ ਵੀ ਚੰਗਾ ਸੀ, ਔਰੰਗਜ਼ੇਬ ਕਰਦਾ ਸੀ ਤਾਂ ਵੀ ਚੰਗਾ ਸੀ। ਇੱਦਾਂ ਨਹੀਂ ਹੈ ਕਿ ਅਸੀਂ ਉਹ ਹਵਾ ਦੇ ਉਸ ਰੁਖ ਵਿੱਚ ਚੱਲੀਏ। ਪਹਿਲਾਂ ਤਾਂ ਸਿਧਾਂਤ ਗਲਤ ਹੈ। ਨੰਬਰ 2 ਵੀ ਉਹ ਇਸ ਵੇਲੇ ਪੰਜਾਬ 'ਚ ਹਵਾ ਬੜੀ ਵਗ ਰਹੀ ਹੈ, ਅਸੀਂ ਬਹਿ ਜਾਈਏ। ਸਾਨੂੰ ਅਮਰੀਕਾ ਸ਼ਾਇਦ ਇੱਦਾਂ ਲੱਗਦਾ ਹੋਣਾ ਆ। ਇਹ ਮੈਂ ਇਹ ਵੀ ਨਹੀਂ ਕਹਿੰਦਾ ਵੀ ਲੋਕ ਉਹਨਾਂ ਦੇ ਹੱਕ 'ਚ ਨਹੀਂ, ਮੈਂ ਇਹ ਵੀ ਨਹੀਂ ਕਹਿ ਰਿਹਾ। ਲਾਜ਼ਮੀ ਇੱਕ ਪਾਰਟੀ ਆਈ ਆ, ਲੇਕਿਨ ਉਹ ਪਾਰਟੀ ਦਾ ਕੋਈ ਪੁਰਾਣਾ ਮੈਨੂੰ ਕੰਮ ਇਹ ਦੱਸੇ ਵੀ ਪੰਜਾਬ ਵਿੱਚ ਉਹਦੀ ਪਾਰਟੀ ਦੇ ਸਾਥੀਆਂ ਨੇ ਕਿਹੜੀ ਲੋਕ ਸੇਵਾ ਕੀਤੀ ਹੈ। ਇਹ ਤਾਂ ਮੈਨੂੰ ਅਧਿਕਾਰ ਹੈ ਪੁੱਛਣ ਦਾ ਨਾ ਵੀ ਉਹ ਜਿਹੜੇ ਖੜੇ ਲੋਕ ਆ ਉਹਨਾਂ ਨੇ ਕੋਈ ਮਜ਼ਦੂਰਾਂ ਲਈ, ਕਿਸਾਨਾਂ ਲਈ ਸਰ ਇਹ ਕਹਿ ਕੇ ਵੀ ਮੈਨੂੰ ਰਾਜ ਭਾਗ ਦੇ ਦਿਓ, MLA ਬਣਾ ਦਿਓ, ਮੈਂ ਤੁਹਾਡਾ ਭਲਾ ਕਰਾਂਗਾ। ਮੈਨੂੰ ਲੱਗਦਾ ਵੀ ਇੰਨੀ ਗੱਲ 'ਤੇ ਭਰੋਸਾ ਕਰਨਾ ਤਾਂ ਠੀਕ ਨਹੀਂ ਹੈ। ਇੱਦਾਂ ਦੀ ਜੇ ਤੁਸੀਂ ਕਹਿੰਦੇ ਹੋ ਵੀ ਉਹ ਜਿੱਤ ਪ੍ਰਾਪਤ ਬੜੀ ਹੋਈ ਹੈ ਜੀ, ਉੱਥੇ ਹਵਾ ਬੜੀ ਵਗਦੀ ਆ। ਹਵਾਵਾਂ ਤਾਂ ਇੰਦਰਾ ਦੇ ਹੱਕ 'ਚ ਬਹੁਤ ਵਗ ਗਈਆਂ ਸੀ ਜਦੋਂ ਬੰਗਲਾਦੇਸ਼ ਦੀ ਲੜਾਈ ਜਿੱਤੀ ਆ। ਮੋਦੀ ਦੇ ਹੱਕ 'ਚ ਹਵਾ ਇੰਨੀ ਵਗ ਗਈ ਸੀ ਵੀ UP 'ਚ ਉਹ ਮੋਦੀ ਜਿੱਤ ਗਿਆ ਜਿਹੜਾ ਦੇਸ਼ ਨੂੰ ਤਬਾਹ ਕਰ ਰਿਹਾ। ਹਵਾਵਾਂ ਨਹੀਂ ਦੇਖੀ ਦੀਆਂ, ਨੀਤੀਆਂ ਦੇਖੀ ਦੀਆਂ। ਕਈ ਵਾਰੀ ਹਵਾ ਉਲਟ ਵੀ ਹੁੰਦੀ ਆ, ਝੱਖੜ ਝੁੱਲਦੇ ਆ ਜ਼ੁਲਮ ਦੇ, ਉਦੋਂ ਫਿਰ ਖੜਨਾ ਪੈਂਦਾ ਸਾਹਮਣੇ ਉਹਦੇ। ਜੇ ਵਿਰੋਧਤਾ ਦੀ ਗੱਲ ਕਰੋ ਤੁਸੀਂ, ਕਈ ਸਾਥੀ ਕਹਿੰਦੇ ਵਿਰੋਧਤਾ ਨਾ ਕਰੋ। ਕੇਜਰੀਵਾਲ ਜੀ ਦਾ ਭਾਸ਼ਣ ਹੀ ਕੋਈ ਹੁੰਦਾ ਜਿਹਦੇ ਵਿੱਚ ਉਹ ਮੋਦੀ ਨੂੰ ਤੇ ਸੋਨੀਆ ਉਹ ਕਾਂਗਰਸ ਵਾਲਿਆਂ ਨੂੰ ਨਿੰਦਦੇ ਨਹੀਂ। ਇਹ ਤਾਂ ਕੋਈ ਰਾਜਨੀਤੀ ਜੋ ਹੈ ਕਿ ਦੂਜੇ ਦੀ ਗੱਲ ਕਹਿਣ ਦਾ ਅਧਿਕਾਰ ਵੀ ਪੂਰਾ ਹੈਗਾ। ਇਹ ਸਾਡੇ ਤੇ ਕਿਉਂ ਤੁਸੀਂ ਸੋਚਦੇ ਹੋ ਵੀ ਅਸੀਂ ਨਾ ਕਹੀਏ? ਹਾਂ ਅਸੀਂ ਗਲਤ ਕਹੀਏ, ਅਸੀਂ ਉਹ ਤੋਂ ਗੁਰੇਜ਼ ਕਰਾਂਗੇ, ਅਸੀਂ ਗਲਤ ਨਹੀਂ ਕਹਾਂਗੇ ਜੀ। ਇਸ ਲਈ ਮੈਂ ਸਰ ਮੇਰੀ ਬੇਨਤੀ ਇੰਨੀ ਆ ਵੀ ਕੇਜਰੀਵਾਲ ਦੀ ਪਾਰਟੀ ਲੋਕਾਂ ਦਾ ਪ੍ਰੋਗਰਾਮ ਸਿਰ ਲਾ ਕੇ ਪੁਰਾਣੇ ਤਜਰਬੇ ਦੇ ਆਧਾਰ ਤੇ ਜਿੱਤੇ ਸਾਨੂੰ ਖੁਸ਼ੀ ਹੋਏਗੀ। ਲੇਕਿਨ ਜੇ ਕੋਈ ਇਹ ਕਵੇ ਕਿ ਹਵਾ ਉਹਦੇ ਹੱਕ 'ਚ ਬੜੀ ਵਗਦੀ, ਅਸੀਂ ਹੱਕ 'ਚ ਉਹਨਾਂ ਦੀ ਇਸ ਕਰਕੇ ਤੁਰ ਪਈਏ ਕੋਈ ਜਿੱਤ ਜਾਣਾ ਉਹਨਾਂ ਨੇ, ਇੱਦਾਂ ਨਹੀਂ ਕਾਂਗਰਸ ਕਦੀ ਜ਼ਿੰਦਗੀ। ਕਾਂਗਰਸ ਦੇ ਅੰਗਰੇਜ਼ਾਂ ਖਿਲਾਫ ਮੋਰਚੇ ਲੱਗੇ, ਜੇਲ੍ਹਾਂ ਕੱਟੀਆਂ ਤੇ ਉਦੋਂ ਕਿਤੇ ਅੰਗਰੇਜ਼ਾਂ ਦਾ ਰਾਜ ਉਹਨਾਂ ਕਹੇ ਸਾਡੇ ਹੱਕ ਸੀ ਉਸ ਵੇਲੇ। ਇਸ ਤਰ੍ਹਾਂ ਨਹੀਂ ਚੱਲਦਾ। ਐਮਰਜੈਂਸੀ ਵਿੱਚ ਇੰਦਰਾ ਗਾਂਧੀ ਨੇ ਕਮਿਊਨਿਸਟਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਉਹਨਾਂ ਕਿਤੇ ਲਹਿਰ ਦਬ ਥੋੜ੍ਹੀ ਜਾਣੀ ਆ। ਇਸ ਲਈ ਇਹ ਨਾ ਆਸ ਕਰੋ ਸਾਥੋਂ। ਹਾਂ ਜੇ ਕੋਈ ਚੰਗੀ ਗੱਲ ਕਰਦਾ ਕੋਈ, ਅਸੀਂ ਉਹਦੇ ਹੱਕ 'ਚ ਲਾਜ਼ਮੀ, ਸਾਡਾ ਕੋਈ ਵਿਰੋਧ ਨਹੀਂ ਹੋਏਗਾ ਜੀ। ਧੰਨਵਾਦ ਕਰਦੇ ਹਾਂ ਤੁਹਾਡਾ ਮੰਗਤ ਰਾਮ ਪਾਸਲਾ ਜੀ, ਤੁਸੀਂ ਆ ਕੇ ਜੁੜੇ, ਜਿਹੜੇ ਸਰੋਤਿਆਂ ਦੇ ਨਾਲ ਵੀ ਸਿੱਧੀਆਂ ਗੱਲਾਂ ਬਾਤਾਂ ਕੀਤੀਆਂ। ਦੇਖੋ ਜਿਹੜੇ ਵਿਚਾਰਕ ਮਤਭੇਦ ਕਿਸੇ ਦੇ ਨਾਲ ਵੀ ਜਿਹੜੇ ਜੀ ਹੋ ਸਕਦੇ ਆ, ਪਰ ਜਿਹੜਾ ਜੀ ਕੋਈ ਕਿੱਦਾਂ ਕਰਦਾ ਆ ਇਹ ਤਾਂ ਜਿਹੜਾ ਹੁਣ ਸਮਾਂ ਆਉਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਪਤਾ ਲੱਗੇਗਾ। ਜਿੱਦਾਂ ਪਾਸਲਾ ਜੀ ਨੇ ਆਪ ਦੱਸਿਆ ਵੀ ਕਿਹੜੇ ਕੰਮ ਉਹ ਕਰਨਗੇ, ਉਸ ਤੋਂ ਅਨੁਸਾਰ ਉਸ ਹਿਸਾਬ ਦੇ ਨਾਲ ਆਪੋ ਆਪਣੀ ਜਿਹੜੀ ਆ ਉਹ ਅੱਗੇ ਵਿਚਾਰ ਰੱਖਣਗੇ, ਉਹਨਾਂ ਦੇ ਨਾਲ ਉਹ ਗੱਲ ਤੋਰਨਗੇ। ਤੁਸੀਂ ਸਾਡੇ ਨਾਲ ਆ ਕੇ ਜੁੜੇ, ਵੱਖ-ਵੱਖ ਜਿਹੜੇ ਆ ਜੀ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ। ਮੈਂ ਵੀ ਪੰਜਾਬੀ ਰੇਡੀਓ USA ਦਾ ਬਹੁਤ ਹੀ ਰਿਣੀ ਆ ਔਰ ਸਾਰੇ ਸਰੋਤਿਆਂ ਨੇ ਸਵਾਲ ਵੀ ਕੀਤੇ ਆ, ਤੇ ਜੇ ਕਿਸੇ ਦਾ ਕੋਈ ਮਨ ਦੁਖਿਆ ਹੋਵੇ ਤਾਂ ਮੈਂ ਉਹ ਲਈ ਵੀ ਸੌਰੀ ਫੀਲ ਕਰਦਾ। ਲੇਕਿਨ ਮੈਂ ਜੋ ਸੱਚਾਈ ਮੇਰੇ ਕੋਲ ਹੈਗੀ ਜਿੰਨੀ ਕੁ ਮੈਂ ਉਹ ਯਤਨ ਕੀਤਾ, ਮੈਂ ਸਭ ਦਾ ਹੀ ਬਹੁਤ ਰਿਣੀ ਸਰੋਤਿਆਂ ਦਾ। ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ ਜੁੜਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਲਈ। ਉਦੋਂ ਤੱਕ ਲਈ ਹੁਣ ਜਿਹੜੇ ਜੀ ਆਪਾਂ ਇਜਾਜ਼ਤ ਲੈਂਦੇ ਹਾਂ। ਇਸ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਤਮਿਕ ਆਨੰਦ ਹੋਵੇਗਾ ਤੇ 11 ਵਜੇ ਪ੍ਰੋਗਰਾਮ ਸਜਰੀ ਸਵੇਰ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਰਹੋ ਤੇ ਤੁਹਾਡੇ ਲਈ ਵੱਖ-ਵੱਖ ਜਿਹੜੇ ਪ੍ਰੋਗਰਾਮ ਇੱਦਾਂ ਹੀ ਪੇਸ਼ ਕਰਦੇ ਰਹਾਂਗੇ। ਤੇ ਬਹੁਤ ਹੀ ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ